साफ ते पैरा दिन एको एक चैनल TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਚਨ ਕੇਬਲ, ਬੈਲਫਰਮ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਤੋਂ ਬਾਅਦ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟੋਰਾਂਟੋ ਤੋਂ ਵੀਰ ਸੰਦੀਪ ਸਿੰਘ ਜੀ ਹੋਰਾਂ ਵੱਲੋਂ। ਸੋ ਇਹਨਾਂ ਨੇ ਕਿਹਾ ਹੈ ਕਿ ਅੱਜ ਤਾਂ ਅਮਰੀਕਾ ਨੇ ਭਾਰਤੀ ਮੀਡੀਆ ਨੂੰ ਵੀ ਮੰਨਣ ਲਾ ਦਿੱਤਾ ਕਿ ਮੋਦੀ ਸਰਕਾਰ ਨਿੱਜਰ ਪੰਨੂ ਮਾਮਲੇ ਵਿੱਚ ਕਸੂਤੀ ਫਸ ਗਈ ਹੈ। ਇੱਥੇ ਸਵਾਲ ਅਤੇ ਦੇਖਣ ਵਾਲੀ ਗੱਲ ਇਹ ਹੈ ਕਿ ਅੰਦਰ ਖਾਤੇ ਕੀ ਚੱਲ ਰਿਹਾ ਔਰ CC1 ਦੀ ਜਿਹੜੀ ਆਇਡੈਂਟੀ ਨਹੀਂ ਜਗਜ਼ਾਰ ਕੀਤੀ। ਗੁਪਤਾ ਤੋਂ ਹੁਣ ਤੱਕ ਦੀ ਜਿਹੜੀ ਡੀਟੇਲ ਜਿਹੜੀ ਕੀ ਨਿਕਲੀਆਂ ਨੇ ਅਤੇ ਅਮਰੀਕਾ ਇਸ ਬਾਰੇ ਮਾਮਲੇ ਨੂੰ ਕਿੱਥੇ ਤੱਕ ਲੈ ਕੇ ਜਾਣਾ ਚਾਹੁੰਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਾਂਗੇ। ਸੋ ਅੱਜ ਦੀ ਜਿਹੜੀ ਸਪਾਂਸਰਸ਼ਿਪ ਲਈ ਅਸੀਂ ਵੀਰ ਸੰਦੀਪ ਸਿੰਘ ਜੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਸੇ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਜਿਸ ਤਰ੍ਹਾਂ ਕਿ ਅਮਰੀਕਾ ਨੇ ਭਾਰਤ ਦੇ ਹੋਸ਼ ਜਿਹੜੇ ਨੇ ਉਹ ਉਡਾ ਦਿੱਤੇ ਨੇ। ਸੋ ਉਹਦੇ ਪੈਰਾਂ ਥੱਲੋਂ ਜ਼ਮੀਨ ਖਿੱਚ ਲਈ ਹੈ, ਜਿੱਦਾਂ ਕਹੋ ਕਿ ਉਹਦੇ ਪੈਰਾਂ ਦੇ ਥੱਲੋਂ ਕਹਿੰਦੇ ਨਾ ਉਹ ਕਲੀਨ ਖਿੱਚ ਦਿੱਤਾ ਹੈ, ਉਹ ਸਭ ਬਣ ਗਿਆ। ਸੋ ਉਸ ਬਾਰੇ ਆਪਾਂ ਜਿੱਦਾਂ ਕੱਲ ਵੀ ਗੱਲਬਾਤ ਕੀਤੀ ਸੀ, ਅੱਜ ਵੀ ਸਾਡੇ ਜਿਹੜੇ ਸੈਗਮੈਂਟ ਨੇ ਇਸੇ ਇਸ਼ੂ ਦੁਆਲੇ ਹੀ ਘੁੰਮਣਗੇ। ਸੋ ਪਹਿਲੇ ਸੈਗਮੈਂਟ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ ਵਿੱਚ ਗੁਰਪਤਵੰਤ ਸਿੰਘ ਪੰਨੂ ਅਤੇ ਹਰਦੀਪ ਸਿੰਘ ਨਿੱਜਰ ਦੇ ਕੇਸਾਂ ਦੇ ਭੁਚਾਲ ਦੇ ਜਿਹੜੇ ਝਟਕੇ ਨੇ ਉਹ ਕੈਨੇਡਾ, ਅਮਰੀਕਾ ਚੋਂ ਹੁੰਦੇ ਹੋਏ UK ਵਿੱਚ ਵੀ ਪਹੁੰਚ ਚੁੱਕੇ ਨੇ। ਔਰ ਮੀਡੀਆ ਰਿਪੋਰਟਾਂ ਅਨੁਸਾਰ ਅਮਰੀਕਾ ਅਤੇ UK ਨੇ ਭਾਰਤੀ ਖੁਫੀਆ ਏਜੰਸੀ ਰਾਹ ਦੇ ਜਿਹੜੇ ਸਾਰੇ ਏਜੰਟਾਂ ਨੂੰ ਆਪਣੇ ਮੁਲਕਾਂ ਵਿੱਚੋਂ ਕੱਢ ਦਿੱਤਾ ਔਰ ਕੈਨੇਡਾ ਨੇ ਪਹਿਲਾਂ ਹੀ ਰਾਹ ਅਧਿਕਾਰੀਆਂ ਨੂੰ ਐਕਸਪੈਲ ਕਰ ਦਿੱਤਾ ਸੀ। ਸੋ 1968 ਵਿੱਚ ਰਾਹ ਦੀ ਸਥਾਪਨਾ ਹੋਈ ਸੀ। ਇਹ ਪਹਿਲੀ ਵਾਰ ਹੈ ਕਿ ਹੁਣ ਅਮਰੀਕਾ ਨੇ ਕੈਨੇਡਾ ਅਤੇ UK ਵਿੱਚ ਰਾਹ ਦੀ ਕੋਈ ਮੌਜੂਦਗੀ ਨਹੀਂ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਟੋਰਾਂਟੋ ਤੋਂ ਵੀਰ ਸੰਦੀਪ ਸਿੰਘ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਜ਼ਾਹਰ ਹੈ ਕਿ ਪਿਛਲੇ ਆਲਮੋਸਟ 48 ਘੰਟੇ ਦੇ ਵਿੱਚ ਜਿਹੜੀਆਂ ਡਿਵੈਲਪਮੈਂਟਸ ਹੋਈਆਂ ਨੇ ਉਹਨਾਂ ਨੇ ਜਿੱਥੇ ਵੀ ਕੋਈ ਗੁਰੂ ਨੂੰ, ਪੰਥ ਨੂੰ, ਕੌਮ ਨੂੰ ਪਿਆਰ ਕਰਨ ਵਾਲਾ ਸਿੱਖ ਵਸਦਾ ਹੈ ਉਸ ਦੇ ਅੰਦਰ ਇੱਕ ਤਸੱਲੀ ਦਾ, ਇੱਕ ਸੰਤੋਖ ਦਾ ਔਰ ਕੁਛ ਹੱਦ ਤੱਕ ਖੁਸ਼ੀ ਦਾ ਪ੍ਰਗਟਾਵਾ ਜਾਂ ਇਜ਼ਹਾਰ ਵੀ ਕੀਤਾ। ਰੀਜ਼ਨ ਬੜਾ ਸਪਸ਼ਟ ਹੈ ਕਿ ਲਗਭਗ 39 ਸਾਲ ਬਾਅਦ ਸਿੱਖ ਕੌਮ ਨੂੰ ਇੱਕ ਵਿਕਟਮ ਦੇ ਤੌਰ ਤੇ, ਜੋ ਕਿ ਅਸੀਂ ਹਾਂ ਲਗਾਤਾਰਤਾ ਨਾਲ ਜੋ ਕੁਝ ਪੰਜਾਬ ਦੇ ਵਿੱਚ 70ਵਿਆਂ ਦੇ ਅਖੀਰ 'ਚ, 80ਵਿਆਂ 'ਚ, ਫਿਰ 90ਵਿਆਂ 'ਚ ਜਿਹੜੀ ਨਸਲਕੁਸ਼ੀ ਦਾ ਦੌਰਾ ਸ਼ੁਰੂ ਕੀਤਾ ਗਿਆ ਭਾਰਤੀ ਸਟੇਟ ਵੱਲੋਂ, ਜਦੋਂ ਉਹਨਾਂ ਨੇ ਟੋਟਲ ਵਾਰ ਸਿੱਖਾਂ ਦੇ ਉੱਤੇ ਭਰਪਾ ਕੀਤੀ, ਉਹ ਲਗਾਤਾਰ ਜਾਰੀ ਸੀ ਔਰ ਉਸ ਦੀ ਪਹੁੰਚ ਉਹਨਾਂ ਨੇ ਪੰਜਾਬ ਦੇ ਖੇਤਾਂ, ਪਿੰਡਾਂ, ਉਹਨਾਂ ਦਰਿਆਵਾਂ, ਨਹਿਰਾਂ ਔਰ ਉਹ ਥਾਵਾਂ ਜਿੱਥੇ ਕਿ ਅਣਪਛਾਤੀਆਂ ਲਾਸ਼ਾਂ ਸਾਡੇ ਨੌਜਵਾਨ ਬਣਾਏ ਗਏ ਸੀ, ਉਹ ਲਾਸ਼ਾਂ ਉਹਨਾਂ ਨੇ ਬਾਹਰ ਵੀ ਆ ਕੇ ਵਿਛਾਣੀਆਂ ਸ਼ੁਰੂ ਕਰ ਦਿੱਤੀਆਂ। ਜੋ ਵਰਤਾਰਾ ਸੀ ਲਾਹੌਰ ਔਰ ਬਰਮਿੰਗਮ ਔਰ ਸਰੀ ਦੇ ਵਿੱਚ ਦੇਖਿਆ ਔਰ ਅਮਰੀਕਾ ਦੇ ਵਿੱਚ ਅਮਰੀਕਨ ਏਜੰਸੀਆਂ, ਉਹਨਾਂ ਦੀ ਐਨਫੋਰਸਮੈਂਟ ਡਾਇਰੈਕਟਰੇਟ, ਉਹਨਾਂ ਦੀਆਂ FBI ਜਾਂ ਦੂਸਰੀਆਂ ਹੋਰ ਵੀ ਕੁਝ ਇਨਵੋਲਵ ਹੋਣਗੀਆਂ, ਜਿਨ੍ਹਾਂ ਦੀ ਮੁਸਤੈਦੀ ਨੇ, ਜਿਨ੍ਹਾਂ ਨੇ ਜੋ ਬਾਮੁਲਾਜ਼ਾ ਹੁਸ਼ਿਆਰ ਸਨ, ਉਸ ਨੇ ਇੱਕ ਉਸ ਵੱਡੀ ਇੱਕ ਘਟਨਾ ਨੂੰ ਟਾਲ ਦਿੱਤਾ ਜਿਹਦਾ ਪਲਾਟ ਰਾਹ ਦੇ ਅਧਿਕਾਰੀਆਂ ਨੇ ਬਿਲਕੁਲ ਮੁਕੰਮਲ ਕੀਤਾ ਹੋਇਆ ਸੀ ਔਰ ਬਿਲਕੁਲ ਉੱਥੋਂ ਤੱਕ ਪਹੁੰਚ ਗਏ ਸੀ। ਸਿਰਫ ਹੁਣ ਇੱਕ ਟ੍ਰਿਗਰ ਪੁੱਲ ਕਰਨਾ ਬਾਕੀ ਸੀ। ਸੋ ਜ਼ਾਹਰ ਹੈ ਕਿ ਇਹ ਤਸੱਲੀ ਹੈ ਕਿ ਭਾਈ ਘੱਟੋ ਘੱਟ ਇਹ ਐਕਸਪੋਜ਼ ਹੋਏ ਨੇ ਇੰਡੀਆ ਐਜ਼ ਏ ਰੋਗ ਸਟੇਟ। ਰੋਗ ਨੂੰ ਤੁਸੀਂ ਡਿਕਸ਼ਨਰੀ 'ਚ ਦੇਖੋਗੇ ਤਾਂ ਬਦਮਾਸ਼ ਉਸ ਦਾ ਪੰਜਾਬੀ ਲਫ਼ਜ਼ ਬਣਦਾ।
ਔਰ ਦੂਸਰਾ ਪਾਰਟ ਕਿ ਭਾਈ ਅਸੀਂ ਪੀਸਫੁਲ ਤਰੀਕੇ ਦੇ ਨਾਲ UN ਚਾਰਟਰ ਦੇ ਥੱਲੇ ਜਿਹੜਾ ਹੈ ਆਪਣਾ ਅੱਡ ਮੁਲਕ ਮੰਗਦੇ ਆ। ਬਹੁਤ ਸਾਰਿਆਂ ਨੂੰ ਜਿਹੜੇ ਰਿਪੋਰਟਰਸ ਦੁਨੀਆ ਭਰ ਦੇ ਨੇ ਉਹਨਾਂ ਨੂੰ ਸ਼ਾਇਦ ਇਹ ਪਤਾ ਵੀ ਨਹੀਂ ਸੀ ਕਿ ਵੀ ਕਿੱਥੇ ਪੰਜਾਬ ਹੈ, ਉੱਥੇ ਕਿਹੜਾ ਕੀ ਚੱਲ ਰਿਹਾ, ਕਿਉਂਕਿ 80ਵਿਆਂ ਦੇ ਵਿੱਚ ਵੀ ਜੋ ਕੁਛ ਬਾਹਰ ਖਾਸ ਤੌਰ ਤੇ ਇੰਦਰਾ ਗਾਂਧੀ ਦੇ ਮਾਰੇ ਜਾਣ ਤੋਂ ਬਾਅਦ ਜੂਨ 84 ਦੀ ਖਬਰ ਤਾਂ ਬਾਹਰ ਵੀ ਕੋਈ ਬਹੁਤੀ ਨਹੀਂ ਲੱਗੀ। ਨਿਊਯਾਰਕ ਟਾਈਮ ਜਾਂ ਵਾਸ਼ਿੰਗਟਨ ਪੋਸਟ ਉਹਨਾਂ ਦੇ ਬਿਊਰੋ ਚੀਫਸ ਨੇ ਭੇਜੀਆਂ, ਬਟ ਉਹ ਵੀ ਬੜੀ ਜ਼ਿਆਦਾ ਸਰਕਾਰੀ ਨੈਰੇਟਿਵ ਵੀ ਉਹਦੇ 'ਚ ਬਿਲਡ ਕੀਤਾ ਜਾਂਦਾ ਸੀ। ਫਿਰ ਅਸੀਂ ਦੇਖਦੇ ਹਾਂ ਕਿ ਜੋ 90ਵਿਆਂ ਦੇ ਵਿੱਚ ਜਦੋਂ ਅਣਪਛਾਤੀਆਂ ਲਾਸ਼ਾਂ ਸਾਡੇ ਨੌਜਵਾਨਾਂ ਨੂੰ ਬਣਾਇਆ ਜਾ ਰਿਹਾ ਸੀ, 92 ਤੋਂ 95 ਤੱਕ ਪਹੁੰਚਦੇ ਹਾਂ, 50,000 ਤੋਂ ਜ਼ਿਆਦਾ ਸਿੱਖ ਨੌਜਵਾਨ ਮਾਰੇ ਗਏ ਤੇ ਉਸ ਨੂੰ ਦਹਿਸ਼ਤਗਰਦੀ ਦੇ ਬ੍ਰਸ਼ ਨਾਲ ਪੇਂਟ ਕੀਤਾ ਜਾਂਦਾ ਸੀ। ਔਰ ਉਸ ਦੇ ਲਈ ਉਹਨਾਂ ਨੇ ਪਹਿਲਾਂ ਹੀ ਬਾਹਰ ਗਰਾਊਂਡ ਤਿਆਰ ਕਰ ਲਈ ਸੀ, ਜਦੋਂ ਕਿ 1985 ਦੇ ਵਿੱਚ ਏਅਰ ਇੰਡੀਆ ਕਨਿਸ਼ਕਾ ਦਾ ਹਾਦਸਾ ਕਰਵਾ ਕੇ ਆਲਰੇਡੀ ਖਾਲਿਸਤਾਨ ਦੀ ਮੂਵਮੈਂਟ ਨੂੰ ਇੰਟਰਨੈਸ਼ਨਲ ਟੈਰਰਿਜ਼ਮ ਦੇ ਖਾਤੇ ਦੇ ਵਿੱਚ ਪਾ ਦਿੱਤਾ ਸੀ। ਸੋ ਉਹਨਾਂ ਹਾਲਾਤਾਂ ਦੇ ਚੱਲਦਿਆਂ ਸਾਡੇ ਲਈ ਇਹ ਇੱਕ ਵੱਡੇ ਸਰਪ੍ਰਾਈਜ਼ ਵਾਂਗ ਵੀ ਹੈ ਕਿ ਅੱਜ ਦੁਨੀਆ ਦਾ ਜਿਹੜਾ ਲੀਡਿੰਗ ਮੀਡੀਆ ਉਹ CNN ਹੋਏ, ਵਾਸ਼ਿੰਗਟਨ ਪੋਸਟ ਹੋਏ, ਫਾਈਨੈਂਸ਼ੀਅਲ ਟਾਈਮਸ ਹੋਏ, ਗਾਰਡੀਅਨ ਹੋਏ, ਔਰ ਅਮਰੀਕੀ ਮੀਡੀਆ ਤਾਂ ਸਾਰਾ ਹੈ ਹੀ ਹੈ ਉਸ ਦੇ ਨਾਲ ਜੁੜਿਆ ਹੋਇਆ, ਉਹ ਸਿੱਖਾਂ ਦੀ ਸਟਰਗਲ ਨੂੰ ਸਿੰਪੈਥੈਟਿਕਲੀ ਦੇਖਦਾ ਹੈ। ਉਹ ਲਫ਼ਜ਼ ਦਹਿਸ਼ਤਗਰਦ ਸਿੱਖਾਂ ਦੇ ਲਈ ਗਾਇਬ ਕਰ ਦਿੱਤਾ ਗਿਆ ਹੈ, ਜੋ ਕਿ ਪਹਿਲਾਂ ਇੰਡੀਅਨ ਪ੍ਰਭਾਵ ਥੱਲੇ ਇਸਤੇਮਾਲ ਹੁੰਦਾ ਸੀ, ਹੁਣ ਸੈਪਰੇਟਿਸਟ ਤਾਂ ਕਹਿਣਗੇ ਜਾਂ ਸਿੱਖ ਐਕਟਿਵਿਸਟ। ਹੁਣ ਇਹ ਵੱਡੀ ਹੈਰਾਨੀ ਨਹੀਂ ਕਿ ਭਾਈ ਹਰਦੀਪ ਸਿੰਘ ਨਿੱਜਰ ਔਰ ਗੁਰਪਤਵੰਤ ਸਿੰਘ ਪੰਨੂ ਜਿਨ੍ਹਾਂ ਨੂੰ ਭਾਰਤ ਨੇ ਦਹਿਸ਼ਤਗਰਦ ਐਲਾਨਿਆ ਹੋਏ, ਉਹਨਾਂ ਦੇ ਉੱਤੇ ਯੂਆਪਾ ਲਾਇਆ ਹੋਏ, ਜਥੇਬੰਦੀ ਸਿੱਖਸ ਫਾਰ ਜਸਟਿਸ ਬੈਨ ਕੀਤੀ ਹੋਏ, ਲੇਕਿਨ ਇੰਟਰਨੈਸ਼ਨਲ ਮੀਡੀਆ ਜਿਹੜਾ ਹੈ ਉਹ ਭਾਈ ਹਰਦੀਪ ਸਿੰਘ ਨਿੱਜਰ ਨੂੰ ਵੀ ਸਿੱਖ ਐਕਟਿਵਿਸਟ ਔਰ ਇਧਰ ਵੀ ਗੁਰਪਤਵੰਤ ਸਿੰਘ ਪੰਨੂ ਨੂੰ ਸਿੱਖ ਐਕਟਿਵਿਸਟ ਫਾਰ ਖਾਲਿਸਤਾਨ ਰੈਫਰੈਂਡਮ ਪ੍ਰੋਜੈਕਟ ਕਰ ਰਿਹਾ ਹੋਏ। ਸੋ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਤਬਦੀਲੀ ਹੈ। ਔਰ ਇਸ 'ਚ ਜਿਵੇਂ ਵੀਰ ਸੰਦੀਪ ਸਿੰਘ ਹੋਰਾਂ ਨੇ ਕਿਹਾ ਕਿ ਭਾਈ ਅਮਰੀਕਾ ਨੇ ਤਾਂ ਜੋ ਆਪਣਾ ਇਹ ਸਾਰੀ ਇੰਡਾਇਕਟਮੈਂਟ ਜਿਹਦੇ ਲਈ ਲਫ਼ਜ਼ ਦੋਸ਼ ਪੱਤਰ ਹੀ ਅਸੀਂ ਕਵਾਂਗੇ, ਜਦੋਂ ਤੱਕ ਪ੍ਰੂਵ ਨਹੀਂ ਹੁੰਦੇ ਉਹ ਦੋਸ਼ ਹੀ ਹੁੰਦੇ ਨੇ, 15 ਸਫ਼ਿਆਂ ਦੀ ਇੰਡਾਇਕਟਮੈਂਟ ਹੈ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਜਿਹੜਾ ਫੈਕਟਰ ਕੌਣ ਜਿਹੜਾ ਦਿੱਲੀ 'ਚ ਉੱਚ ਅਧਿਕਾਰੀ ਜਾਂ ਉਹਦੀ ਪਛਾਣ ਨਹੀਂ ਹੈ, ਅਮਰੀਕਾ ਕੋਲ ਉਹਦੀ ਬਹੁਤ ਚੰਗੀ ਤਰ੍ਹਾਂ ਪਛਾਣ ਹੈ। ਉਹ ਤਾਂ ਉਹਨਾਂ ਨੇ ਕੋਰਟ ਡਾਕੂਮੈਂਟ ਦੇ ਵਿੱਚ ਉਹਨੂੰ ਮਾਰਕ CC1 ਕੀਤਾ ਔਰ ਸਾਡੇ ਕੋਲ ਥੋੜੀਆਂ ਇੰਡੀਕੇਸ਼ਨਸ ਨੇ ਕਿ ਵੀ ਇਹ CC1 ਵਾਲਾ ਬੰਦਾ ਕੌਣ ਹੈ, ਉਸ ਦਾ ਅਸੀਂ ਜ਼ਿਕਰ ਕਰਾਂਗੇ ਜਦੋਂ ਅਸੀਂ, ਤੁਸੀਂ ਜਿਵੇਂ ਕਿਹਾ ਉਹ ਉਸਤਾਦ ਦਾਮਨ ਪਾਕਿਸਤਾਨੀ ਸਾਡੇ ਲਹਿੰਦੇ ਪੰਜਾਬ ਦੇ ਇੱਕ ਅੱਛੇ ਸ਼ਾਇਰ ਹੋਏ ਨੇ ਤੇ ਉਹਨਾਂ ਦਾ ਇੱਕ ਕਪਲਟ ਹੈ ਕਿ ਇਹ ਕੀ ਕਰੀ ਜਾਣਾ ਹੈ, ਇਹ ਕੀ ਕਰੀ ਜਾਣਾ ਹੈ, ਲਾਈ ਲੋਈ ਜਾਣਾ, ਖਿੱਚੀ ਦਰੀ ਜਾਣਾ। ਅਸੀਂ ਉਤੋਂ ਲੋਈ ਵੀ ਲਾ ਲਈ ਹੈ ਤੇ ਥੱਲੋਂ ਜਿਹੜੀ ਹੈ ਉਹ ਦਰੀ ਵੀ ਖਿੱਚ ਲਈ ਹੈ। ਸੋ ਉਹ ਉਸ ਹਾਲਾਤ ਦੇ ਵਿੱਚ ਅੱਜ ਇਹ ਪਹੁੰਚ ਗਏ ਨੇ, ਅਰਸ਼ ਤੋਂ ਫਰਸ਼ ਤੇ ਜਿਸ ਨੂੰ ਡਿੱਗਣਾ ਕਹਿੰਦੇ ਨੇ। ਸੋ ਅਸੀਂ ਉਹਦੇ 'ਚ ਜ਼ਿਕਰ ਵੀ ਕਰਾਂਗੇ, ਪਰ ਇਸ ਤੋਂ ਪਹਿਲਾਂ ਕਿ ਮੈਂ ਅੱਗੇ ਵਧਾਂ, ਵੀਰ ਸੰਦੀਪ ਸਿੰਘ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਔਰ ਜਦੋਂ ਅਸੀਂ ਇੰਟਰਨੈਸ਼ਨਲ ਮੀਡੀਆ ਦੀ ਗੱਲ ਕਰ ਰਹੇ ਹਾਂ, ਚਾਰ ਚੁਫੇਰੇ ਇਸ ਸਾਰੀ ਤਬਦੀਲੀ ਦੀ, ਔਰ ਸਾਡੇ ਨਾਲ ਅੱਜ ਹੀ ਸੰਪਰਕ ਕੀਤਾ ਗਿਆ ਸਵੇਰੇ ਆਸਟ੍ਰੇਲੀਆ ਬ੍ਰਾਡਕਾਸਟਿੰਗ ਕਾਰਪੋਰੇਸ਼ਨ ABC, ਜਿਹੜਾ ਬਹੁਤ ਵੱਡਾ ਆਸਟ੍ਰੇਲੀਆ ਦਾ ਨੈਟਵਰਕ ਹੈ, ਉਹਨਾਂ ਦਾ ਬਿਊਰੋ ਹੈ ਇੱਕ ਵਾਸ਼ਿੰਗਟਨ DC 'ਚ। ਉਹਨਾਂ ਦੀ ਜਿਹੜੀ ਮੇਨ ਰਿਪੋਰਟਰ ਬਾਰਬਰਾ ਵੱਲੋਂ ਕਿ ਉਹ ਇੰਟਰਵਿਊ ਕਰਨਾ ਚਾਹੁੰਦੇ ਨੇ, ਉਹਨਾਂ ਦੀ ਟੀਮ ਟਰੈਵਲ ਕਰ ਰਹੀ ਹੈ। ਪਹਿਲਾਂ ਉਹ ਸਰੀ 'ਚ ਸਨ, ਟੋਰਾਂਟੋ ਸੀ, ਕੱਲ ਸ਼ਾਮ ਉਹਨਾਂ ਨੇ ਗੁਰਪਤਵੰਤ ਸਿੰਘ ਪੰਨੂ ਨੂੰ ਇੰਟਰਵਿਊ ਕੀਤਾ ਔਰ ਅੱਜ ਉਹ ਸਾਡੇ ਸਟੂਡੀਓ ਆਏ। ਆਲਮੋਸਟ 2 ਘੰਟੇ ਉਹਨਾਂ ਨੇ ਜਿਹੜਾ ਉਹ ਸਾਡੇ ਨਾਲ ਬਿਤਾਏ, ਅੱਡ-ਅੱਡ ਸਵਾਲ। ਹਾਲਾਂਕਿ ਮੈਨੂੰ ਲੱਗਦਾ ਵੀ ਇੱਕ ਬ੍ਰੌਡਰ ਸਟੋਰੀ ਹੈ ਜਿਹੜੀ ਕਿ ਉਹ ਸਾਰੀ ਅਮਰੀਕਾ ਕੈਨੇਡਾ ਦੇ ਹਵਾਲੇ ਨਾਲ ਕਰਨਗੇ। ਉਹਦੇ 'ਚ ਬਹੁਤ ਵਾਰ ਤੁਹਾਡੀਆਂ 2 ਕਲਿੱਪਸ ਹੀ ਰਹਿ ਜਾਂਦੀਆਂ ਹੁੰਦੀਆਂ, ਲੇਕਿਨ ਇਹ ਸਾਡੇ ਲਈ ਇੱਕ ਫਖਰ ਵਾਲੀ ਗੱਲ ਵੀ ਸੀ ਕਿ ਜਦੋਂ ਉਹਨਾਂ ਨੇ ਸਾਡਾ TV 84 ਦਾ ਸਾਰਾ ਨੈਟਵਰਕ ਸਟੈਂਡਿੰਗ ਔਰ ਦੂਸਰਿਆਂ ਦੇਖਿਆ, ਉਹ ਕਾਫੀ ਪ੍ਰਭਾਵਿਤ ਵੀ ਹੋਏ। ਔਰ ਕਿਉਂਕਿ
ਇਹ ਸਾਰੀ ਜਿਹੜੀ FBI ਵੱਲੋਂ ਜਿਨ੍ਹਾਂ ਨੂੰ ਵਾਰਨਿੰਗਸ ਦਿੱਤੀਆਂ ਗਈਆਂ ਹਰਦੀਪ ਸਿੰਘ ਨਿੱਜਰ ਦੇ ਮਰਡਰ ਤੋਂ ਬਾਅਦ, ਔਰ ਜਦੋਂ ਇਹ ਪਲਾਟ ਅਨਫੋਲਡ ਹੋਇਆ, ਸੋ ਮੇਰਾ ਖਿਆਲ ਹੈ ਕਿ ਵੀ ਇਸ ਸਾਰੇ ਮੁੱਦੇ ਦੇ ਉੱਤੇ, ਕਿਉਂਕਿ ਅੱਜ ਹੀ ਆਸਟ੍ਰੇਲੀਆ ਤੋਂ ਸਾਡੇ ਵੀਰ ਕਹਿ ਰਹੇ ਸੀ ਕਿ ਉਹ ਯਾਹੂ ਨਿਊਜ਼ ਤੋਂ ਬਿਨਾਂ ਕੋਈ ਉਹਨਾਂ ਦੇ ਮੁੱਖ ਧਾਰਾ ਮੀਡੀਆ 'ਚ ਕੁਝ ਨਜ਼ਰ ਨਹੀਂ ਆ ਰਿਹਾ। ਹੋ ਸਕਦਾ ਹੁਣ ਡਿਸਕਸ ਹੋਣਾ ਸ਼ੁਰੂ ਹੋਏ, ਕਿਉਂਕਿ ਇੱਥੇ ਵੀ ਇਸ ਗੱਲ ਨੂੰ ਦੇਖਣਾ ਹੋਏਗਾ ਕਿ ਜਿੱਥੇ ਜਿੱਥੇ ਇੰਡੀਅਨ ਪ੍ਰਭਾਵ ਵਾਲੇ ਲੋਕ ਬੈਠੇ ਹੋਏ ਸੀ ਜਾਂ ਬੈਠੇ ਹੋਏ ਨੇ, ਉਹਨਾਂ ਨੇ ਕੋਸ਼ਿਸ਼ ਤਾਂ ਜਿਵੇਂ ਪਹਿਲਾਂ ਸਾਨੂੰ ਨੈਗੇਟਿਵ ਬ੍ਰਸ਼ ਨਾਲ ਪੇਂਟ ਕੀਤਾ, ਬਿਲਕੁਲ, ਫਿਰ ਜਿਹੜਾ ਘਟਨਾਕ੍ਰਮ ਹੁੰਦਾ ਹੈ ਉਹਨੂੰ ਕਿਵੇਂ ਉਹਨਾਂ ਨੇ ਹਸ਼-ਹਸ਼ ਕਰਨ ਦੀ ਕੋਸ਼ਿਸ਼ ਕਰਦੇ ਨੇ। ਲੇਕਿਨ ਇਹਦੇ ਬਾਵਜੂਦ ਜਦੋਂ ਹੁਣ ਇੰਟਰਨੈਸ਼ਨਲ ਇਹ ਸਟੋਰੀ ਬਣ ਚੁੱਕੀ ਹੈ ਤੇ ਭਾਰਤੀ ਮੀਡੀਆ ਦੀ ਵੀ ਇਹ ਜਿਹੜੀ ਹੈ ਕੰਪਲਸ਼ਨ ਬਣੀ ਹੈ, ਭਾਵੇਂ ਉਹ ਇੱਕ ਤਾਂ ਅਜੇ ਉਹਨਾਂ ਦੇ ਵਿੱਚ ਜਿਸ ਨੂੰ ਤੁਸੀਂ ਕਹਿੰਦੇ ਕਿ ਵੀ ਉਹ ਬਿਲਕੁਲ ਸੁੰਨ ਮਸਾਨ ਹੋਏ ਹੋਏ ਨੇ, ਜਿਵੇਂ ਹੁੰਦਾ ਕਿ ਵੀ ਜੀ ਇਹ ਖਬਰ ਸੁਣਦਿਆਂ ਹੀ ਮੈਂ ਤਾਂ ਸੁੰਨ ਹੋ ਗਿਆ। ਹੁਣ ਸੁੰਨ ਹੋਣ ਦਾ ਮਤਲਬ ਉਹੀ ਹੈ ਜਿਹੜੇ ਸੁੰਨ ਹੋਏ ਹੋਣ ਉਹੀ ਉਹਦਾ ਮਤਲਬ ਦੱਸ ਸਕਦੇ ਆ। ਸੋ ਉਸ ਸ਼ੌਕ ਚੋਂ ਉਭਰਨ ਦੀ ਕੋਸ਼ਿਸ਼ ਕਰ ਰਹੇ ਨੇ, ਆਪਣਾ ਨੈਰੇਟਿਵ ਵੀ ਬਣਾਉਣਾ ਚਾਹੁੰਦੇ ਨੇ, ਪਰ ਨੈਰੇਟਿਵ ਕੀ ਬਣਾਉਣ? ਕੈਨੇਡਾ ਦੇ ਵੇਲੇ ਤਾਂ ਉਹਨਾਂ ਨੇ ਜੋ ਜਸਟਿਨ ਟਰੂਡੋ ਦੀ ਟ੍ਰੋਲਿੰਗ, ਜੋ ਹਾਲ, ਜੋ ਦੂਜਾ ਉਹ ਤੇ ਸੀ ਕਿ ਜੀ ਭੇਜੋ ਉੱਥੇ ਨਿਊਕਲੀਅਰ ਲੇਸਡ ਸਬਮੈਰੀਨ ਨੂੰ ਨਿਊਕ ਕਰੋ ਕੈਨੇਡਾ ਨੂੰ, ਇਹਦੀ ਕੀ ਹਸਤੀ ਹੈ, ਔਰ ਇਹ ਡਰੱਗੀ ਔਰ ਇਹ ਫਲਾਣਾ ਤੇ ਇਹ ਵੋਟਾਂ ਖਾਲਿਸਤਾਨੀਆਂ ਦੀਆਂ ਤੇ ਇੱਧਰ ਉੱਧਰ। ਹੁਣ ਜਦੋਂ ਅਮਰੀਕਾ ਨੇ ਇਸ ਸਾਰੇ ਨੂੰ ਜਿਹੜਾ ਉਹ ਇਹਨਾਂ ਦਾ ਜਿਹੜੇ ਉਹ ਆਪਣੇ ਆਪ ਹੀ ਇਹਨਾਂ ਨੇ ਆਪਣੇ ਸਿੰਘਾਂ ਨੂੰ ਤੇਲ ਲਾਇਆ ਹੋਇਆ ਸੀ ਵਿਸ਼ਵ ਗੁਰੂ ਦਾ, ਤੇ ਜਦੋਂ ਉਹਨਾਂ ਨੇ ਜਾ ਕੇ ਸਿੰਘਾਂ ਤੋਂ ਫੜਿਆ ਤੇ ਹੁਣ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਕਿ ਵੀ ਇਹ ਹਨੇਰਾ ਹੈ ਕਿ ਚਾਨਣ ਹੈ, ਇਹ ਪਾਣੀ ਹੈ ਕਿ ਧਰਤੀ ਹੈ। ਹੁਣ ਇਸ ਸਾਰੇ ਦੇ ਚੱਲਦਿਆਂ ਇਹ ਹੋਰ ਵੀ ਉਹਨਾਂ ਦੇ ਲਈ ਡਿਫਿਕਲਟ ਹੈ ਕਿ ਵੀ ਉਸ ਨੂੰ ਮੁਕਰਨ ਤੋਂ ਰਹੇ, ਔਰ ਹੁਣ ਤੁਸੀਂ ਉਹਨਾਂ ਦੀ ਬਦਲਦੀ ਪੋਜੀਸ਼ਨ, ਔਰ ਜਦੋਂ ਹੀ ਅਮਰੀਕਾ ਦੀ ਤਲਵਾਰ ਸਿਰ ਧੌਣ ਦੇ ਉੱਤੇ ਡਿੱਗਦੀ ਇਹਨਾਂ ਨੂੰ ਨਜ਼ਰ ਆ ਰਹੀ ਸੀ, ਇੱਕਦਮ ਇਹਨਾਂ ਨੇ ਕੈਨੇਡਾ ਦੇ ਵੀਜ਼ੇ ਵੀ ਖੋਲ ਦਿੱਤੇ, ਇਹ ਵੀ ਕਹਿਤਾ ਜੀ ਹੁਣ ਸੇਫ ਹੋ ਗਿਆ ਕੈਨੇਡਾ ਜਿਹੜਾ ਸਾਡੇ ਡਿਪਲੋਮੈਟਾਂ ਲਈ ਔਰ ਦੂਸਰਿਆਂ ਲਈ, ਔਰ ਫੁੱਲੀ ਇਹ ਵੀ ਕਹਿਣ ਲੱਗ ਗਿਆ ਉਹਨਾਂ ਦਾ ਹਾਈ ਕਮਿਸ਼ਨਰ ਕਿ ਜੀ ਅਸੀਂ ਤਾਂ ਚਲੋ ਇੱਕ ਗੱਲ 'ਚ ਸਾਡੇ ਇਖਤਲਾਫਾਤ ਨੇ ਜਾਂ ਵਿਰੋਧਤਾ ਨੇ, ਬਾਕੀ ਅਸੀਂ ਵਪਾਰ ਸ਼ੁਰੂ ਕਰੀਏ, ਇੱਧਰ ਕਰੀਏ ਉੱਧਰ ਕਰੀਏ। ਸੋ ਇਹ ਸਾਰਾ ਪਾਰਟ ਜਦੋਂ ਅਸੀਂ ਦੇਖ ਰਹੇ ਹਾਂ ਕਿ ਭਾਈ ਇਹ ਕਿਸ ਪਾਸੇ ਨੂੰ ਜਾ ਰਿਹਾ, ਤੇ ਇਸ ਸਭ 'ਚੋਂ ਆਉਣ ਵਾਲੇ ਦਿਨਾਂ 'ਚ ਕਿਉਂਕਿ ਜਿਹੜੀ ਇੰਡਾਇਕਟਮੈਂਟ ਜਾਂ ਦੋਸ਼ ਪੱਤਰ ਤਾਂ ਦਾਖਲ ਹੋ ਗਿਆ, ਹੁਣ ਇਹ ਜਦੋਂ ਪ੍ਰੋਗਰੈਸ ਕਰੇਗਾ ਔਰ ਇਹਦੇ 'ਚ ਜਿਹੜਾ ਸਿਰਫ ਇੱਕੋ ਹੀ ਭੇਦ, ਬਾਕੀ ਤਾਂ ਜਿਸ ਅੰਦਾਜ਼ ਦੇ ਵਿੱਚ ਇਹ ਸਾਰੀ ਸਟੋਰੀ ਰਿਲੇਟ ਕੀਤੀ ਗਈ ਹੈ, ਕੱਲ ਸਾਡੇ ਬਹੁਤ ਸਾਰੇ ਦਰਸ਼ਕਾਂ ਨੇ ਪਸੰਦ ਕੀਤਾ ਕਿ ਅਸੀਂ ਬੇਸ਼ੱਕ ਉਹ ਇੱਕ ਲੰਬਾ ਵੀ ਹੋਇਆ ਸੈਗਮੈਂਟ, ਥੋੜਾ ਡਿਲੇ ਵੀ ਹੋਇਆ, ਲੇਕਿਨ ਕਿ 15 ਪੇਜਿਸ ਦੀ ਜਿਹੜੀ ਇੰਡਾਇਕਟਮੈਂਟ ਹੈ ਦੋਸ਼ ਪੱਤਰ, ਉਸ ਨੂੰ ਅਸੀਂ ਆਪਣੇ ਪੰਜਾਬੀ ਸਾਡੇ ਕਿਉਂਕਿ ਵਿਊਅਰਸ਼ਿਪ ਵੱਡੀ ਹੈ ਉਹਨਾਂ ਦੇ ਨਾਲ ਅਸੀਂ ਸ਼ੇਅਰ ਕੀਤਾ ਪੰਜਾਬੀ ਦੇ ਵਿੱਚ ਜੀ। ਔਰ ਇਹ ਇੱਕ ਅੰਡਰਸਟੈਂਡਿੰਗ ਵੀ ਹੁੰਦੀ ਹੈ ਜਦੋਂ ਅਸੀਂ, ਕਿਉਂਕਿ ਹਰ ਮੁਲਕ ਦਾ ਆਪਣਾ ਲੀਗਲ ਸਿਸਟਮ ਹੈ, ਅਮਰੀਕਨ ਲਾਅ ਸਿਸਟਮ, ਹੁਣ ਜਿਵੇਂ ਕੈਨੇਡਾ, UK, ਆਸਟ੍ਰੇਲੀਆ ਜਾਂ ਭਾਰਤ ਜਿਹੜੀਆਂ ਇਹ ਕਿਉਂਕਿ ਬ੍ਰਿਟਿਸ਼ ਕਾਲੋਨੀ ਸੀ, ਇਹਨਾਂ ਦਾ ਲਾਅ ਸਿਸਟਮ ਜਾਂ ਇਹਨਾਂ ਦਾ ਜੂਰਿਸਪ੍ਰੂਡੈਂਸ ਆਲਮੋਸਟ ਇੱਕੋ ਜਿਹਾ ਹੈ। ਅਮਰੀਕਾ ਦਾ ਮੇਲ ਨਹੀਂ ਖਾਂਦਾ, ਇਸ ਲਈ ਜਿਹੜੇ ਅਮਰੀਕਾ 'ਚ ਆਉਂਦੇ ਨੇ ਉੱਥੋਂ ਲਾਅ ਕਰਕੇ ਇੱਥੇ ਉਹ ਸਿੱਧੇ ਫਿੱਟ ਨਹੀਂ ਹੁੰਦੇ, ਉਹਨਾਂ ਨੂੰ LLM ਦੇ ਵਿੱਚ ਮਾਸਟਰਸ ਕਰਨੀ ਪੈਂਦੀ ਹੈ, ਜਿਹਦੇ 'ਚ ਕਿ ਫਿਰ ਉਹ ਅਮਰੀਕਨ ਲਾਅ ਦੇ ਨਾਲ ਫੈਮਿਲੀਅਰ ਹੁੰਦੇ ਨੇ, ਔਰ ਕੱਲਾ LLM ਕਰਕੇ ਵੀ ਪ੍ਰੈਕਟਿਸ ਨਹੀਂ ਹੁੰਦੀ, ਫਿਰ ਤੁਹਾਨੂੰ ਜਿਸ ਸਟੇਟ 'ਚ ਤੁਸੀਂ ਪ੍ਰੈਕਟਿਸ ਕਰਨਾ ਚਾਹੁੰਦੇ ਹੋ ਉਹਦਾ ਬਾਹਰ ਐਗਜ਼ਾਮ ਹੁੰਦਾ ਹੈ। ਅਮਰੀਕਾ ਦੀਆਂ 50 ਸਟੇਟਾਂ ਨੇ, ਹਰ ਸਟੇਟ ਦਾ ਵੱਖਰਾ ਹੈ। ਸੋ ਇਹ ਸਾਰੇ 'ਚੋਂ ਫਿਰ ਇਹਨਾਂ ਦਾ ਜਿਹੜਾ ਸਿਸਟਮ ਹੈ ਸਾਰਾ, ਹੁਣ ਜਿਵੇਂ ਹੁਣ ਬਹੁਤ ਸਾਰਿਆਂ ਨੂੰ ਹੋਇਆ ਕਿ ਵੀ ਇਹ ਜੂਰੀ ਦੀ ਐਕੂਜ਼ੇਸ਼ਨ ਕਿਵੇਂ ਇਹ ਦਾਖਲ ਹੋਇਆ, ਅੱਗੇ ਕੀ ਪ੍ਰੋਗਰੈਸ ਹੋਏਗੀ। ਸੋ ਅਸੀਂ ਕੋਸ਼ਿਸ਼ ਕਰਾਂਗੇ ਕਿਸੇ ਦਿਨ ਇਸ ਵਿਸ਼ੇ ਦੇ ਉੱਤੇ ਵੀ ਗੱਲ ਕਰੀਏ, ਲੇਕਿਨ ਇਸ ਸਾਰੇ ਚੋਂ ਇੱਕ ਗੱਲ ਜਿਹੜੀ ਬੜੀ ਸਪਸ਼ਟ ਹੋਈ, ਔਰ ਇਨਾ ਕਲੀਨ ਆਪਰੇਸ਼ਨ ਅਮਰੀਕਨ ਏਜੰਸੀਆਂ ਨੇ ਕੀਤਾ, ਜਿਸ ਦੇ ਨਤੀਜੇ ਵਜੋਂ ਜਿੰਨੇ ਵੀ ਸਬੂਤ ਨੇ ਇਹਦੇ 'ਚ ਤਾਂ ਉਹਨਾਂ ਨੇ ਉਸ ਸਾਰੇ ਘਟਨਾਕ੍ਰਮ ਨੂੰ ਸਿਲਸਿਲੇਵਾਰ ਕੇ ਕਿਵੇਂ ਇਸ ਦੀ ਸ਼ੁਰੂਆਤ ਹੁੰਦੀ ਹੈ, ਕਿਵੇਂ CC1 ਜਿਹੜਾ ਇੱਕ ਉੱਚ ਅਧਿਕਾਰੀ ਹੈ ਜਿਹੜਾ ਕਲੇਮ ਕਰਦਾ ਹੈ ਕਿ ਉਹ ਨੈਸ਼ਨਲ ਸਿਕਿਉਰਿਟੀ ਦੇ ਨਾਲ ਵੀ, ਇੰਟੈਲੀਜੈਂਸ ਨਾਲ ਵੀ ਰਿਹਾ, ਔਰ CRPF ਦੇ ਵਿੱਚ
ਉਹਨੇ ਵੱਡਾ ਅਰਸਾ ਜਿਹੜਾ ਉਹ ਸਰਵ ਕੀਤਾ ਹੈ। ਉਹ ਜਿਹੜਾ ਨਿਖਲ ਗੁਪਤੇ ਨੂੰ, ਜਿਹੜਾ ਕਿ ਨਿਖਲ ਗੁਪਤਾ ਇੰਟਰਨੈਸ਼ਨਲ ਲੈਵਲ ਦਾ ਬਦਨਾਮ ਜਿਹੜਾ ਹੈ ਉਹ ਸਮਗਲਰ ਹੈ, ਉਹ ਟ੍ਰੇਡ ਜਿਹੜਾ ਵੈਪਨਸ ਔਰ ਨਾਰਕੋਟਿਕਸ ਨਸ਼ੀਲੀਆਂ ਦਵਾਈਆਂ ਦਾ, ਔਰ ਉਸ ਦਾ ਗੁਜਰਾਤ ਕਨੈਕਸ਼ਨ ਵੀ ਹੈ। ਹੁਣ ਇਹ ਅੱਜ ਮੀਡੀਆ ਦਾ ਇੱਕ ਹਿੱਸਾ ਇਹ ਵੀ ਜ਼ਿਕਰ ਕਰ ਰਿਹਾ ਸੀ ਜੀ ਕਿ ਗੁਜਰਾਤ ਕਨੈਕਸ਼ਨ ਕੀ ਹੈ, ਲੇਕਿਨ ਅੱਜ ਮੈਂ ਦੇਖ ਰਿਹਾ ਸੀ ਤੁਸੀਂ ਇਹਨਾਂ ਦੀ ਸ਼ਰਾਰਤ ਕਿ ਪੰਜਾਬ ਓਰੀਜਨ ਉਹਨੂੰ ਕਹਿਣ ਲੱਗ ਗਏ ਕਿ ਪੰਜਾਬੀ ਬਾਣੀਆਂ ਹੋਏਗਾ ਗੁਪਤਾ। ਪਰ ਜਦੋਂ ਗੁਜਰਾਤ ਕਨੈਕਸ਼ਨ ਦੀ ਗੱਲ ਆਉਂਦੀ ਹੈ ਤੇ ਫਿਰ ਬਹੁਤ ਸਾਰਾ ਇਹ ਸਾਰੇ ਅੰਬਾਨੀ ਅਡਾਨੀ ਇਹ ਸਾਰੀ ਕਲਾਸ, ਔਰ ਜਦੋਂ ਈਵਨ ਡਰੱਗਸ ਪੰਜਾਬ ਦੇ ਵਿੱਚ ਤਾਂ ਕਿਤੇੋਂ 10 ਗ੍ਰਾਮ ਮਿਲ ਜਾਏ ਤਾਂ ਖਬਰ ਬਣੀ ਹੁੰਦੀ ਹੈ। ਔਰ ਬਹੁਤ ਜਦੋਂ ਕਦੇ ਖਬਰ ਆਈ ਕਿ ਗੁਜਰਾਤ, ਕਿਉਂਕਿ ਗੁਜਰਾਤ ਦੇ ਨਾਲ ਵੀ ਬਾਰਡਰ ਪਾਕਿਸਤਾਨ ਦਾ ਉਹ ਦੂਸਰੇ ਪਾਸਿਓਂ ਵਾਟਰ ਰਾਹੀਂ ਲੱਗਦਾ ਹੈ, ਕਿ ਉੱਥੇ ਤਾਂ ਕੁਇੰਟਲਾਂ ਦੇ ਹਿਸਾਬ ਕੋਕੇਨ ਫੜੀ ਗਈ ਸੀ ਇੱਕ ਅੱਧੀ ਵਾਰੀ, ਉਹ ਵੀ ਕਿਸੇ ਓਨੈਸਟ ਅਧਿਕਾਰੀ ਨੇ ਫੜ ਲਈ ਹੋਣੀ ਹੈ। ਸੋ ਗੁਜਰਾਤ ਇੱਕ ਬੜਾ ਵੱਡਾ ਸੈਂਟਰ, ਇਹ ਕਹਿਣ ਨੂੰ ਤਾਂ ਇਹ ਹਮੇਸ਼ਾ ਪਾਕਿਸਤਾਨ ਔਰ ਪੰਜਾਬ ਦੇ ਜਿਹੜਾ ਬਾਰਡਰ ਲੱਗਦਾ ਉਹਨੂੰ ਬਦਨਾਮ ਕਰਨਗੇ, ਹਾਲਾਂਕਿ 500-600 ਕਿਲੋਮੀਟਰ ਦਾ ਬਾਰਡਰ ਜਿਹੜਾ ਪਾਕਿਸਤਾਨੀ ਪੰਜਾਬ ਦੇ ਨਾਲ ਸਾਡੇ ਪੰਜਾਬ ਦਾ ਲੱਗਦਾ ਹੈ, ਵਾਘੇ ਤੋਂ ਹੁਸੈਨੀਵਾਲਾ ਤੱਕ, ਇਹ ਤਾਂ ਵਾਇਲਡ ਹੈ, ਤਾਰ ਲੱਗੀ ਹੋਈ ਹੈ, ਉਹਦੇ 'ਚ ਵੀ ਕਰੰਟ ਛੱਡਿਆ ਹੋਇਆ, ਕੋਈ ਪਰਿੰਦਾ ਕੋਈ ਚਰਿੰਦਾ ਉੱਥੋਂ ਕ੍ਰਾਸ ਨਹੀਂ ਕਰ ਸਕਦਾ। ਔਰ ਵੱਡਾ ਜਿਹੜਾ ਐਂਟਰੀ ਪੁਆਇੰਟ ਡਰੱਗਸ ਦਾ, ਨਾਰਕੋਟਿਕਸ ਦਾ, ਉਹ ਗੁਜਰਾਤ ਹੈ। ਔਰ ਗੁਜਰਾਤ ਪੋਰਟ ਜਿਹੜੀ ਹੈ ਉਹਦਾ ਠੇਕਾ ਅਡਾਨੀ ਦੇ ਕੋਲ ਹੈ, ਸਾਰਾ ਕੰਟਰੋਲ। ਹੁਣ ਜਿਉਂ ਹੀ ਇਸ ਦਾ ਜਿਹੜਾ ਗੁਜਰਾਤ ਕਨੈਕਸ਼ਨ ਸਾਹਮਣੇ ਆਇਆ, ਕਿਉਂਕਿ ਜਿਹੜਾ CC1 ਹੈ, ਜਿਹੜਾ ਦਿੱਲੀ ਦੇ ਵਿੱਚ ਬੈਠਾ ਮੇਨ ਹੈਂਡਲਰ ਹੈ ਰਾਹ ਦਾ, ਉਹ ਉਹਨੂੰ ਜਿਹੜੀ ਡੀਲ ਬਣਾ ਰਿਹਾ, ਇਹੀ ਨਹੀਂ ਕਿ ਵੀ ਉਹ $1 ਲੱਖ ਮਾਰਨ ਦੀ ਡੀਲ ਬਣਾ ਰਿਹਾ, ਉਸ ਤੋਂ ਪਹਿਲਾਂ ਡੀਲ ਹੀ ਇਹ ਹੈ ਵੀ ਤੇਰੇ ਖਿਲਾਫ ਜਿਹੜੇ ਗੁਜਰਾਤ 'ਚ ਡਰੱਗ ਨਾਲ ਰਿਲੇਟਡ ਕੇਸ ਨੇ, ਕਿਉਂਕਿ ਉਹ ਜਿਹੜਾ ਹੈ ਉਹ ਇੰਟਰਨੈਸ਼ਨਲ ਸਮਗਲਰ ਹੈ, ਉਹਨੂੰ ਖਤਮ ਕਰਾ। ਉਹਨੇ ਕਿਹਾ ਜੀ ਮੇਰੀ ਗੱਲ ਹੋ ਗਈ ਹੈ DGP ਨਾਲ ਔਰ ਉਹ ਖਤਮ, ਔਰ ਮੈਂ ਤੈਨੂੰ ਤੇਰੇ ਬੌਸ ਨਾਲ ਮਿਲਾ ਵੀ ਦਿਆਂਗਾ, ਹੁਣ ਤੈਨੂੰ ਕੋਈ ਜਿਹੜਾ ਗੁਜਰਾਤ ਪੁਲਿਸ ਦਾ ਕੋਈ ਬੌਦਰ ਨਹੀਂ ਕਰੇਗਾ। ਹੁਣ ਇਹ ਜਿਹੜੇ ਸਾਰੇ ਸਬੂਤ ਨੇ ਉਹਨਾਂ ਦੇ ਕੋਲ, ਪੂਰਾ ਆਡੀਓ ਵੀਡੀਓ ਜੋ ਵੀ ਇਲੈਕਟ੍ਰੋਨਿਕ ਸਿਗਨਲਿੰਗ ਔਰ ਇਹ ਸਾਰੇ ਮੌਜੂਦ ਨੇ। ਫਿਰ ਥਰਡ ਪਾਰਟ, ਕਿਉਂਕਿ 1 ਲੱਖ 'ਚ ਡੀਲ ਹੁੰਦੀ ਹੈ ਤੇ ਉਹ ਜਿਹੜਾ ਮੇਨ ਬੰਦਾ ਜਿਹਨੇ ਕਰਨਾ, ਉਹ ਨਿਊਯਾਰਕ ਦੇ ਵਿੱਚ ਫਿਰ ਸ਼ਾਪ ਅਰਾਊਂਡ ਕਰਦਾ। ਹੁਣ ਇਹਦੇ 'ਚ ਵੀ ਜਦੋਂ ਤੁਸੀਂ ਗੈਂਗਸਟਰਾਂ ਨੂੰ ਜਾਂ ਜਿਹਨੂੰ ਫਰੋਤੀ ਤਾਂ ਨਹੀਂ ਲਫ਼ਜ਼ ਹੁੰਦਾ, ਜਿਹਨੂੰ ਸਪਾਰੀ ਉੱਥੋਂ ਵਾਲੇ ਕਹਿੰਦੇ ਨੇ, ਇੱਥੇ ਜਿਹੜਾ ਉਹ ਕੋਈ ਹੋਰ ਲਫ਼ਜ਼ ਇਸਤੇਮਾਲ ਹੁੰਦਾ, ਔਰ ਉਹਦੇ ਲਈ ਤਾਂ ਈਵਨ ਇੱਕ ਡਾਰਕ ਵੈਬ ਨਾਂ ਦਾ ਵੈਬਸਾਈਟ ਵੀ ਹੈ ਜਿੱਥੇ ਕਿ ਜਿਹੜੇ ਨੇ ਉਹ ਹਾਇਰ ਕੀਤੇ ਜਾਂਦੇ ਨੇ। ਔਰ ਇਹ ਈਵਨ ਹਰਦੀਪ ਸਿੰਘ ਨਿੱਜਰ ਦੇ ਮਾਮਲੇ ਵੇਲੇ ਵੀ ਸਾਹਮਣੇ ਆਇਆ ਕਿ ਜਦੋਂ ਉਹਨਾਂ ਨੇ ਇੱਕ ਇਸ ਕਿਸਮ ਦੇ ਵੈਬ ਦੇ ਉੱਤੇ ਇੱਕ ਜਿਹੜਾ ਕਿਲਰ ਗੈਂਗ ਕਰ ਲਈ, ਤੇ ਜਦੋਂ ਉਹਨਾਂ ਨੂੰ ਟਾਰਗੇਟ, ਉਹ ਕੋਈ ਪੰਜਾਬ ਦੇ ਮੁੰਡੇ ਹੋਣਗੇ ਕਿਉਂਕਿ ਉਹ ਵੀ ਗੈਂਗਸਟਰ ਕਿਸੇ ਵੀ ਪਾਸਿਓਂ ਹੁੰਦੇ ਨੇ, ਤੇ ਉਹਨਾਂ ਨੂੰ ਜਦੋਂ ਉਹਦਾ ਹਰਦੀਪ ਸਿੰਘ ਨਿੱਜਰ ਦਾ ਨਾਂ ਦਿੱਤਾ ਗਿਆ ਤਾਂ ਉਹਨਾਂ ਨੇ ਨਾ ਕਰਤੇ। ਉਹਨਾਂ ਨੇ ਕਿਹਾ ਵੀ ਨਾ, ਅਦਰਵਾਈਜ਼ ਈਵਨ ਇਹਨਾਂ ਗੈਂਗਸਟਰਾਂ 'ਚ ਵੀ ਇਹ ਹੁੰਦਾ ਹੈ ਵੀ ਜੇ ਤੁਸੀਂ ਆਪਣੀ ਕਮਿਊਨਿਟੀ ਦੇ ਨਾਲ ਨਹੀਂ ਕਰਨਾ ਤੇ ਫਿਰ ਉਹ ਦੂਜਿਆਂ ਨਾਲ ਡੀਲ ਕਰਦੇ ਨੇ, ਜਿਵੇਂ ਉੱਥੇ ਵਿਤਨਾਮੀ ਗੈਂਗਾਂ ਨੇ ਜਾਂ ਦੂਸਰੀਆਂ ਨੇ ਕਿ ਤੁਸੀਂ ਆਹ ਕੰਮ ਕਰੋ ਤੇ ਅਸੀਂ ਤੁਹਾਡਾ ਇੰਟਰ ਨਾ ਕਰਾਂਗੇ। ਇੱਕ ਬੜਾ ਗੰਦਾ ਇਹ ਡਾਰਕ ਏਰੀਆ ਹੈ ਜਿਸ ਦੇ ਵਿੱਚ ਸਿਰਫ ਤੇ ਸਿਰਫ ਮਨੀ ਕਾਊਂਟ ਕੀਤੀ ਜਾਂਦੀ ਹੈ, ਹਿਊਮਨ ਲਾਸ਼ਾਂ ਜਾਂ ਬਲੱਡ ਜਿਹੜਾ ਹੈ ਉਹ ਮੈਟਰ ਹੀ ਨਹੀਂ ਕਰਦਾ। ਉਹਨਾਂ ਨੂੰ ਤੁਸੀਂ ਐਨ ਤੁਰਨ ਮੌਕੇ ਟਾਰਗੇਟ ਦੇਣਾ ਹੁੰਦਾ ਹੈ, ਪਛਾਣ ਦੇਣੀ ਹੁੰਦੀ ਹੈ ਉਹਨਾਂ ਨੂੰ। ਤੁਸੀਂ ਜੋ ਅਸੀਂ ਇਹ 15 ਸਫ਼ਿਆਂ ਦੇ ਇੰਡਾਇਕਟਮੈਂਟ 'ਚ ਦੇਖਦੇ ਹਾਂ ਕਿ ਵੀ ਉਹ ਕਿਵੇਂ ਤਜਵੀਜ਼ ਕਰ ਰਹੇ ਨੇ, ਉਹ ਸਾਰਾ ਪਾਰਟ ਜਿਹੜਾ ਮੇਨ ਹੈਂਡਲਰ ਜਿਹੜਾ ਰਾਹ ਦਾ ਬੰਦਾ ਉੱਥੇ ਬੈਠਾ ਉਹ ਪ੍ਰੋਵਾਈਡ ਕਰ ਰਿਹਾ। ਤਸਵੀਰਾਂ ਵੀ ਐਪ ਦੇ ਰਾਹੀਂ ਚੇਂਜ ਕਰਕੇ ਕਿ ਜਿਓਗ੍ਰਾਫਿਕਲੀ ਕਿੱਥੇ ਹੈ, ਘਰ ਦੇ ਜਾਂ ਫੋਟੋਆਂ ਕੀ ਟਾਈਮਿੰਗ ਹੈ ਉਹਦਾ। ਫਿਰ ਉਹ ਸੁਜੈਸਟ ਵੀ ਕਰ ਰਿਹਾ ਕਿ ਵੀ ਜੇ ਤੁਸੀਂ ਲੀਗਲ ਐਡਵਾਈਸ ਲੈਣ ਦੇ ਬਹਾਨੇ ਮਿਲ ਲਓ, ਦੂਸਰਾ ਕਰ ਲਓ। ਸੋ ਜਦੋਂ ਤੁਸੀਂ ਇਸ ਸਾਰੇ ਨੂੰ ਦੇਖਦੇ ਹੋ, ਔਰ ਕੱਲ ਹੀ ਮੈਂ ਕੈਨੇਡੀਅਨ ਇੱਕ ਜਿਹੜਾ ਸਾਬਕਾ ਉਹਨਾਂ ਦਾ ਸੀਸਸ ਦਾ ਚੀਫ ਕੈਨੇਡੀਅਨ ਇੰਟੈਲੀਜੈਂਸ ਦਾ, ਉਹਦਾ ਇੱਕ ਇੰਟਰਵਿਊ ਦੇਖ ਰਿਹਾ ਸੀ ਤਾਂ ਉਹਨੇ ਪੁੱਛਿਆ, ਜਿਹੜਾ ਇੰਟਰਵਿਊਅਰ ਸੀ, ਉਹਨੇ ਕਿਹਾ ਕਿ ਵੀ ਤੂੰ ਵੀ ਸੀਸਸ ਦਾ ਚੀਫ ਰਿਹਾ ਕੈਨੇਡੀਅਨ ਇੰਟੈਲੀਜੈਂਸ ਦਾ, ਇਸ ਸਾਰੇ ਚੋਂ ਕੀ ਦੇਖਦਾ? ਉਹ ਕਹਿੰਦਾ ਕਿ ਵੀ ਇਹ ਤਾਂ ਦਿਸ ਸੀਮਸ ਟੂ ਮੀ ਲਾਈਕ
ਹਾਲੀਵੁੱਡ ਫਿਲਮ ਪਲਾਟ ਕਿ ਜਿਵੇਂ ਤੁਸੀਂ ਇੱਕ ਫਿਲਮ ਦੀ ਕਹਾਣੀ ਸਿਰਜ ਰਹੇ ਹੁੰਦੇ ਹੋ ਔਰ ਤੁਹਾਨੂੰ ਲੱਗ ਰਿਹਾ ਵੀ ਇਹ ਅਸਲ ਦੇ ਵਿੱਚ ਇਵੇਂ ਵਾਪਰ ਰਿਹਾ ਔਰ ਇਹ ਹੁਣ ਇਹਨਾਂ ਦੀ ਮੁਸਤੈਦੀ ਹੈ ਔਰ ਸਾਡੀ ਖੁਸ਼ਕਿਸਮਤੀ ਹੈ ਕਿ ਇਨਫੈਕਟ ਜਿਹੜਾ ਉਹ ਅੱਗੋਂ ਹਾਇਰ ਕਰਦਾ ਹੈ ਜਿਹੜਾ ਉਹਦਾ ਮੇਨ ਗੁਪਤਾ ਹੈ ਉਹ ਉੱਥੇ ਅੱਗੇ ਬੈਠੇ ਹੋਏ ਨੇ ਅਮਰੀਕਨ ਏਜੰਸੀਆਂ ਵਾਲੇ ਉਹ ਡੀਲ ਵੀ ਕਰਦੇ ਨੇ ਫਿਰ ਉਹਦੀ ਸਟਿਲ ਫੋਟੋ ਗੱਲ ਅਸੀਂ ਆਪਣੇ ਸ਼ੋਅ 'ਚ ਵੀ ਦਿਖਾਈ ਸੀ ਕਿ 15,000 ਜਿਹੜੇ ਕੈਸ਼ ਵੈਨ ਦੇ ਵਿੱਚ ਦਿੱਤੇ ਜਾ ਰਹੇ ਨੇ ਔਰ ਫਿਰ ਐਨ ਜਦੋਂ 22 ਜੂਨ ਨੂੰ ਵਾਪਸ ਚਲਾ ਜਾਂਦਾ ਮੋਦੀ ਤੇ ਉਹਨੂੰ ਆਰਡਰ ਕਰਦਾ ਕਿ ਬਈ ਨਾਓ ਫਿਨਿਸ਼ ਦਾ ਜੌਬ ਔਰ ਉਹ ਬਿਲਕੁਲ ਫਿਨਿਸ਼ਿੰਗ ਆਪਣੇ ਵੱਲੋਂ ਉਹ ਬੈਠਾ ਹੈ ਉੱਥੇ ਨਿਖਿਲ ਗੁਪਤਾ ਕਿ ਵੀ ਇਹ ਗੱਲ ਮੁੱਕ ਗਈ ਪਰ ਐਨ 30 ਜੂਨ ਨੂੰ ਫਿਰ ਅਮਰੀਕਾ ਐਡਮਿਨਿਸਟ੍ਰੇਸ਼ਨ ਨੂੰ ਚੈੱਕ ਰਿਪਬਲਿਕ ਵਾਲਿਆਂ ਨੂੰ ਕਹਿੰਦਾ ਕਿ ਭਾਈ ਇੱਥੋਂ ਹੀ ਜਾਂਦਾ ਉਹ ਪਵਨ ਕੁਮਾਰ ਉੱਥੇ ਹੀ ਉਹਨੂੰ ਜਿਹੜਾ ਪਹਿਲਾਂ ਇੰਡੀਆ ਹਾਂ ਇੱਕ ਦਾ ਮਿਸਿੰਗ ਲਿੰਕ ਇਹ ਹੈ ਕਿ ਨਿਖਿਲ ਗੁਪਤਾ ਦੀ ਜਿਹੜਾ ਮੇਨ ਹੈਂਡਲਰ ਹੈ ਜਿਹੜਾ CRPF ਨਾਲ ਆਪਣਾ ਸਬੰਧ ਔਰ ਰਾਤ ਉਹਦੇ ਨਾਲ ਮੁਲਾਕਾਤ ਵੀ ਹੁੰਦੀ ਹੈ ਔਰ ਉਹ ਉਹਨੂੰ ਇਹ ਵੀ ਕਹਿੰਦਾ ਕਿ ਵੀ ਇਹ ਤੂੰ ਨਿਬੇੜੋ ਸਾਡੇ ਕੋਲ ਮਲਟੀਪਲ ਟਾਰਗੇਟ ਨੇ ਤੁਹਾਨੂੰ 2-3 ਹਰ ਮਹੀਨੇ ਦੇ ਦਿਆ ਕਰਾਂਗੇ ਐਂਡ ਇਹ ਜਿਹੜਾ ਫਿਰ ਜਿੱਦਣ ਹਰਦੀਪ ਨਿੱਜਰ ਦਾ ਮਰਡਰ ਹੁੰਦਾ ਹੈ ਅਜੇ ਮਤਲਬ ਇਹ ਖਬਰ ਵੀ ਬਾਹਰ ਨਹੀਂ ਆਈ ਤੇ ਇਮੀਡੀਏਟ ਬਾਅਦ ਜਿਹੜੀ ਹੈ ਉਹਦੀ ਬੋਡੀ ਜਿਹੜੀ ਗੱਡੀ 'ਚ ਪਈ ਹੈ ਜਿਹਦੀ ਫੋਟੋ ਕਿਤੇ ਹੋਰ ਨਹੀਂ ਆਈ ਹੈ ਉਹ ਉਸੇ ਸ਼ਾਮ ਹੀ ਜਿਹੜਾ ਉਹ ਉਹਨੂੰ ਭੇਜ ਰਿਹਾ ਹੈ ਕਿ ਜੀ ਇਹ ਫਿਨਿਸ਼ ਹੋ ਗਿਆ ਕੰਮ ਐਂਡ ਨਾਓ ਯੂ ਕੈਨ ਗੋ ਹੈਡ ਐਂਡ ਡੂ ਦਾ ਅਦਰ ਵਨ ਹੁਣ ਉਸ ਚੋਂ ਇਹ ਗੱਲ ਜ਼ਾਹਰ ਹੋਈ ਕਿ ਵੀ ਹੁਣ ਜਿਨ੍ਹਾਂ ਨੂੰ ਉੱਥੇ ਸੁਪਾਰੀ ਦਿੱਤੀ ਹੋਈ ਸੀ ਨਿੱਜਰ ਦੀ ਉਹਨਾਂ ਨੇ ਜਦੋਂ ਉਹਨੂੰ ਮਾਰ ਲਿਆ ਤਾਂ ਫੋਟੋਆਂ ਉਹਨਾਂ ਨੇ ਹੀ ਲਈਆਂ ਕਿਉਂਕਿ ਉਹਨਾਂ ਦੀ ਕੈਨੇਡੀਅਨ ਪੁਲਿਸ ਰਾਹੀਂ ਤਾਂ ਨਹੀਂ ਸੀ ਸੋਰਸ ਕੇ ਉਸੇ ਸ਼ਾਮ ਉਹ ਭੇਜ ਰਿਹਾ ਉਹ ਫਿਰ ਜਿਨ੍ਹਾਂ ਨੂੰ ਜੌਬ ਦਿੱਤਾ ਹੁੰਦਾ ਉਹ ਐਜ਼ ਏ ਪ੍ਰੂਫ ਕਿ ਵੀ ਜੋ ਸਾਨੂੰ ਟਾਸਕ ਦਿੱਤੀ ਸੀ ਵੀ ਹੈਵ ਕੰਪਲੀਟਡ ਇਟ ਉਹ ਉਹਨਾਂ ਨੂੰ ਕਰਦੇ ਨੇ ਸੋ ਇਸ ਲੈਵਲ ਦੀ ਜਿਹੜੀ ਇਨਵੋਲਵਮੈਂਟ ਦਿੱਲੀ 'ਚ ਬੈਠਿਆ ਔਰ ਉਹ ਸਾਰਾ ਜਦੋਂ ਇਹ ਸਭ ਕੁਝ ਬਾਹਰ ਆ ਗਿਆ ਹੁਣ ਇਹ ਸਾਰਾ ਕੁਝ ਵਾਪਰ ਰਿਹਾ ਹੈ ਜੂਨ ਦੇ ਮਹੀਨੇ 'ਚ ਪਲੈਨਿੰਗ ਜਿਹੜੀਆਂ ਨੇ ਉਹ ਮਈ ਤੋਂ ਅਸੀਂ ਜਿਹੜੀ ਆ ਉਹ ਡਿਸਕਸ ਕੀਤਾ ਕਿ ਭਾਈ ਕੀ ਚੱਲ ਕਿਉਂਕਿ ਅਮਰੀਕਾ ਕੈਨੇਡਾ 'ਚ ਜੂਨ 'ਚ ਵਾਪਰਾਇਆ ਜਾਂਦਾ ਹੈ ਔਰ ਹਰਦੀਪ ਸਿੰਘ ਨਿੱਜਰ ਦੇ ਮਰਡਰ ਤੋਂ 3 ਦਿਨ ਪਹਿਲੇ ਅਵਤਾਰ ਸਿੰਘ ਖੰਡੇ ਦਾ ਬਰਮਿੰਗਮ ਦੇ ਵਿੱਚ ਜਿਹੜਾ ਉਹ ਕੈਮੀਕਲ ਵੈਪਨ ਨਾਲ ਮਰਡਰ ਕੀਤਾ ਜਾਂਦਾ ਉਸ ਤੋਂ 2-3 ਹਫ਼ਤੇ ਪਹਿਲਾਂ ਮਈ ਮਹੀਨੇ ਦੇ ਵਿੱਚ ਪਰਮਜੀਤ ਸਿੰਘ ਪੰਜਵੜ ਦਾ ਲਾਹੌਰ 'ਚ ਕੀਤਾ ਜਾਂਦਾ ਸੋ ਜਿਹੜੇ ਰਾਹ ਦੇ ਸੈੱਲ ਇਹਨਾਂ ਦੇ ਸਟੇਸ਼ਨ ਹੈਡ ਇਹਨਾਂ ਮੁਲਕਾਂ ਦੇ ਵਿੱਚ ਸੀ ਇਹ ਫੁੱਲੀ ਜਿਹੜੇ ਨੇ ਅਪ੍ਰੈਲ ਤੋਂ ਬਾਅਦ ਐਕਟਿਵ ਕਰ ਦਿੱਤੇ ਜਾਂਦੇ ਨੇ ਔਰ ਮੌਕਾ ਕਈ ਵਾਰ ਟਾਰਗੇਟ ਤੱਕ ਪਹੁੰਚਣ ਲਈ ਕੋਈ ਰੁਕਾਵਟ ਆ ਗਈ ਫਿਰ ਉਹਨੂੰ ਪੁੱਲ ਬੈਕ ਕਰ ਲਿਆ ਹੁਣ ਇਸ ਸਾਰੇ ਦੇ ਵਿੱਚ ਜਿਹੜਾ ਪਾਰਟ ਅੱਜ ਦੀ ਜਿਹੜੀ ਲੀਡ ਖਬਰ ਅਸੀਂ ਪਹਿਲਾਂ ਡਿਸਕਸ ਕਰਾਂਗੇ ਕਿ ਇਹਦੇ 'ਚ ਕੀ ਹੋ ਸਕਦਾ ਹੁਣ ਜਿਹੜੀ ਡੇਟਲਾਈਨ ਸਾਨੂੰ ਲੱਗਦੀ ਹੈ ਕਿ ਵੀ ਇਹ ਬੇਸ਼ੱਕ ਜੂਨ ਦੇ ਵਿੱਚ ਅਮਰੀਕਾ ਨੇ ਤਾਂ ਹਰਦੀਪ ਸਿੰਘ ਨਿੱਜਰ ਦੇ ਮਰਡਰ ਤੋਂ 4 ਦਿਨ ਬਾਅਦ ਜਿਵੇਂ 18 ਜੂਨ ਨੂੰ ਮਰਡਰ ਹੁੰਦਾ 22 ਜੂਨ ਨੂੰ ਜਿਵੇਂ ਮੈਨੂੰ ਵਾਰਨਿੰਗ ਆਈ FBI ਦੀ ਜਾਂ ਭਾਈ ਹਿੰਮਤ ਸਿੰਘ ਨੂੰ ਆਈ ਜਾਂ ਡਾਕਟਰ ਪ੍ਰਿਤਪਾਲ ਸਿੰਘ ਨੂੰ ਆਈ ਜਾਂ ਮਨਿੰਦਰ ਸਿੰਘ ਹੋਰਾਂ ਨੂੰ ਸਰੀ 'ਚ ਆਈ ਜਾਂ ਜਿਹੜੇ ਨੇ ਹੋਰ 2-3 ਨਾਂ ਜਿਨ੍ਹਾਂ ਨੂੰ ਬੌਬੀ ਸਿੰਘ ਸੈਕਰਾਮੈਂਟੋ ਤੋਂ ਔਰ ਦੂਜੇ ਸੋ ਇਸ ਦਾ ਮਤਲਬ ਇਹ ਹੈ ਕਿ ਹੁਣ ਜਦੋਂ ਕਿ ਈਵਨ ਅਮਰੀਕਨ ਏਜੰਸੀ ਪੂਰੀ ਅੱਖ ਰੱਖ ਰਹੀ ਸੀ ਇਹੀ ਕਾਰਨ ਹੈ ਕਿ ਉਹਨਾਂ ਦੇ ਕੋਲ ਉਹ ਫੋਟੋ ਵੀ ਸੀ ਜਿਹੜੀ ਕਿ ਉਹਨੇ ਭੇਜੀ ਉਹਨਾਂ ਦੇ ਹਰਦੀਪ ਸਿੰਘ ਨਿੱਜਰ ਦੇ ਵਹੀਕਲ ਦੇ ਵਿੱਚ ਜਿਹੜਾ ਉਹ ਇੱਕ ਪਾਸੇ ਰੁਟਕਿਆ ਹੋਇਆ ਸੋ ਉਦੋਂ ਹੀ ਉਹਨਾਂ ਨੇ ਨੈਕਸਟ ਕਿਉਂਕਿ ਅਮਰੀਕਨ ਪਲਾਟ ਸ਼ੁਰੂ ਕਰਨਾ ਸੀ ਔਰ ਫਿਰ ਉਹਨਾਂ ਨੇ ਕਿਹਾ ਜੀ ਵੀ 3 ਕੈਨੇਡੀਅਨ ਜਿਹੜੇ ਨੇ ਹਾਈ ਪ੍ਰਾਇੋਰਟੀ ਲਿਸਟ ਤੇ ਨੇ तो उस सारे का नतीजा सी कि उन्होंने एक्सपोज हो चुके सी और इसे पीरीयड च शायद जून के महीने जो उन्होंने अपने लोगों को वार्न किया उत्थे ही उन्होंने इंडियन एजेंसियां भी वार्न कर दिता और इस दे विच अमरीका का CIA चीफ और उन्होंने नैशनल सिक्योरिटी एडवाइजर भी दिल्ली विजिट करते हैं हुण इहदे ਜਿਹੜੀ ਅਸੀਂ ਦੇਖ ਰਹੇ ਹਾਂ ਵੀ ਰਾ ਔਰ NSA ਕਿਉਂਕਿ 2 ਏਜੰਸੀਜ਼ ਇੱਕ ਪਾਸੇ ਰਿਸਰਚ ਐਂਡ ਐਨਾਲਿਸਿਸ ਵਿੰਗ ਹੈ ਜਿਹੜਾ ਮੇਨ ਇੰਟੈਲੀਜੈਂਸ ਵਾਲਾ ਇਹਨਾਂ ਦਾ
ਇਹ ਜਿਹੜਾ 1968 ਦੇ ਵਿੱਚ ਰਾਹ ਦੀ ਜਿਹੜੀ ਹੈ ਉਹ ਫਾਊਂਡੇਸ਼ਨ ਰੱਖੀ ਗਈ ਸੀ। ਇੰਦਰਾ ਗਾਂਧੀ ਨੇ ਇਸ ਏਜੰਸੀ ਨੂੰ ਬਣਾਇਆ। ਜਦੋਂ ਬ੍ਰਿਟਿਸ਼ਰਸ ਨੇ 1947 ਚ ਮੁਲਕ ਨੂੰ ਵੰਡਿਆ ਸਬ ਕੰਟੀਨੈਂਟ ਨੂੰ, ਇੰਡੀਆ ਪਾਕਿਸਤਾਨ ਚ, ਤੇ ਦੋਨੋਂ ਹੀ ਮੁਲਕਾਂ ਦੇ ਵਿੱਚ ਜਿਹੜਾ ਅੱਜ ਵੀ ਉਹ ਏਜੰਸੀ ਚੱਲਦੀ IB, ਇੰਟੈਲੀਜੈਂਸ ਬਿਊਰੋ ਨੂੰ ਕਹਿੰਦੇ ਨੇ। ਸੋ ਉਦੋਂ ਇੰਟੈਲੀਜੈਂਸ ਬਿਊਰੋ ਸੀ। ਜਿਹੜੀਆਂ ਸਟੇਟ ਸੀ ਉਹਨਾਂ ਦੀ ਆਪਣੀ ਜਿਹੜੀ ਇੰਟੈਲੀਜੈਂਸ ਏਜੰਸੀ ਉਹਨੂੰ CID ਕਹਿੰਦੇ ਸੀ। ਔਰ ਇੰਨਾ ਪਪੂਲਰ ਹੈ ਜਦੋਂ ਕੋਈ ਤੀਜਾ ਬੰਦਾ ਕਿਸੇ ਦੀ ਗੱਲ ਵੀ ਸੁਣ ਰਿਹਾ ਹੋਇਆ ਕਹਿੰਦਾ ਇਹ ਮੇਰੇ CID ਕਰ ਰਿਹਾ, ਕਿਉਂਕਿ CID ਉਹ ਸਟੇਟ ਲੈਵਲ ਦੀ ਸੀ, ਇੰਟੈਲੀਜੈਂਸ ਬਿਊਰੋ ਸੀ। ਪਰ ਇੰਦਰਾ ਗਾਂਧੀ ਨੇ ਬਹੁਤ ਸਾਰੀਆਂ ਦਰਜਨ ਦੇ ਕਰੀਬ ਏਜੰਸੀਜ਼ ਖੜੀਆਂ ਕੀਤੀਆਂ। ਸਭ ਤੋਂ ਪਾਵਰਫੁਲ ਰਾਹ ਸੀ। ਔਰ ਰਾਹ ਨੂੰ ਜਿਹਨੇ ਬਣਾਇਆ, ਜਿਹੜਾ ਫਾਊਂਡਿੰਗ ਫਾਦਰ ਜਿਹਨੂੰ ਕਿਹਾ ਜਾਂਦਾ ਹੈ, ਕਸ਼ਮੀਰੀ ਪੰਡਤ ਮਿਸਟਰ RN ਕੌ, ਉਹ ਇੰਟੈਲੀਜੈਂਸ ਬਿਊਰੋ ਦੇ ਵਿੱਚ ਸੀ। ਔਰ RN ਕੌ ਨੇ ਹੀ ਫਿਰ ਜਿਹੜਾ ਦਰਬਾਰ ਸਾਹਿਬ ਤੇ ਹਮਲੇ ਦੀ ਸਾਰੀ ਪਲੈਨਿੰਗ ਹੈ, ਜਿਹਦੇ ਲਈ ਉਹਨਾਂ ਨੇ ਰਾਹ ਆਫੀਸਰਸ ਚੋਂ ਫਿਰ ਕੁਝ ਜਿਹੜੇ ਬਿਲਕੁਲ ਸਿੱਖ ਵਿਰੋਧੀ ਹੋਣਗੇ, ਤਾਂ ਕਿ ਸਿੱਖ, ਕਿਉਂਕਿ ਰਾਹ ਦੇ ਵਿੱਚ ਸਿੱਖ ਵੀ ਕੰਮ ਕਰਦੇ ਸੀ, ਵੀ ਉਹਨਾਂ ਨੂੰ ਭਿਣਕ ਨਾ ਲੱਗੇ, ਉਹ 3rd ਏਜੰਸੀ ਖੜੀ ਕੀਤੀ ਜਿਨ੍ਹਾਂ ਨੇ ਸਾਰਾ ਦਰਬਾਰ ਸਾਹਿਬ ਦਾ ਹਮਲਾ ਜਿਸ ਨੂੰ ਪਲਾਨ ਕੀਤਾ, ਹਥਿਆਰ ਕਿਵੇਂ ਭੇਜਣੇ ਨੇ, ਕੀ ਕਰਨਾ ਹੈ, ਕਿਹਨੂੰ ਇਨਵੋਲਵ ਕਰਨਾ ਹੈ। ਸੋ ਇੱਕ ਵੱਖਰਾ ਚੈਪਟਰ ਹੈ। ਹੁਣ ਅਸੀਂ ਡਿਵੈਲਪਮੈਂਟਸ ਦੇਖ ਰਹੇ ਹਾਂ। ਜਿਹੜੀਆਂ 18 ਜੂਨ ਨੂੰ ਮਰਡਰ ਹੁੰਦਾ ਹਰਦੀਪ ਸਿੰਘ ਨਿੱਜਰ ਦਾ, ਔਰ ਕਿਉਂਕਿ ਅਮਰੀਕਾ ਨੇ ਕੰਨ ਫੜ ਲਏ, ਉਹਨਾਂ ਨੂੰ ਪਤਾ ਸੀ ਵੀ ਉਹ ਨਿੱਜਰ ਦਾ ਮਰਡਰ ਰੋਕ ਤਾਂ ਨਹੀਂ ਸਕੇ। ਕੈਨੇਡਾ ਨੂੰ ਉਹਨਾਂ ਨੇ ਟਿਪ ਆਫ ਕੀਤਾ ਹੋਏਗਾ, ਕਿਉਂਕਿ ਨਿੱਜਰ ਨੂੰ ਆਲਰੇਡੀ ਹਫ਼ਤਾ ਪਹਿਲਾਂ ਸੀਸਸ ਵਾਲਿਆਂ ਨੇ ਸੱਦ ਕੇ ਕਿਹਾ ਸੀ ਵੀ ਤੇਰੀ ਜਾਨ ਨੂੰ ਖਤਰਾ ਹੈ। ਉਹਨੇ ਪ੍ਰੋਟੈਕਸ਼ਨ ਵੀ ਸੀ, ਉਹਦੇ ਬੁਲਟ ਪ੍ਰੂਫ ਜੈਕਟ ਵੀ ਪਾਈ ਹੋਈ ਸੀ। ਪਰ ਜਦੋਂ ਤੁਸੀਂ ਕਲੋਜ਼ ਰੇਂਜ ਉਸ ਕਿਸਮ ਦੇ ਪ੍ਰੋਫੈਸ਼ਨਲ ਟਾਰਗੇਟ ਆ ਕੇ ਤੁਸੀਂ ਸਿਰ 'ਚ ਗੋਲੀਆਂ ਮਾਰਨੀਆਂ ਨੇ, ਸਿਰ ਤੇ ਤਾਂ ਜੈਕਟ ਰਹਿਣਾ ਹੈ ਪਾਈ, ਔਰ ਉਹਦੇ 'ਚ ਤਾਂ ਕੋਈ ਹੈ ਨਹੀਂ ਸੀ। ਹੁਣ 18 ਜੂਨ ਨੂੰ ਨਿੱਜਰ ਦਾ ਮਰਡਰ ਹੁੰਦਾ ਹੈ, ਔਰ 22 ਜੂਨ ਨੂੰ ਜਿਹੜਾ ਉਸ ਵੇਲੇ NIA ਦਾ ਚੀਫ ਸੀ ਕੁਲਦੀਪ ਸਿੰਘ, ਉਹ ਪਾਸੇ ਕਰ ਦਿੱਤਾ ਜਾਂਦਾ। ਔਰ ਦਿਨਕਰ ਗੁਪਤਾ ਜਿਹੜਾ ਪੰਜਾਬ ਦਾ DGP ਸੀ, ਉਹ 22 ਜੂਨ ਨੂੰ ਜਿਹੜਾ ਉਹ ਇਹਦਾ ਮਤਲਬ ਇਹ ਹੈ ਕਿ ਇਹ ਜਦੋਂ ਪਾਸੇ ਕੀਤਾ ਜਾਂਦਾ ਹੈ, ਉਹਦਾ ਰੀਜ਼ਨ ਹੁੰਦਾ ਕਿ ਵੀ ਫੇਲ ਹੋ ਗਿਆ, ਕਿ ਬਾਹਰ ਨਿਕਲ ਗਿਆ ਪਤਾ। ਹੁਣ ਇਹ ਜਿਹੜਾ ਕੁਲਦੀਪ ਸਿੰਘ ਹੈ, CRPF ਦਾ ਜਿਹੜਾ DIG ਸੀ, ਇਹੀ ਜੇ ਅਜੇ ਤਾਂ ਜਦੋਂ ਇਹ ਟਰਾਇਲ 'ਚ ਜਾਏਗਾ ਉਦੋਂ ਸਾਹਮਣੇ ਆ ਜਾਏਗਾ ਵੀ CCI ਜਿਹੜਾ ਉਹਨਾਂ ਨੇ CC1 ਜਿਹੜਾ ਉਹਨਾਂ ਨੇ ਨਿਸ਼ਾਨਾ ਜਿਹਦੀ ਪਛਾਣ, ਉਹ ਕੌਣ ਹੈ ਬੰਦਾ। ਪਰ ਕਿਉਂਕਿ ਉਹਦੇ 'ਚ ਜਦੋਂ ਉਹ ਆਪਣੇ ਆਪ ਨੂੰ ਨਿਖਿਲ ਗੁਪਤੇ ਨਾਲ ਗੁਫ਼ਤਗੂ ਕਰ ਰਿਹਾ ਹੈ, ਤਾਂ ਉਹਨੂੰ ਕਹਿ ਰਿਹਾ ਕਿ ਮੈਂ CRPF 'ਚ ਲੰਬਾ ਵਕਤ ਸਰਵ ਕੀਤਾ ਹੈ ਔਰ ਮੈਂ ਦੂਜਾ ਕੀਤਾ ਹੈ। ਸਾਡਾ ਇਹ ਅੰਦਾਜ਼ਾ, ਔਰ ਹੋਰ ਵੀ ਜਿਹੜੇ ਥੋੜੇ ਬਹੁਤ ਅੱਖ ਰੱਖਦੇ ਨੇ, ਕਿ ਇਹ ਕੁਲਦੀਪ ਸਿੰਘ ਨਾਂ ਦਾ ਬੰਦਾ ਹੀ ਹੈ ਜਿਹੜਾ ਮੇਨ ਹੈਂਡਲਰ ਸੀ ਨਿਖਿਲ ਗੁਪਤੇ ਦਾ। ਔਰ ਇਹੀ ਕੁਲਦੀਪ ਸਿੰਘ ਜਿਹੜਾ ਇਹ NIA ਦਾ ਚੀਫ ਸੀ ਉਦੋਂ ਜਦੋਂ ਕਿ ਨਿੱਜਰ ਦਾ ਮਰਡਰ ਹੋਇਆ। ਔਰ 22 ਤਰੀਕ ਨੂੰ ਇਸ ਨੂੰ ਪਾਸੇ ਕੀਤਾ ਜਾਂਦਾ ਹੈ, ਔਰ ਜਿਹੜਾ ਉਹ ਦਿਨਕਰ ਗੁਪਤਾ NIA ਦਾ ਚੀਫ ਬਣਦਾ। ਸੋ ਪਹਿਲੀ ਇੰਡੀਕੇਸ਼ਨ ਇਹ। ਔਰ ਦੂਸਰਾ ਅਸੀਂ ਦੇਖਦੇ ਹਾਂ ਕਿ ਜਦੋਂ ਇਹ ਕੀਤਾ ਜਾਂਦਾ ਕੰਮ, ਉਦੋਂ ਜਿਹੜਾ ਰਾਹ ਦਾ ਚੀਫ ਸੀ ਉਹ ਸਾਮੰਤ ਗੋਇਲ ਸੀ, ਉਹਨੂੰ ਵੀ ਪਾਸੇ ਕਰ ਦਿੱਤਾ ਜਾਂਦਾ ਹੈ, ਔਰ ਉਸ ਦੀ ਥਾਂ ਦੇ ਉੱਤੇ ਔਰ ਉਹਨੂੰ Z ਕੈਟਾਗਰੀ ਦੀ ਸਿਕਿਉਰਿਟੀ ਦਿੱਤੀ ਜਾਂਦੀ। ਸੋ ਐਨ ਉਸ ਟਾਈਮ ਫਰੇਮ 'ਚ ਰਾਹ ਚੀਫ ਔਰ NIA ਚੀਫ ਦਾ ਬਦਲਣਾ ਇਹ ਦੱਸਦਾ ਹੈ ਕਿ ਵੀ ਇਹ ਗੱਲ ਕਲੀਅਰ ਸੀ ਕਿ ਵੀ ਉਹਨਾਂ ਦਾ ਜਿਹੜਾ ਇਹ ਪਲਾਟ ਹੈ ਇਹ ਅਬੋਰਟ ਹੋ ਚੁੱਕਾ ਹੈ, ਔਰ ਹੁਣ ਜਿਹੜਾ ਇਹ ਐਕਸਪੋਜ਼ ਹੋ ਗਏ ਨੇ। ਔਰ ਜਦੋਂ ਐਕਸਪੋਜ਼ ਹੋ ਗਏ ਦਾ ਮਤਲਬ ਤੁਹਾਡੀ ਫੇਲਿਅਰ ਹੈ। ਸੋ ਉਹਨਾਂ ਦੋਨਾਂ ਨੂੰ ਖੁੱਡੇ ਲਾਈਨ ਲਾ ਕੇ ਉਹਨਾਂ ਨੇ ਦਿਨਕਰ ਗੁਪਤੇ ਨੂੰ ਇਹ ਬਣਾ ਦਿੱਤਾ। ਸੋ ਇਹ ਬੜਾ ਇੰਪੋਰਟੈਂਟ ਹੈ ਟਾਈਮ ਲਾਈਨ। ਹੁਣ ਜਿਹੜੀ ਖਬਰ ਨੇ ਅੱਜ ਅਸੀਂ, ਹਾਲਾਂਕਿ ਲੀਡ ਸੈਗਮੈਂਟ ਮੈਂ ਹੋਰ ਡਿਸਕਸ ਕਰਨਾ ਚਾਹੁੰਦਾ ਸੀ, ਪਰ ਅੰਦਰ ਆਉਂਦੇ ਜਿਹੜਾ ਉਹਨਾਂ ਦੀ ਜਿਹੜੀ ਪਬਲੀਕੇਸ਼ਨ ਹੈ ਇੰਡੀਆ ਦੀ ਦਾ ਪ੍ਰਿੰਟ, ਉਹਦੀ ਮੇਨ ਖਬਰ ਹੈ ਕਿ ਕੈਨੇਡਾ ਨੇ ਤਾਂ ਜਿਉਂ ਹੀ 22 ਸਤੰਬਰ ਨੂੰ ਜਸਟਿਨ ਟਰੂਡੋ ਨੇ ਪਾਰਲੀਮੈਂਟ 'ਚ ਐਲਾਨ ਕੀਤਾ ਸੀ, ਉਸੇ ਦਿਨ ਹੀ ਉਹਨਾਂ ਦੀ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਨੇ ਕਿਹਾ ਸੀ ਕਿ ਜਿਹੜਾ ਆਟਵਾ ਦੇ ਵਿੱਚ ਰਾਹ ਦਾ ਸਟੇਸ਼ਨ ਹੈਡ ਹੈ ਉਹਨੂੰ ਬਾਹਰ ਕੱਢ ਦਿੱਤਾ ਹੈ। ਸੋ ਰਾਹ ਦੇ ਦਫ਼ਤਰ ਤੱਕ ਕੈਨੇਡਾ ਵਾਲਿਆਂ ਨੇ ਤਾਂ ਬੰਦ ਕਰਾ ਦਿੱਤੇ ਸੀ।
ਉਸੇ ਦਿਨ ਪਰਸੋਨਾ ਨਾਨ ਗ੍ਰੇਟਾ। ਹੁਣ ਇਹ ਖਬਰ ਅਸੀਂ ਦਾ ਪ੍ਰਿੰਟ ਦੀ ਹੀ ਹੈਡਲਾਈਨ ਨੂੰ ਸਾਂਝੀ ਕਰ ਰਹੇ ਔਰ ਹੈਡਲਾਈਨ ਇਹ ਹੈ ਕਿ ਨਿੱਜਰ ਪੰਨੂ ਇਫੈਕਟ, Ra downs shutters in North America first time since its inception in 1968। ਪ੍ਰਵੀਨ ਸਵਾਮੀ ਦੀ ਸਟੋਰੀ ਹੈ ਕਿ ਰਾ ਨੇ ਕੈਨੇਡਾ ਨੇ ਤਾਂ ਕੱਢ ਦਿੱਤੇ ਸੀ, ਅਮਰੀਕਾ ਨੇ ਵੀ ਸੈਨ ਫਰਾਂਸਿਸਕੋ ਤੋਂ ਵਾਸ਼ਿੰਗਟਨ ਤੋਂ ਰਾ ਦੇ ਬੰਦੇ ਬਾਹਰ ਕੱਢਤੇ ਨੇ। ਈਵਨ ਯੂਕੇ ਹਾਲਾਂ ਸੁਣਕ ਜਿਹੜਾ ਹੈ ਉਹ ਫੰਮਣੀ ਬੰਨ ਕੇ ਤੇ ਗਊ ਮਾਤਾ ਤੇ ਉਹਦੀ ਪੂਜਾ ਕਰਕੇ ਆਪਣੇ ਆਪ ਨੂੰ ਹਿੰਦੂ ਤਵੀਆਂ ਦਾ ਸਰਟੀਫਾਈਡ ਜਵਾਈ ਕਹਿੰਦਾ, ਲੇਕਿਨ ਕਿਉਂਕਿ 5 ਆਈਜ਼ ਨੇ ਔਰ ਦੂਜਾ ਉਹਦੇ ਥੱਲੇ ਈਵਨ ਯੂਕੇ ਚੋਂ ਵੀ ਜਿਹੜਾ ਰਾਹ ਦਾ ਸਟੇਸ਼ਨ ਵਾਲੇ ਨੇ ਉਹ ਬਾਹਰ ਕੱਢ ਦਿੱਤੇ ਨੇ। ਔਰ ਇਸ ਸਟੋਰੀ ਦੇ ਮੁਤਾਬਕ ਕਿ ਇਹ ਜਿਹੜੇ ਐਕਸਪੈਲ ਕੀਤੇ ਗਏ ਨੇ ਉੱਥੋਂ, ਇਹ ਸੈਨ ਫਰਾਂਸਿਸਕੋ ਔਰ ਲੰਡਨ ਔਰ ਆਟਵਾ ਦੇ ਵਿੱਚ ਰਨ ਕਰਦੇ ਸੀ ਰਾਹ ਦੇ ਡੈਸਕਸ ਨੂੰ। ਔਰ ਇਹ ਡੀਟੇਲ ਖਬਰ ਹੈ ਔਰ ਇਸ ਦੇ ਕਿ ਵੀ ਇਹ ਪਹਿਲੀ ਵਾਰ 1968 ਜਦੋਂ ਰਾਹ ਬਣੀ ਉਸ ਤੋਂ ਬਾਅਦ ਪਹਿਲੀ ਵਾਰ ਹੋਇਆ ਕਿ ਅੱਜ ਅਮਰੀਕਾ, ਕੈਨੇਡਾ ਔਰ ਯੂਕੇ ਦੇ ਵਿੱਚ ਰਾਹ ਦੀ ਕੋਈ ਮੌਜੂਦਗੀ ਨਹੀਂ ਹੈ, ਕਿਉਂਕਿ ਉਹਨਾਂ ਦੇ ਆਫੀਸਰਸ ਨੂੰ ਗਵਰਨਮੈਂਟ ਨੇ ਤਿੰਨੋਂ ਹੀ ਹਕੂਮਤਾਂ ਨੇ ਐਕਸਪੈਲ ਕਰ ਦਿੱਤਾ ਹੈ। 2 ਸੀਨੀਅਰ ਰਿਸਰਚ ਐਂਡ ਐਨਾਲਿਸਿਸ ਵਿੰਗ ਆਫੀਸਰਸ ਵਰ ਆਸਕਡ ਟੂ ਲੀਵ देयर ਸਟੇਸ਼ਨਸ in major western cities earlier this summer ahead of a decision by United States prosecutors to initiate criminal charges in the wake of spy agencies' alleged role in an assassination campaign targeting pro-Khalistan activists, intelligence sources have told the print। ਇਹਨਾਂ ਨੇ ਨਾ ਤਾਂ withheld ਕਰ ਲੈਣਾ ਇਹਨਾਂ ਨੇ ਵੀ ਕਿ ਵੀ ਕਿਹੜੇ ਕੱਢੇ ਨੇ, ਪਰ ਇਸ ਖਬਰ ਦੀ ਕ੍ਰੈਡੀਬਿਲਿਟੀ ਹੈ ਵੀ ਅਮਰੀਕਾ ਨੇ ਚਾਰਜ ਕਰਨ ਤੋਂ ਪਹਿਲਾਂ ਉਹਨਾਂ ਨੂੰ ਕਿਹਾ ਵੀ ਬੰਦ ਕਰੋ, ਤੁਸੀਂ ਇਹ ਟ੍ਰਾਂਸਨੈਸ਼ਨਲ ਟੈਰਰਿਜ਼ਮ ਕਰ ਰਹੇ ਹੋ ਏਜੰਸੀਆਂ ਜਿਹੜੀ। ਔਰ ਇਹ ਹੁਣ ਇਹ ਇੱਕ ਬਹੁਤ ਵੱਡੀ ਖਬਰ ਹੈ, ਛੋਟੀ ਖਬਰ ਨਹੀਂ ਹੈ ਕਿ ਵੀ ਇਹਨਾਂ ਦਾ ਬਿਸਤਰਾ ਗੋਲ। ਫਿਰ ਉਹਦੇ ਚ ਹੈ ਕਿ ਐਕਸਪੈਲਿੰਗ, ਹਾਂ ਫਿਰ ਉਹਨੇ ਕਿਹਾ ਰਾ ਵਾਜ਼ ਆਲਸੋ ਬਲੌਕਡ from replacing its station head in Washington DC, it's learned। DC ਤੋਂ ਵੀ ਤੋੜ ਦਿੱਤਾ ਸੀ ਉਹਨਾਂ ਨੇ, ਉਹ ਆਪਣਾ ਨਵਾਂ ਦੇਣਾ ਚਾਹੁੰਦੇ, ਉਹਨਾਂ ਨੇ ਕਿਹਾ ਵੀ ਨੋ ਹੁਣ ਨਹੀਂ। Expelling the officers was part of a series of moves intended to signal anger against what the United States, Canada and United Kingdom saw as the violations of unwritten conventions which govern the operations of RAW in those countries। ਹੁਣ ਜਦੋਂ ਡਿਪਲੋਮੈਟ ਅਪਾਇੰਟ ਕੀਤੇ ਜਾਂਦੇ ਨੇ ਜਾਂ ਵਿਦਡਰਾ ਕੀਤੇ ਜਾਂਦੇ ਨੇ, ਉਹਨਾਂ ਨੂੰ ਤਾਂ ਫੋਲੋ ਕੀਤਾ ਜਾਂਦਾ ਅੰਡਰ ਦਾ ਵਿਆਨਾ ਕਨਵੈਨਸ਼ਨ। ਉਹ ਵੀ ਕੈਨੇਡਾ ਨੇ ਕਿਹਾ ਜਦੋਂ ਉਹਨਾਂ ਦੇ 39 ਡਿਪਲੋਮੈਟ ਉੱਥੋਂ ਕੱਢੇ ਕਿ ਤੁਸੀਂ ਵਾਇਓਲੇਟ ਕਰ ਰਹੇ ਹੋ ਵਿਆਨਾ ਕਨਵੈਨਸ਼ਨ। ਪਰ ਇਹ ਜਿਹੜੇ ਏਜੰਸੀਆਂ ਦੇ ਬੰਦੇ ਫਿੱਟ ਕੀਤੇ ਜਾਂਦੇ ਨੇ, CIA ਹੈ ਜਾਂ CSIS ਹੈ ਜਾਂ MI6 ਹੈ ਜਾਂ ISI ਹੈ ਪਾਕਿਸਤਾਨ ਦੀ ਜਾਂ ਮੋਸਾਦ ਹੈ, ਇਹਦੇ ਚ ਰਿਟਨ ਲਾਅ ਕੋਈ ਨਹੀਂ ਪਰ ਅਨਰਿਟਨ ਲਾਅ ਹੁੰਦੇ ਨੇ। ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਇੰਡੀਆ ਨੇ ਉਹ ਅਨਰਿਟਨ ਜਿਹੜਾ ਪਾਰਟ ਹੈ ਉਹਨੂੰ ਵਾਇਓਲੇਟ ਕੀਤਾ ਔਰ ਇਸ ਲਈ ਉਹਨਾਂ ਨੇ ਜਿਹੜਾ ਉਹਨਾਂ ਚ ਦਾ ਆਫੀਸਰਸ ਵਰ ਦਾ ਹੈਡ ਆਫ ਰਾ ਸਟੇਸ਼ਨ ਸੈਨ ਫਰਾਂਸਿਸਕੋ ਐਂਡ ਸੈਕੰਡ ਇਨ ਕਮਾਂਡ ਆਫ ਇਟਸ ਆਪਰੇਸ਼ਨਸ ਇਨ ਲੰਡਨ ਵਾਲਾ ਸੈਕੰਡ ਇਨ ਕਮਾਂਡ, ਸੈਨ ਫਰਾਂਸਿਸਕੋ ਵਾਲਾ। ਸੈਨ ਫਰਾਂਸਿਸਕੋ ਦਾ ਤਾਂ ਮੈਨੂੰ ਪਤਾ ਵੀ ਹੈ ਬੰਦਾ ਕੌਣ ਹੈ। ਔਰ ਇਹ ਜਦੋਂ ਵਾਸ਼ਿੰਗਟਨ ਪੋਸਟ ਵਾਲੀ ਬੀਬੀ ਨੇ ਮੈਨੂੰ ਇੰਟਰਵਿਊ ਕੀਤਾ, ਹਾਲਾਂ ਉਹਨੇ ਸਟੋਰੀ 'ਚ ਨਹੀਂ ਕੋਟ ਕੀਤਾ, ਤੇ ਉਹਨੇ ਉਹਦਾ ਮੈਨੂੰ ਨਾਂ ਪੁੱਛ ਕੇ ਕਿਹਾ ਕਿ ਤੁਸੀਂ ਹੈਵ ਯੂ ਹਰਡ ਦਿਸ ਨੇਮ? ਮੈਂ ਕਿਹਾ ਉਹ ਸਟੇਸ਼ਨ ਹੈਡ ਸੀ। ਔਰ ਮੈਂ ਕਿਹਾ ਜਿੱਦਣ ਨਿੱਜਰ ਦਾ ਮਰਡਰ ਹੋਇਆ ਉਦੋਂ ਉਹਨੂੰ ਵਿਦਾਇਗੀ ਪਾਰਟੀ ਸੈਨ ਫਰਾਂਸਿਸਕੋ ਹੀ ਦਿੱਤੀ ਗਈ। ਔਰ ਮੈਂ ਉਹਨੂੰ ਕਿਹਾ, ਮੈਂ ਕਿਹਾ ਵੀ ਪੰਜਾਬੀ ਹਿੰਦੂ, ਬੜੀ ਹੱਸੀ ਜ਼ੋਰ ਦੀ, ਕਹਿੰਦਾ ਹਾਊ ਡੂ ਯੂ ਨੋ? ਮੈਂ ਕਿਹਾ ਇਹ ਸਿੱਖਾਂ ਨੂੰ ਮਾਰਨ ਲਈ ਜਾਂ ਸਿਰ ਗੁੰਮ ਸਿੱਖ ਰੱਖੇ ਹੋਏ ਨੇ ਉਹਨਾਂ ਨੇ, ਜਾਂ ਪਗੜੀਧਾਰੀ ਵੀ ਰੱਖੇ ਹੋਏ ਨੇ। ਹੁਣ ਆ ਤਰਨਜੀਤ ਸਿੰਘ ਸੰਧੂ ਜਿਹੜਾ ਐਂਬੈਸਡਰ ਲਾਇਆ ਹੋਇਆ, ਉਹਦੀ ਕਮਾਂਡ ਥੱਲੇ ਜੇ ਇੱਥੇ ਇਹ ਮਰਡਰ ਪਲਾਟ ਚੱਲ ਰਿਹਾ ਤਾਂ ਹੁਣ ਉੱਥੇ ਬੈਠੇ ਸਾਡੇ ਰੌਲਾ ਪਾ ਰਹੇ ਨੇ, ਦੇਖੋ ਜੀ ਉਹਦਾ ਤੇਜਾ ਸਿੰਘ ਸਮੁੰਦਰੀ ਦੀ ਕੁਰਬਾਨੀ ਨੂੰ। ਇੱਥੇ ਤਾਂ ਗੁਰੂ ਹਰਰਾਏ ਸਾਹਿਬ ਨੇ ਆਪਣੇ, ਜੇ ਉਹਨਾਂ ਦੇ ਬੇਟੇ ਨੇ ਦਿੱਲੀ ਪੱਖੀ ਕੋਈ ਉਹਨੇ ਨਵੀਂ ਗੁਰਬਾਣੀ ਤਾਂ ਨਹੀਂ ਸੀ ਲਿਖ ਦਿੱਤੀ, ਇੱਕ ਤੁਕ ਨੂੰ ਮਿਸ ਇੰਟਰਪ੍ਰੀਟ ਕੀਤਾ ਸੀ ਬਾਦਸ਼ਾਹ ਨੂੰ ਖੁਸ਼ ਕਰਨ ਲਈ, ਤੇ ਗੁਰੂ ਸਾਹਿਬ ਨੇ ਕਿਹਾ ਕਿ ਭਾਈ ਮੇਰੇ ਮੱਥੇ ਨਹੀਂ ਲੱਗਣਾ। ਸਿੱਖਾਂ 'ਚ ਕੋਈ ਖਾਨਦਾਨੀ ਦਾ ਕਨਸੈਪਟ ਨਹੀਂ ਹੈ, ਕਿਰਦਾਰ ਹੈ ਤੁਹਾਡਾ। ਤੇ ਜੇ ਆਪਣੇ ਬੱਚੇ ਨੂੰ ਗੁਰੂ ਸਾਹਿਬ ਨੇ ਜਿਹੜਾ ਡਿਸਓਨ ਕਰ ਦਿੱਤਾ ਹੈ, ਤੇ ਇਹ ਜੇ ਆਪਣੇ ਉਹ ਦਾਦੇ ਜਾਂ ਪਿਓ ਦੇ ਰਸਤੇ ਤੋਂ ਵੱਖਰਾ ਇਹਨਾਂ ਦਾ ਹਿੰਦੂ ਤਵੀਆਂ ਦੀ ਨੌਕਰੀ ਕਰਦੇ ਆ
ਸਾਡੇ ਜਿਹੜੇ ਆਪਣੇ ਬੱਚੇ ਮਾਰਨ ਤੇ ਹੈ ਤੇ ਉਹਨਾਂ ਨੂੰ ਤੁਸੀਂ ਕਹੋ ਜੀ ਉਹ ਖਾਨਦਾਨੀ ਬੜੀ ਜੀ ਉਹਨੂੰ ਹੈਕ ਕਰਤਾ ਜੀ। ਹੁਣ ਇਹ ਬਿਲਕੁਲ ਉਹਨਾਂ ਨੇ ਫਿਰ ਦਿੱਤਾ ਕਿ ਵੀ ਇਹ ਜਿਹੜੇ ਆਫੀਸਰ ਕੱਢੇ ਨੇ, ਇਹ ਪ੍ਰਿੰਟ ਦੀ ਸਟੋਰੀ ਹੈ, ਕ੍ਰੈਡਿਟ ਉਹਨਾਂ ਨੂੰ ਜਾਂਦਾ ਹੈ। ਇਹ 2013 ਬੈਚ ਦੇ ਤਮਿਲਨਾਡੂ ਕਾਡਰ IPS ਅਫਸਰ, 2001 ਬੈਚ ਦਾ ਤੇਲੰਗਾਨਾ ਕੈਡਰ। ਉਹਨੇ ਕਿਹਾ ਜੀ ਪ੍ਰਿੰਟ ਜਿਹੜਾ ਉਹਨਾਂ ਦੇ ਨਾਵਾਂ ਨੂੰ ਜਿਹੜਾ ਪਬਲਿਕ ਨਹੀਂ ਕਰ ਰਿਹਾ, ਔਰ ਇਹ ਜਿਹੜਾ ਇਸ ਦੇ ਨਾਲ ਉਹਨਾਂ ਨੇ ਕਿਹਾ ਵੀ ਇਨ ਐਡੀਸ਼ਨ ਗਵਰਨਮੈਂਟ ਆਫ ਇੰਡੀਆ ਵਾਸ ਡਿਨਾਈਡ ਪਰਮਿਸ਼ਨ to post an officer to replace Raj Station Chief in DC who returned home earlier this year. The new officer, in line with long-standing Ra convention, was to have taken charge before the scheduled retirement of the organization's former chief, Samant Goel, on 30th June. Oh, Samant Goel ਦਾ ਨਾਂ ਅਸੀਂ ਪਹਿਲਾਂ ਵੀ ਲਿਆ। ਸੋ ਇਹ ਡਿਟੇਲਡ ਸਟੋਰੀ ਹੈ ਕਿ ਭਾਈ ਇਹ ਜਿਹੜੀ ਹੈ ਇਹ ਕਿਵੇਂ ਹਰਦੀਪ ਸਿੰਘ ਨਿੱਜਰ ਔਰ ਗੁਰਪਤਵੰਤ ਸਿੰਘ ਪੰਨੂ ਦਾ ਪਲਾਟ, ਨਿੱਜਰ ਦਾ ਮਰਡਰ, ਇਸ ਤੋਂ ਬਾਅਦ ਇਹ ਜਿਹੜਾ ਸਾਹਮਣੇ ਆਇਆ। ਪਰ ਹੁਣ ਇਸ ਦੇ ਉੱਤੇ ਹੋਰ ਬਹੁਤਾ ਕੁਝ ਕਹਿਣ ਨੂੰ ਨਹੀਂ ਹੈ। ਇਹ ਜਿਹੜੇ ਉੱਥੋਂ ਜਾ ਰਹੇ ਹੋਣਗੇ ਬਿਸਤਰੇ ਪਿੱਠ ਤੇ ਚੁੱਕੇ ਹੋਏ, ਔਰ ਨਾਲ ਦੀ ਨਾਲ ਗਾਲਿਬ ਦਾ ਇਹ ਸ਼ੇਰ ਵੀ ਉਹ ਜ਼ਰੂਰ ਦੁਹਰਾ ਰਹੇ ਹੋਣਗੇ ਕਿ ਨਿਕਲਣਾ खुल्द से आदम का सुनते आए हैं लेकिन बड़े बेआबरू होकर तेरे कूचे से हम निकले। जी राज साहब ਤੁਹਾਡਾ ਬਹੁਤ ਸ਼ੁਕਰੀਆ। ਸੋ ਥਲੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਵਿਊਅਰਸ, ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ, ਗੱਲਬਾਤ ਕਰਾਂਗੇ ਕਿ ਅਮਰੀਕਾ ਵੱਲੋਂ ਭਾਰਤੀ ਏਜੰਟਾਂ ਦੇ ਖਿਲਾਫ ਅਦਾਲਤ ਵਿੱਚ ਦਾਇਰ ਕੀਤੀ 15 ਸਫ਼ਿਆਂ ਦੀ ਇੰਡਾਕਟਮੈਂਟ ਨੇ ਜਸਟਨ ਟਰੂਡੋ ਦੇ ਸਟੈਂਡ ਨੂੰ ਹੋਰ ਵੀ ਮਜ਼ਬੂਤ ਕਰ ਦਿੱਤਾ ਹੈ। ਇਸ ਦੋਸ਼ ਪੱਤਰ ਵਿੱਚ ਇਹ ਵੀ ਸ਼ਾਮਲ ਹੈ ਕਿ ਇਹ ਨਿਖਿਲ ਗੁਪਤਾ ਨੂੰ ਹਰਦੀਪ ਸਿੰਘ ਨਿੱਜਰ ਦੇ ਕਤਲ ਬਾਰੇ ਪੂਰੀ ਜਾਣਕਾਰੀ ਸੀ। ਇਸ ਇੰਡਾਕਟਮੈਂਟ ਤੋਂ ਬਾਅਦ ਜਸਟਨ ਟਰੂਡੋ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਹੁਣ ਜਦੋਂ ਸੱਚ ਪੂਰੀ ਤਰ੍ਹਾਂ ਬਾਹਰ ਆ ਗਿਆ ਹੈ ਤਾਂ ਭਾਰਤ ਨਿੱਜਰ ਕਤਲ ਕੇਸ ਵਿੱਚ ਪੂਰਾ ਸਹਿਯੋਗ ਦੇਵੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ। ਜੀ ਰਾਜ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਆਸਟ੍ਰੇਲੀਅਨ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਦੀ ਰਿਪੋਰਟਰ ਨਾਲ ਅੱਜ ਗੁਫ਼ਤਗੂ 'ਚ ਜਸਟਨ ਟਰੂਡੋ ਦਾ ਜਦੋਂ ਜ਼ਿਕਰ ਆਇਆ ਤਾਂ ਮੈਂ ਉਹਨਾਂ ਨੂੰ ਕਿਹਾ ਕਿ ਜੀ ਗੱਲ ਇਹ ਹੈ ਕਿ ਕੁਝ ਜਿਹੜੇ ਜਦੋਂ ਅਸੀਂ ਸਿੱਖ ਹਿਸਟਰੀ ਵੱਲ ਦੇਖਦੇ ਹਾਂ ਤੇ ਜਿਹੜੇ ਕੁਝ ਨੌਨ ਸਿੱਖ ਕਿਰਦਾਰ ਜਿਨ੍ਹਾਂ ਨੇ ਜ਼ੁਲਮ ਦੇ ਖਿਲਾਫ ਆਵਾਜ਼ ਚੁੱਕੀ, ਉਹਨਾਂ ਨੂੰ ਸਿੱਖ ਕਦੇ ਨਹੀਂ ਭੁੱਲੇ। ਜਿਵੇਂ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ 'ਚ ਚਿਣਨ ਦਾ ਫਤਵਾ ਕਾਜ਼ੀ ਨੇ ਦਿੱਤਾ ਤੇ ਸ਼ੇਰ ਮੁਹੰਮਦ ਖਾਨ ਜਿਹੜਾ ਨਵਾਬ ਮਲੇਰਕੋਟਲਾ ਸੀ, ਉਹਨੇ ਹਾਂ ਦਾ ਨਾਰਾ ਮਾਰਿਆ ਸੀ। ਔਰ ਹਮੇਸ਼ਾ ਅੱਜ ਵੀ 3 ਸਦੀਆਂ ਬਾਅਦ ਵੀ ਅਸੀਂ ਉਸ ਕਿਰਦਾਰ ਨੂੰ ਜਿਹੜਾ ਹੈ ਉਹ ਹਮੇਸ਼ਾ ਸਲੂਟ ਕਰਦੇ ਹਾਂ। ਸੋ ਮੈਂ ਕਿਹਾ ਜੀ ਮਾਡਰਨ ਏਜ ਦਾ ਜੇ ਜਸਟਨ ਟਰੂਡੋ ਸਿੰਘ ਕਹਿਣਾ ਹੋਏ, ਉਹਨਾਂ ਨੂੰ ਅਸੀਂ ਆਨਰਰੀ ਟਾਈਟਲ ਦੇ ਸਕਦੇ ਹਾਂ ਕਿ ਜਸਟਨ ਟਰੂਡੋ ਨੇ ਜਿਵੇਂ
ਸਾਥ ਦਿੱਤਾ ਸੱਚ ਦਾ। ਬਿਲਕੁਲ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹੀ ਪਾਰਟ ਜੇ ਇਸ ਤੋਂ ਪਹਿਲਾਂ ਵੀ ਪ੍ਰਾਈਮ ਮਿਨਿਸਟਰ ਕੈਨੇਡਾ ਦੇ ਹੋਏ, 에ਅਰ ਇੰਡੀਆ ਦੇ ਮਾਮਲੇ 'ਚ ਵੀ ਅਸੀਂ ਦੇਖਦੇ ਹਾਂ ਕਿ ਉਹਨਾਂ ਦੀ ਪੋਲੀਟੀਕਲ ਲੀਡਰਸ਼ਿਪ ਨੂੰ ਇਸ ਗੱਲ ਦੀ ਸਮਝ ਆ ਗਈ ਸੀ ਕਿ ਵੀ ਉਹਨਾਂ ਦੀ ਆਪਣੀ ਏਜੰਸੀ RCMP ਔਰ ਸੀਸਸ ਦੇ ਵਿੱਚ ਇੰਡੀਅਨ ਏਜੰਸੀਆਂ ਵੜ ਗਈਆਂ ਸੀ, ਔਰ ਇਸ ਲਈ ਉਹ ਹੁਣ ਓਨ ਨਹੀਂ ਸੀ ਕਰ ਸਕਦੇ ਕਿ ਭਾਈ ਸਾਨੂੰ ਤਾਂ ਅਸੀਂ ਵਰਤੇ ਗਏ, ਕੁਝ ਆਡੀਓ ਟੇਪਸ ਵਗੈਰਾ ਡਿਸਟਰੋਏ ਕੀਤੀਆਂ ਗਈਆਂ ਜਦੋਂ ਟ੍ਰਾਇਲ ਚੱਲਿਆ। ਦੈਟ ਇਜ਼ ਵਾਈ ਜਿਹੜੇ ਜਿਨ੍ਹਾਂ ਦੀ ਐਕਵਿਟਲ ਵੀ ਹੋਈ ਉਹਦਾ ਇੱਕ ਰੀਜ਼ਨ ਇਹ ਵੀ ਸੀ ਕਿ ਕੋਈ ਕ੍ਰੈਡੀਬਲ ਪ੍ਰੂਫ ਨਹੀਂ ਸੀ ਜੀ। ਲੇਕਿਨ ਜਸਟਿਨ ਟਰੂਡੋ ਨੇ ਜਿਵੇਂ ਸਟੈਡਫਾਸਟਲੀ, ਹਾਲਾਂ ਹੁਣ ਜਦੋਂ ਕਿ ਦੋਸ਼ ਪੱਤਰ 15 ਸਫ਼ਿਆਂ ਦਾ ਅਮਰੀਕਨ ਅਦਾਲਤ 'ਚ ਆਇਆ, ਅਸੀਂ ਦੇਖਦੇ ਹਾਂ ਵੀ ਆਲਰੇਡੀ ਜਿਹੜਾ CC1 ਹੈਂਡਲਰ ਹੈ, ਰਾਹ ਦਾ ਮੇਨ ਬੰਦਾ ਦਿੱਲੀ 'ਚ ਬੈਠਾ ਹੈ ਜਿਹੜਾ ਨਿਖਿਲ ਗੁਪਤਾ ਨੂੰ ਹਦਾਇਤਾਂ ਦੇ ਰਿਹਾ ਹੈ, ਉਹ ਉਹਨੂੰ ਪਿਕਚਰ ਵੀ ਭੇਜ ਰਿਹਾ ਹੈ ਨਿੱਜਰ ਦੀ ਕਿ ਕਰਤਾ ਕੰਮ। ਹੁਣ ਇਸ ਦਾ ਮਤਲਬ ਹੈ ਵੀ ਅਮਰੀਕਾ ਨੇ ਆਲਰੇਡੀ ਵਾਰ ਤਾਂ ਕੈਨੇਡਾ ਨੂੰ ਕੀਤਾ ਹੈਗਾ, ਤੇ ਜੇ ਕੈਨੇਡੀਅਨ ਸੀਸਸ ਨੇ ਹਫਤਾ ਜਾਂ 10 ਦਿਨ ਪਹਿਲਾਂ ਹਰਦੀਪ ਸਿੰਘ ਨਿੱਜਰ ਨੂੰ ਵਾਰਨ ਕੀਤਾ ਸੀ ਤਾਂ ਉਹਨਾਂ ਨੂੰ ਵੀ ਪਤਾ ਸੀ ਕਿ ਵੀ ਇਹ ਮੂਵ ਚੱਲ ਰਿਹਾ। ਲੇਕਿਨ ਜਸਟਿਨ ਟਰੂਡੋ ਨੂੰ ਇਹ ਕ੍ਰੈਡਿਟ ਜਾਂਦਾ ਹੈ ਕਿ ਉਹਨਾਂ ਨੇ ਬਜਾਏ ਕਿ ਇਸ ਇਸ਼ੂ ਨੂੰ, ਹਾਲਾਂ ਉਸ ਤੋਂ ਸਾਲ ਪਹਿਲਾਂ ਰਿਪਦਮਨ ਸਿੰਘ ਮਲਿਕ ਜਿਹੜਾ 에ਅਰ ਇੰਡੀਆ ਦਾ ਮੇਨ ਐਕਿਊਜ਼ਡ ਬਣਾਇਆ ਹੋਇਆ ਸੀ ਕੋਰਟ 'ਚ, ਕਿੰਨੀ ਸਾਲ ਉਹ ਜੇਲ੍ਹ 'ਚ ਰਿਹਾ, ਉਹਨੂੰ ਬਾਅਦ 'ਚ ਸੱਦ ਕੇ ਦਿੱਲੀ ਅਜੀਤ ਡੋਵਲ ਨਾਲ ਵੀ ਉਹਦੀ ਮੁਲਾਕਾਤ ਹੋਈ ਔਰ ਟੀਵੀਜ਼ ਤੇ ਬਿਠਾ ਕੇ ਇੰਟਰਵਿਊ ਹੋਏਗਾ ਜੀ ਉੱਥੇ ਬਾਹਰ ਤਾਂ ਕੋਈ ਖਾਲਿਸਤਾਨ ਨਹੀਂ ਮੰਗਦਾ। ਔਰ ਜਦੋਂ ਵਾਪਸ ਆਂਦਾ ਹੈ ਔਰ ਆਲਮੋਸਟ ਸਾਲ ਪਹਿਲਾਂ ਨਿੱਜਰ ਦੇ ਮਰਡਰ ਤੋਂ ਉਹਦੇ ਹੀ ਦਫ਼ਤਰ ਦੇ ਸਾਹਮਣੇ ਉਹਦਾ ਮਰਡਰ ਹੋ ਜਾਂਦਾ ਬਿਲਕੁਲ, ਔਰ ਕੋਈ ਉਸ ਦਾ ਜਿਹੜਾ ਅਜੇ ਤੱਕ ਕੋਈ ਬਿਹਾਈਂਡ ਕੌਣ ਹੈ ਕੀ ਹੈ, ਕਿਉਂਕਿ ਇਹ ਆਲਰੇਡੀ ਏਜੰਸੀਆਂ ਦਾ ਇੱਕ ਤਰੀਕਾ ਹੈ ਜਿਹਨੂੰ ਵਰਤਿਆ ਉਹਨੂੰ ਤੁਸੀਂ ਡੰਪ ਕਰ ਦਿਓ। ਲੇਕਿਨ ਜਸਟਿਨ ਟਰੂਡੋ ਨੇ ਜਦੋਂ ਔਰ 3 ਮਹੀਨੇ ਅਸੀਂ ਦੇਖਦੇ ਹਾਂ 18 ਜੂਨ ਤੋਂ 18 ਸਤੰਬਰ ਤੱਕ, ਔਰ ਹੁਣ ਸਾਰੀਆਂ ਡਾਕੂਮੈਂਟੇਸ਼ਨਸ ਆ ਗਈਆਂ ਇਸ ਪੀਰੀਅਡ 'ਚ ਬਾਈਡਨ ਨੇ ਵੀ ਜਾ ਕੇ ਮੋਦੀ ਨੂੰ 1-to-1 G20 ਵੇਲੇ ਕਿਹਾ, ਅਮਰੀਕਾ ਦਾ ਜਿਹੜਾ ਸਿਕਿਉਰਿਟੀ ਐਡਵਾਈਜ਼ਰ ਜੈਕ ਸਲਵਾਨ ਵੀ ਗਿਆ, CIA ਚੀਫ ਵੀ ਗਿਆ, ਦੂਜਾ ਇੰਟੈਲੀਜੈਂਸ ਚੀਫ ਵੀ ਗਿਆ। ਹੁਣ ਉਹਨਾਂ 'ਚ ਕਿਸ ਕਿਸਮ ਦਾ ਹੰਕਾਰ ਸੀ ਜਾਂ ਉਹ ਸੱਚਮੁੱਚ ਹੀ ਆਪਣੇ ਆਪ ਨੂੰ ਵਿਸ਼ਵ ਗੁਰੂ ਸਮਝਣ ਲੱਗ ਗਏ ਸੀ। ਕੱਲ ਹੀ ਕੈਨੇਡਾ 'ਚ ਮੇਰੀ ਇੱਕ ਨੌਜਵਾਨ ਨਾਲ ਗੱਲ ਹੋ ਰਹੀ ਸੀ, ਕਹਿੰਦਾ ਜੀ ਇਹ ਇੰਡੀਆ ਨੂੰ ਕੀ ਹੋਇਆ ਜਾਂ ਕੀ ਹੈ, ਇਹਨਾਂ ਨੂੰ ਕਿਉਂ ਨਹੀਂ ਨਜ਼ਰ ਆਉਂਦਾ ਜਿਹੜਾ ਆਮ ਬੰਦਿਆਂ ਨੂੰ ਆਉਂਦਾ। ਮੈਂ ਕਿਹਾ ਵੀ ਹੁੰਦਾ ਇਹ ਹੈ ਕਿ ਜਿਹੜਾ ਬੰਦਾ ਝੂਠ ਬੋਲਦਾ ਹੈ ਉਹਨੂੰ ਫਿਰ ਰਿਪੀਟ ਕਰਦਾ, ਫਿਰ ਉਹ ਆਪਣੇ ਝੂਠ ਤੇ ਆਪ ਹੀ ਯਕੀਨ ਕਰਨ ਲੱਗ ਜਾਂਦਾ। ਪਹਿਲਾਂ ਤਾਂ ਉਹਨਾਂ ਨੇ ਆਪਣੀ ਲੁਕਾਈ ਨੂੰ, ਆਪਣੀ ਜਨਤਾ ਨੂੰ ਜਿਹੜਾ ਉਹ ਉੱਲੂ ਬਣਾਉਣ ਦੇ ਲਈ ਕਿ ਜੀ ਅਸੀਂ ਵਿਸ਼ਵ ਗੁਰੂ, ਅਸੀਂ ਵਿਸ਼ਵ ਪਾਵਰ, 2025 ਤੱਕ ਅਸੀਂ ਚੀਨ ਨੂੰ ਪਿੱਛੇ ਛੱਡ ਜਾਾਂਗੇ, 2050 ਤੱਕ ਅਸੀਂ ਅਮਰੀਕਾ ਨੂੰ ਪਿੱਛੇ ਛੱਡ ਜਾਾਂਗੇ। ਵੀ ਇੰਨਾ ਕੁ ਝੂਠ ਉਹਦੇ ਤੇ ਯਕੀਨ ਹੀ ਕਰਨ ਲੱਗ ਪਏ ਸੀ ਕਿ ਵਾਕਈ ਅਸੀਂ ਇੰਨੀ ਵੱਡੀ ਪਾਵਰ ਬਣ ਗਏ ਹਾਂ, ਅਮਰੀਕਾ ਔਰ ਯੂਰਪ ਦਾ ਸਾਡੇ ਬਿਨਾਂ ਗੁਜ਼ਾਰਾ ਹੀ ਨਹੀਂ ਹੋ ਸਕਦਾ। ਇਹ ਤਾਂ ਅਸੀਂ ਆ ਜਿਹਨਾਂ ਨੂੰ ਚੀਨ ਦੇ ਖਿਲਾਫ ਅਸੀਂ ਹੁਣ ਇਹਨਾਂ ਦੇ ਨਾਲ ਆ ਕੇ ਖੜ ਗਏ ਹਾਂ। ਹੁਣ ਤਾਂ ਅਸੀਂ ਜੋ ਮਰਜ਼ੀ ਕਰੀਏ, ਮਨੀਪੁਰ 'ਚ ਈਸਾਈ ਮਾਰ ਦਈਏ, ਪੰਜਾਬ 'ਚ ਸਿੱਖ ਮਾਰ ਦਈਏ, ਕਸ਼ਮੀਰ ਦੀਆਂ ਧੱਜੀਆਂ ਉਡਾ ਦਿੱਤੀਆਂ। ਉਹਨਾਂ ਨੇ ਕਿਹਾ ਹੁਣ ਖੁੱਲ ਖੇਡ ਹੈ, ਮੋਦੀ ਨੇ ਅਮਰੀਕਾ ਜਾਣਾ ਹੈ, ਉਹਦੇ ਵੈਲਕਮ 'ਚ ਰੈੱਡ ਕਾਰਪੇਟ ਵੈਲਕਮ ਹੈ। ਇੱਧਰ ਤੁਸੀਂ 18 ਜੂਨ ਨੂੰ ਨਿੱਜਰ ਨੂੰ ਮਾਰਿਆ, ਉਧਰ ਪੰਨੂ ਨੂੰ ਮਾਰ ਦਿਓ, ਉਧਰ ਫਲਾਣੇ ਜਿੰਨੇ ਕੁ ਵੀ ਨੇ ਆਵਾਜ਼ਾਂ ਸਾਰੀਆਂ ਬੰਦ ਕਰ ਦਿਓ। ਇਹ ਜਿਹੜਾ ਬਾਹਰੋਂ ਖਾਲਿਸਤਾਨ ਜ਼ਿੰਦਾਬਾਦ ਕਰਦੇ ਨੇ ਜੰਦ ਸਾਡੇ ਗਿਆਨ ਨੂੰ 500-700 1000 2000 ਤੋਂ ਲੈ ਕੇ ਇਕੱਠੇ ਹੋ ਜਾਂਦੇ ਨੇ ਗਿਣਤੀ ਦੇ ਵਿੱਚ ਵਿਰੋਧ ਕਰਨ ਲਈ। ਇਹਨੂੰ ਬੰਦ ਕਰੋ, ਇਹ ਸਾਰਿਆਂ ਨੂੰ। ਇੱਥੇ ਤਾਂ ਭਾਰਤ ਮਾਤਾ ਕੀ ਜੈ ਗੂੰਜਣਾ ਚਾਹੀਦਾ, ਜਿਵੇਂ ਸਾਰੇ ਭਰ ਭਰ ਕੇ ਜਹਾਜ਼ ਗੁਜਰਾਤੀਆਂ ਦੇ ਆਉਂਦੇ ਨੇ। ਪਰ ਇਹ ਗੱਲ ਸ਼ਾਇਦ ਜਿਹੜੇ ਬੰਦੇ ਹੰਕਾਰ 'ਚ ਹੁੰਦੇ ਨੇ, ਝੂਠ ਦੇ ਉੱਤੇ ਜਿਨ੍ਹਾਂ ਦਾ ਮਬਨੀ ਸਾਰਾ ਕੁਝ ਖੜਾ ਕੀਤਾ ਹੁੰਦਾ ਹੈ, ਉਹ ਇਹ ਭੁੱਲ ਜਾਂਦੇ ਨੇ ਕਿ ਰੱਬੁਲ ਆਲਮੀਨ, ਸਾਰੀ ਕਾਇਨਾਤ ਦਾ ਰੱਬ ਅੱਲਾਹ ਤਾਲਾ ਵਾਹਿਗੁਰੂ, ਜਿਸ ਨੂੰ ਖੁਦ ਜਿਹੜਾ ਉਹ ਰਾਮ ਰਮਿਆ ਹੋਇਆ, ਦਸ਼ਰਥ ਦਾ ਬੇਟਾ ਰਾਮ ਨਹੀਂ, ਉਹ ਵੀ ਕੋਈ ਹੈ। ਉਹਦਾ ਜੇ ਉਹ ਨਾ ਹੋਏ ਤਾਂ ਫਿਰ ਇਹ ਸਾਰੀ ਜਿਹੜੀ ਜਿਹੜੇ ਲੋਕ ਖੁਦ ਅਜੇ ਵੀ ਹਰ ਸਾਲ ਪੁਤਲੇ ਸਾੜਦੇ ਨੇ ਤੇ ਦੂਜੇ ਨੇ, ਹੁਣ ਰਾਮ ਰਾਵਣ ਨੂੰ ਕੀ ਕਹਿਣਗੇ ਜੇ ਵਨ ਲਾਈਨ 'ਚ ਕਹਿਣਾ ਹੋਏ ਤਾਂ ਉਹ ਕਹਿਣਗੇ ਜੀ ਦੇਖੋ ਜਿਹੜਾ ਉਹ ਬੁਰਾਈ ਦੇ ਉੱਤੇ ਸਚਾਈ ਦੀ ਜਿੱਤ ਹੁੰਦੀ, ਪਰ ਕਰਦੇ ਕੀ ਨੇ? ਬੁਰਾਈ ਦੇ ਸਹਾਰੇ ਹੀ ਉਹ ਜਿਉ ਰਹੇ ਨੇ, ਬੁਰਾਈ ਦੇ ਨਾਲ ਰਾਜ ਕਰਦੇ ਨੇ।
ਈਵਲ ਮਾਈਂਡ ਹੈ, ਈਵਲ ਉਹਨਾਂ ਦਾ ਏਜੰਡਾ ਹੈ। ਬਿਲਕੁਲ। ਔਰ ਫਿਰ ਤੁਸੀਂ ਇਹ ਸਾਰੇ ਦੇ ਨਾਲ ਆਪਣੇ ਆਪ ਨੂੰ ਕਹੋ ਜੀ ਨਹੀਂ ਅਸੀਂ ਤਾਂ ਸਾਰੀ ਦੁਨੀਆ ਨੂੰ ਇੱਕ ਪਰਿਵਾਰ ਸਮਝਦੇ ਹਾਂ, ਪਰ ਜਸਟਿਨ ਟਰੂਡੋ ਇਹਦੇ ਬਾਵਜੂਦ ਕਿ ਉਸ ਦੇ ਲਈ ਕੀ ਕੁਝ ਨਹੀਂ ਇਹਨਾਂ ਨੇ ਕਿਹਾ ਗਵਰਨਮੈਂਟ ਲੈਵਲ ਤੇ। ਪਹਿਲਾਂ ਤਾਂ ਜਿੱਦਣ ਉਹਨੇ ਖਲੋ ਕੇ ਕਿਹਾ, ਉਹਨਾਂ ਨੇ ਪਹਿਲਾ ਰਿਐਕਸ਼ਨ ਇੰਡੀਆ ਦਾ ਸੀ, ਇਟ ਇਜ਼ ਐਬਸਰਡ ਐਂਡ ਮੋਟੀਵੇਟਡ। ਉਹਨੇ ਉਹ ਵੀ ਚੱਲਿਆ। ਜੇ ਭਾਰਤ ਗਿਆ, ਉਹਨਾਂ ਨੇ ਕਿਹਾ ਜੀ ਜਹਾਜ਼ ਉਹ ਤਾਂ ਡਰੱਗ ਸੀਗੀਆਂ ਉਹਦੇ ਚ, ਉਹ ਤਾਂ ਪੁੱਠਾ ਸੀ ਉਹ 2 ਦਿਨ, ਉਹ ਤਾਂ ਹੀ ਉਹ ਪ੍ਰੈਜ਼ੀਡੈਂਟ ਦੇ ਡਿਨਰ ਤੇ ਨਹੀਂ ਆਇਆ। ਫਿਰ ਜਦੋਂ ਵਾਪਸ ਆਇਆ, ਉਸ ਨੂੰ ਜਿਵੇਂ ਜੋ ਉਹਦੇ ਨਾਲ ਸਲੂਕ ਲਗਾਤਾਰਤਾ ਨਾਲ ਹੁੰਦਾ ਰਿਹਾ, ਜਿਵੇਂ ਡਿਪਲੋਮੈਟ ਵਿਦਡਰਾ ਕੀਤੇ, ਵੀਜ਼ਾ ਫੈਸਿਲਿਟੀਜ਼, ਚਾਰਜ ਲਾਇਆ ਕੈਨੇਡਾ ਦਾ, ਅਸੀਂ ਨਹੀਂ ਮੰਨਦੇ, ਉਹ ਖਾਲਿਸਤਾਨੀਆਂ ਨੂੰ ਪ੍ਰਮੋਟ, ਇੱਧਰ ਉੱਧਰ ਝੂਠੇ ਮੰਦਰਾਂ ਦੇ ਵਿੱਚ ਕਿ ਜੀ ਸਾਡੇ ਉਹ ਗ੍ਰੈਫਿਟੀ ਲਿਖਤੀ ਤੇ ਦੂਜਾ ਤੀਜਾ। ਪਰ ਬੇਸ਼ੱਕ ਕੰਸਿਸਟੈਂਟਲੀ ਟਰੂਡੋ ਆਪਣੇ ਸਟੈਂਡ ਬਾਰੇ ਖੜਾ ਰਿਹਾ, ਲੇਕਿਨ ਜਿੱਦਣ ਇਹ ਅਮਰੀਕਨ ਅਦਾਲਤ ਦੇ ਵਿੱਚ 15 ਸਫ਼ਿਆਂ ਦਾ ਇਹ ਦੋਸ਼ ਪੱਤਰ ਜਿਹੜਾ ਉਹ ਜਾਰੀ ਹੋਇਆ ਜਾਂ ਦਾਖਲ ਹੋਇਆ ਜੀ, ਹੁਣ ਟਰੂਡੋ ਦੀ ਪੋਜੀਸ਼ਨ ਜਿਹੜੀ ਹੈ, ਜਿਹਨੂੰ ਅੰਗਰੇਜ਼ੀ ਚ ਕਹਿੰਦੇ ਨੇ ਕਿ ਹਿਜ਼ ਸਟੈਂਡਸ ਵਿੰਡੀਕੇਟਡ, ਕਿ ਵੀ ਬਿਲਕੁਲ ਲਿਸ਼ਕਾਂ ਮਾਰ ਰਿਹਾ। ਔਰ ਉਹਨੇ ਉਸੇ ਵੇਲੇ ਜਿਉਂ ਹੀ ਆਇਆ, ਟਰੂਡੋ ਨੇ ਬੜੀ ਗ੍ਰੇਸਫੁਲੀ ਪ੍ਰੈਸ ਕਾਨਫਰੰਸ ਕੀਤੀ। ਉਹਨੇ ਰਿਡੀਕਿਊਲ ਨਹੀਂ ਕੀਤਾ ਇੰਡੀਆ ਨੂੰ, ਪਰ ਉਸ ਦਾ ਖਲੋਣਾ ਹੀ। ਔਰ ਈਵਨ ਦਾ ਹਿੰਦੂ ਅਖਬਾਰ ਦੀ ਹੈਡਲਾਈਨ ਹੈ, ਹਰਦੀਪ ਸਿੰਘ ਨਿੱਜਰ ਕੇਸ, this is what Canada has been talking about, says Trudeau, after US charges Indian for plotting Sikh separatist murder. The Indian government needs to work with us to ensure that we are getting to bottom of this, said Canadian Prime Minister Trudeau. ਉਹਨੇ ਕਿਹਾ ਕਿ ਵੀ ਆਹੀ ਸੀ ਜੋ ਅਮਰੀਕਾ, ਇਹੀ ਅਸੀਂ ਤੁਹਾਨੂੰ ਕਹਿ ਰਹੇ ਸੀ ਰਿਪੀਟਡਲੀ। ਔਰ ਅਸੀਂ ਜਿਹੜਾ ਹੁਣ ਵੀ ਇੰਡੀਅਨ ਗਵਰਨਮੈਂਟ ਨੂੰ ਕਹਿੰਦੇ ਆ ਕਿ ਵੀ ਬੰਦੇ ਦੇ ਪੁੱਤ ਬਣੋ, ਸਾਡੇ ਨਾਲ ਕੋਆਪਰੇਟ ਕਰੋ, ਔਰ ਤਾਂ ਕਿ ਇਸ ਮਰਡਰ ਕੇਸ ਦੀ ਤਹਿ ਤੱਕ ਪਹੁੰਚਿਆ ਜਾ ਸਕੇ। ਉਹਨਾਂ ਨੇ ਨਾਲ ਦੀ ਨਾਲ ਬੁੱਧਵਾਰ ਜਦੋਂ ਇਹ ਹੋਇਆ, ਉਹਨਾਂ ਦੀ ਪ੍ਰੈਸ ਕਾਨਫਰੰਸ ਹੋਈ, ਉਹਨਾਂ ਨੇ ਕਿਹਾ ਕਿ ਵੀ Canadian authorities have been working closely with their American counterparts since August on allegations about Indian government's involvement in Niger's killing on June 18th in British Columbia province. India had designated Niger ਨੂੰ ਉਹਨਾਂ ਨੇ ਟੈਰਰਿਸਟ ਬਣਾਇਆ ਹੋਇਆ ਸੀ, ਪਰ ਇਹ ਬਿਲਕੁਲ ਕਲੀਅਰ ਹੈ ਕਿ the news, ਇਹ quote unquote ਹੈ ਟਰੂਡੋ ਦੇ, the news coming out of United States further underscores what we have been talking about from the very beginning, which is that India needs to take this seriously. Underscore ਹੁੰਦਾ ਹੈ ਹੋਰ ਮਜ਼ਬੂਤ ਕਰਨਾ, ਜੋ ਅਸੀਂ ਕਹਿ ਰਹੇ ਸੀ ਇਹ ਹੁਣ ਅਮਰੀਕਾ ਦੀ ਇੰਡਾਇਕਟਮੈਂਟ ਨੇ ਉਹਨੂੰ ਹੋਰ ਮਜ਼ਬੂਤ ਕੀਤਾ ਹੈ। Indian government needs to work with us to ensure that we are getting to the bottom of this. ਇਹ ਕੈਨੇਡੀਅਨ ਪ੍ਰੈਸ ਦੀ ਰਿਪੋਰਟਿੰਗ ਹੈ। ਫਿਰ ਇਹ ਸਾਰੀ ਸਟੋਰੀ ਨੂੰ ਹੋਰਾਂ ਨੇ ਵੀ, ਈਵਨ ਇੰਡੀਆ ਦੀ ਜਿਹੜੀ ਰਾਤ ਦੀ ਨਿਊਜ਼ ਏਜੰਸੀ ANI, ਉਹਨੇ ਵੀ ਹੈਡਲਾਈਨ ਦਿੱਤੀ ਹੈ, ਇੰਡੀਆ ਗਵਰਨਮੈਂਟ ਨੀਡਸ ਟੂ ਵਰਕ ਵਿਦ ਅਸ, ਕੈਨੇਡਾ ਪ੍ਰਾਈਮ ਮਿਨਿਸਟਰ ਟਰੂਡੋ ਆਫਟਰ US ਇੰਡਾਇਕਟਮੈਂਟ ਆਫ ਇੰਡੀਅਨ ਨੈਸ਼ਨਲ ਇਨ ਫੀਲਡ ਮਰਡਰ ਕੇ ਪਲਾਟ। ਉਹਨੇ ਕਿਹਾ ਜੀ ਇਹ ਕਰੋ ਕੋਆਪਰੇਟ। ਇਸੇ ਤਰ੍ਹਾਂ ਗਾਰਡੀਅਨ, ਉਸ ਦੀ ਹੈਡਲਾਈਨ ਹੈ, US indictment adds weight to Trudeau's accusations, India behind killing of Sikh activist। ਕਿ ਜਿਹੜੀ ਅਮਰੀਕਾ ਦਾ ਦੋਸ਼ ਪੱਤਰ ਹੈ, ਉਹਨੇ ਟਰੂਡੋ ਦੇ ਸਟੈਂਡ ਨੂੰ ਹੋਰ ਮਜ਼ਬੂਤ ਕਰ ਦਿੱਤਾ ਹੈ ਕਿ ਭਾਰਤ ਹੀ ਨਿੱਜਰ ਦੇ ਕਤਲ ਦੇ ਲਈ ਜ਼ਿੰਮੇਵਾਰ ਹੈ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣਾ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ, ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ
ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਜੋ ਵਾਪਰਦਾ ਹੈ ਉਹ ਦਿਸਦਾ ਹੈ, ਉਸ ਦੇ ਪਿੱਛੇ ਬੜਾ ਕੁਝ ਅਣਦਿਸਿਆ ਰਹਿੰਦਾ ਹੈ। ਉਸ ਸੱਚ ਨੂੰ ਉਜਾਗਰ ਕਰਨ ਲਈ ਮੈਂ ਸੁਖਵਿੰਦਰ ਸਿੰਘ ਆ ਰਿਹਾ ਖਾਸ ਪ੍ਰੋਗਰਾਮ ਦਾ ਫਾਲਟ ਲਾਈਨਸ ਲੈ ਕੇ TV 84 ਤੇ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9:30 ਵਜੇ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ ਵੱਲੋਂ ਗੁਰਪਤਵੰਤ ਸਿੰਘ ਪੰਨੂ ਨੂੰ ਭਾਰਤੀ ਏਜੰਟਾਂ ਵੱਲੋਂ ਮਾਰਨ ਦੀ ਸਾਜ਼ਿਸ਼ ਦਾ ਪਰਦਾਫਾਸ਼ ਕਰਨ ਤੋਂ ਬਾਅਦ ਭਾਰਤ ਦੇ ਵਕਾਰ ਨੂੰ ਭਾਰੀ ਸੱਟ ਵੱਜੀ ਹੈ। ਹੁਣ ਭਾਰਤੀ ਮੀਡੀਆ ਵਿੱਚ ਵੀ ਇਹ ਚਰਚਾ ਹੈ ਕਿ ਭਾਰਤ ਦਾ ਰੈਪੂਟੇਸ਼ਨ ਇੱਕ ਜਮਹੂਰੀ ਮੁਲਕ ਦੀ ਥਾਂ ਇੱਕ ਰੋਗ ਸਟੇਟ ਯਾਨੀ ਕਿ ਬਦਮਾਸ਼ ਮੁਲਕ ਵਾਲਾ ਬਣ ਗਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਐਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਟਰੰਪ ਈਰਾ ਦੇ ਵਿੱਚ ਉਹਨਾਂ ਨੇ ਕੁਆਡ ਬਣਾਈ, ਜਿਹੜਾ ਕਿ ਅਮਰੀਕਾ, ਆਸਟ੍ਰੇਲੀਆ, ਜਾਪਾਨ ਔਰ ਇੰਡੀਆ ਉਹਨਾਂ ਦੀ ਚੌਂਕੜੀ ਸੀ, ਤੇ ਇਹ ਗੱਲ ਕਹੀ ਗਈ ਕਿ ਜੀ ਲਾਈਕ ਮਾਈਂਡਡ ਡੈਮੋਕ੍ਰੇਸੀਜ਼ ਉਹਨਾਂ ਦਾ ਇਹ ਅਲਾਇੰਸ ਹੈ ਕਿ ਇਟਸ ਨਾਟ ਅਗੇਂਸਟ ਚਾਈਨਾ। ਹਾਂ, ਰਸ਼ੀਆ ਨੇ ਤਾਂ ਉਹਨੂੰ ਜਿਹੜਾ ਉਹ ਸਪੈਸੀਫਿਕ ਰੀਜਨ ਦਾ ਨੈਟੋ ਕਿਹਾ, ਜਿਹੜਾ ਸੀ ਵੀ। ਲੇਕਿਨ ਇਹ ਕਿ ਜੀ ਦੇਖੋ, ਜਾਪਾਨ ਦੇ ਵਿੱਚ ਵੀ ਡੈਮੋਕ੍ਰੇਸੀ ਹੈ, ਜਮਹੂਰੀਅਤ ਹੈ, ਆਸਟ੍ਰੇਲੀਆ ਦੇ ਵਿੱਚ ਵੀ ਹੈ, ਅਮਰੀਕਾ 'ਚ ਤਾਂ ਹੈ ਹੀ ਹੈ, ਤੇ ਇੰਡੀਆ ਵੀ ਜਮਹੂਰੀਅਤ ਹੈ। ਔਰ ਇਹ ਸਾਡੀਆਂ ਲਾਈਕ ਮਾਈਂਡਡ ਵੈਲਿਊਜ਼ ਵਾਲੇ ਮੁਲਕ ਜਿਹੜੇ ਨੇ ਉਹ ਇਕੱਠੇ ਨੇ। ਹੁਣ ਜਦੋਂ ਅਸੀਂ 5 ਆਈਜ਼ ਕੰਟਰੀਜ਼ ਦੀ ਗੱਲ ਕਰਦੇ ਹਾਂ, 5 ਆਈਜ਼ ਦੇ ਵਿੱਚ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, UK ਜੀ। ਹੁਣ ਜੇ 5 ਆਈਜ਼ ਚੋਂ 3 ਮੁਲਕ ਕੈਨੇਡਾ, ਅਮਰੀਕਾ ਔਰ UK, ਉਹ ਇੰਡੀਆ ਦੇ ਰਾਹ ਦੇ ਸਾਰੇ ਹੀ ਜਿਹੜੇ ਬੰਦੇ ਨੇ ਉਹਨੂੰ ਚੁੱਕ ਕੇ ਬਾਹਰ ਮਾਰਦੇ ਨੇ, ਬਿਲਕੁਲ ਐਕਸਪੈਲ ਕਰ ਦਿੰਦੇ ਨੇ, ਔਰ ਇਸ ਵੇਲੇ ਕੋਈ ਪ੍ਰੈਜ਼ੈਂਸ ਨਹੀਂ ਹੈ। ਤੇ ਇਹ ਤਾਂ ਇਸੇ ਹੀ ਹਾਲਤ 'ਚ ਸੰਭਵ ਹੈ ਕਿ ਇਹ ਜਮਹੂਰੀਅਤ ਨਹੀਂ, ਇਹ ਇੱਕ ਰੋਗ ਸਟੇਟ ਹੈ। ਰੋਗ ਨੂੰ ਬਦਮਾਸ਼ ਲਿਖਿਆ ਹੋਏਗਾ ਤੁਹਾਨੂੰ। ਰੋਗ ਸਟੇਟ ਕੀ ਹੈ? ਜਿੱਥੇ ਕਿ ਤੁਸੀਂ ਜਮਹੂਰੀ ਕਦਰਾਂ ਕੀਮਤਾਂ ਜਾਂ ਇੰਟਰਨੈਸ਼ਨਲ ਲਾਅ ਨੂੰ ਨਹੀਂ ਮੰਨਦੇ। ਤੁਸੀਂ ਮੁਲਕਾਂ ਦੀ, ਹੁਣ ਇੰਟਰਨੈਸ਼ਨਲ ਲਾਅ ਕੀ ਹੈ? ਜਦੋਂ ਟੈਰੀਟਰੀਜ਼ ਬਣਾਈਆਂ ਗਈਆਂ ਮੁਲਕਾਂ ਦੀਆਂ, ਯੂਨਾਈਟਿਡ ਨੇਸ਼ਨਸ ਦੇ 193 ਜੇ ਮੈਂਬਰ ਦੇਸ਼ ਨੇ, ਉਹਨਾਂ ਦੀਆਂ ਟੈਰੀਟਰੀਜ਼ ਨੇ, ਜਦੋਂ ਉਹਨੂੰ ਕੋਈ ਵਾਇਲੇਟ ਕਰਦਾ ਹੈ ਤੇ ਉਹ ਜ਼ਾਹਰ ਹੈ ਕਿ ਵੀ ਜਿਹੜਾ ਉਹ ਉਸੇ ਖਾਤੇ 'ਚ ਆਏਗਾ ਰੋਗ ਸਟੇਟ ਦੇ, ਕਿ ਵੀ ਉਹ ਇੰਟਰਨੈਸ਼ਨਲ ਲਾਅ ਨੂੰ ਨਹੀਂ ਮੰਨਦਾ। ਹਾਲਾਂਕਿ ਇੰਡੀਆ 'ਚ ਜਿਹੜੇ ਬੈਠੇ ਨੇ ਉਹ ਕੰਪੇਅਰ ਕਰ ਰਹੇ ਨੇ ਕਿ ਉਸਾਮਾ ਦੇ ਨਾਲ। ਦੇਖੋ ਜੀ, ਅਮਰੀਕਾ ਨੇ ਵੀ ਤਾਂ ਜਾ ਕੇ ਇਸਲਾਮਾਬਾਦ ਦੇ ਵਿੱਚ ਉਸਾਮਾ ਨੂੰ ਮਾਰਿਆ ਸੀ। ਉਹ ਇਹ ਗੱਲ ਭੁੱਲ ਜਾਂਦੇ ਨੇ ਕਿ ਉਸਾਮਾ ਦੇ ਉੱਤੇ ਜਾਂ ਉਸ ਦੇ ਗਰੁੱਪ ਦੇ ਉੱਤੇ ਪਹਿਲਾਂ ਕਿੰਨੇ ਹਜ਼ਾਰ ਬੰਦਿਆਂ ਨੂੰ ਮਾਰਨ ਦਾ 3-4 ਹਜ਼ਾਰ ਦਾ ਚਾਰਜ ਲੱਗਾ। ਬਿਲਕੁਲ। ਉਸਾਮਾ ਨੂੰ ਐਜ਼ ਏ ਇੰਟਰਨੈਸ਼ਨਲ ਟੈਰਰਿਸਟ ਡਿਕਲੇਅਰ ਕੀਤਾ ਗਿਆ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ ਦੇ ਥੱਲੇ, ਉਹ ਸਾਰੇ ਦੇ ਥੱਲੇ। ਫਿਰ ਇਹ ਵਾਰ ਵਿੱਢੀ ਗਈ, ਵਾਰ ਔਨ ਟੈਰਰ, ਜਿਸ ਦੇ ਵਿੱਚ ਉਹਦੇ 'ਚ ਵੀ ਪਹਿਲਾਂ ਮੌਕਾ ਦਿੱਤਾ ਗਿਆ ਤਾਲਿਬਾਨ ਹਕੂਮਤ ਨੂੰ, ਜਿਹੜੀ ਉਦੋਂ ਐਗਜ਼ਿਸਟ ਕਰਦੀ ਸੀ, ਵੀ ਉਹਨੂੰ ਸਾਡੇ ਹਵਾਲੇ ਕਰੋ। ਸੋ ਜਦੋਂ ਕੋਈ ਇੰਟਰਨੈਸ਼ਨਲ ਟੈਰਰਿਸਟ ਬਣਾ ਦਿੱਤਾ ਜਾਂਦਾ ਹੈ, ਫਿਰ ਉਹ ਜਿਹੜੀ ਸੋਵਰਨਟੀ ਦੇ ਕਨਸੈਪਟ ਥੱਲੇ ਔਰ ਜਿਹੜੀਆਂ ਮੂਵ ਸੀ, ਉਹ ਤਾਂ ਇੰਟਰਨੈਸ਼ਨਲ ਸਿਕਿਉਰਿਟੀ ਕਾਉਂਸਲ ਦੇ ਰੈਜ਼ੋਲੂਸ਼ਨ ਦੇ ਥੱਲੇ ਸੀ ਜੀ। ਹੁਣ ਉਹਦੇ ਨਾਲ ਕੋਈ ਕੰਪੈਰੀਜ਼ਨ, ਹੁਣ ਜੇ ਗੁਰਪਤਵੰਤ ਸਿੰਘ ਪੰਨੂ ਜਾਂ ਫॉर दैट ਰੀਜ਼ਨ ਹਰਦੀਪ ਸਿੰਘ ਨਿੱਜਰ ਨੂੰ ਇੰਡੀਆ ਨੇ ਆਪਣੇ ਤੌਰ ਤੇ ਦਹਿਸ਼ਤਗਰਦ ਬਣਾਇਆ ਵੀ ਹੋਏ, ਪਰ ਉਹ ਤਾਂ ਅਮਰੀਕਾ ਜਾਂ ਕੈਨੇਡਾ ਨੇ ਤਾਂ ਨਹੀਂ ਬਣਾਇਆ, ਉਹ ਕੋਈ ਇੰਟਰਨੈਸ਼ਨਲ ਟੈਰਰਿਸਟ ਤਾਂ ਨਹੀਂ ਨੇ। ਬਿਲਕੁਲ। ਤੇ ਇੰਡੀਆ ਨੂੰ ਕਿਹਨੇ ਮੈਂਡੇਟ ਦਿੱਤਾ ਹੈ ਕਿ ਵੀ ਤੁਸੀਂ ਬਾਹਰਲੇ ਮੁਲਕਾਂ ਦੇ ਵਿੱਚ ਜਾ ਕੇ ਦੂਸਰੇ ਮੁਲਕਾਂ ਦੇ ਸ਼ਹਿਰੀਆਂ ਨੂੰ ਨਿਸ਼ਾਨਾ ਬਣਾਓ? ਸੋ ਇਸ ਸਾਰੇ ਦੇ ਚੱਲਦੇ ਆ ਇਹ ਜੋ ਕੁਝ 18 ਜੂਨ ਤੋਂ ਹੁਣ ਤੱਕ ਹੋਇਆ, ਔਰ ਜਿਹੜੀ ਅਮਰੀਕਾ ਦੀ ਇੰਡਾਇਕਟਮੈਂਟ ਦੇ ਨਾਲ ਜਿਹੜੀ ਗੱਲ ਸਾਹਮਣੇ ਆਈ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਭਾਰਤ ਦਾ ਸਾਰਾ ਹੀ ਰੈਪੂਟੇਸ਼ਨ, ਇੱਕ ਰੈਪੂਟੇਸ਼ਨ ਦਾ ਇਹਨਾਂ ਨੇ ਜਮਹੂਰੀਅਤ ਕਿ ਜੀ ਲਾਰਜੈਸਟ ਡੈਮੋਕ੍ਰੇਸੀ ਦੇ ਥੱਲੇ ਬਣਾਇਆ ਹੋਇਆ ਸੀ। ਦੂਸਰਾ, ਬਾਹਰਲੇ ਮੁਲਕਾਂ ਨੂੰ ਵੇਚਣ ਲਈ ਦੇਖੋ ਜੀ, ਗਾਂਧੀ ਉਹ ਫਰਾਡ ਜਿਹਾ ਬੰਦਾ, ਉਹਨੂੰ ਵੀ ਚੁੱਕ ਕੇ ਜਿਹੜਾ
ਹਾਲਾਂ ਅੱਜ ਉਹਨਾਂ ਦਾ ਇੱਕ ਟਾਕ ਸ਼ੋਅ ਦੇ ਉੱਤੇ ਇੱਕ ਡਿਸਕਸ਼ਨ 'ਚ ਕਹਿ ਰਿਹਾ ਸੀ, ਉਹਨਾਂ ਨੂੰ ਜਦੋਂ ਪੁੱਛਿਆ ਗਿਆ ਕਿ ਜੀ ਇਹ ਜਿਹੜਾ ਹੁਣ ਮਰਡਰ ਪਲਾਟ ਸਾਹਮਣੇ ਆਇਆ ਜਾਂ ਦੂਜਾ, ਉਹਦੇ ਤੇ ਤੁਹਾਡਾ ਕੀ ਕਹਿਣਾ? ਬੜੀ ਬੋਲਡ ਸਟੇਟਮੈਂਟ ਸੀ ਉਹਦੀ। ਉਹ ਕਹਿੰਦਾ ਜੀ ਕਹਿਣਾ ਕੀ ਹੈ ਇਹਦੇ ਤੇ? ਕਹਿੰਦਾ ਇੱਕ ਪਾਸੇ ਇਹ ਗਾਂਧੀ ਨੂੰ ਵੇਚਦੇ ਨੇ ਕਿ ਜੀ ਬਹੁਤ ਮਹਾਤਮਾ, ਔਰ ਦੂਜਾ ਜਿਹੜਾ ਵਾਕਈ ਉਹ ਕਹਿੰਦਾ ਹੈ ਉਹ, ਤੇ ਕਹਿੰਦੇ ਜਿਹੜਾ ਉਹਨੂੰ ਮਾਰਨ ਵਾਲਾ ਨੱਥੂਰਾਮ ਗੋਡਸੇ ਉਹ ਤਾਂ ਇਹਨਾਂ ਦਾ ਪਿਓ ਹੈ, ਉਹਨੂੰ ਤਾਂ ਪੂਜਦੇ ਨੇ ਕਿ ਜੀ ਗੋਡਸੇ ਨੇ ਮਾਰਿਆ। ਸੋ ਇਹਨਾਂ ਦੀ ਤਾਂ ਜਿਹੜੀ ਬ੍ਰਿਟੇਨ ਦੇ ਵਿੱਚ ਹੀ ਜਿਹੜੀ ਹੈ ਉਹ ਵਾਇਲੈਂਸ ਵੜੀ ਹੋਈ ਹੈ, ਔਰ ਇਹਨਾਂ ਦੇ ਲਈ ਤਾਂ ਕੋਈ ਲਾਅ ਜਾਂ ਦੂਜਾ ਮੈਟਰ ਹੀ ਨਹੀਂ ਕਰਦਾ, ਨਾ ਮੁਲਕ ਦਾ ਨਾ ਇੰਟਰਨੈਸ਼ਨਲ। ਹੁਣ ਇਹ ਜਿਹੜਾ ਇਮੇਜ ਉਹਨਾਂ ਨੇ ਆਪਣਾ ਸੌਫਟ ਇਮੇਜ, ਡੈਮੋਕ੍ਰੈਟਿਕ ਇਮੇਜ ਔਰ ਟੋਲਰੈਂਟ ਕਿ ਜੀ ਦੇਖੋ ਸਾਡੇ ਇੰਨੇ ਹਜ਼ਾਰਾਂ ਸਾਲਾਂ ਦੀ ਸਭਿਅਤਾ, ਕੋਈ ਆਇਆ, ਪਾਰਸੀ ਆਏ, ਯਹੂਦੀ ਆਏ, ਫਲਾਣਾ ਆਏ, ਅਸੀਂ ਸਾਰਾ ਇੱਕ ਝਟਕੇ ਦੇ ਨਾਲ। ਔਰ ਮੈਂ ਇੱਕ ਉਹਦਾ ਹਾਈਂਡਰ ਸਾਈਟ ਮੈਂ ਸੋਚ ਰਿਹਾ ਸੀ, ਮੈਂ ਕਿਹਾ ਜਦੋਂ ਅੰਦਰ ਵੜ ਕੇ ਬਹਿੰਦੇ ਹੋਣੇ ਨੇ ਸਿੱਖਾਂ ਨੂੰ ਮੋਟੀਆਂ ਗਾਲਾਂ ਕੱਢਦੇ ਹੋਣੇ ਨੇ, ਕਹਿੰਦੇ ਹੋਣੇ ਨੇ ਵੀ ਇਹ इन्होंने हमें दुनिया में यार बदनाम कर छोड़ा, कहीं का नहीं छोड़ा। वो कहते हैं बदनाम कर छोड़ा, वो कहता बदनाम कहीं का नहीं छोड़ा, यहाँ भी बहुत मारा, काबिल नहीं छोड़ा। हाँ बहुत मारा इनको, यहाँ भी मारा, वहाँ क्या हो गया, हमने जो कमाया था सब गया। गल गलत नहीं है। और ईवन मैं अज द हिंदू अखबार का एडिटोरियल देख रहा सी, उन्हां दी जिहड़ी मेन ओपीनियन पेज दे उत्ते ਉਹਦੀ ਹੈਡਲਾਈਨ ਹੀ, ਕਿਉਂਕਿ ਮੇਰੇ ਕੋਲ ਵਕਤ ਨਹੀਂ ਹੈ ਮੈਂ ਡਿਟੇਲ ਡਿਸਕਸ ਕਰਾਂ। ਅੱਛਾ, ਇਹ ਲੋਟ ਐਟ ਸਟੇਕ। ਲੋਟ ਐਟ ਸਟੇਕ ਦਾ ਮਤਲਬ ਹੈ ਕਿ ਹੁਣ ਤਾਂ ਭਾਵੇਂ ਜਾਨ ਦੀ ਬਾਜ਼ੀ ਲੱਗ ਜਾਵੇ, ਹੁਣ ਤਾਂ ਲੱਗ ਗਏ, ਬਾਜ਼ੀ ਲੱਗ ਗਈ ਜਾਨ। ਇਹ ਲੋਟ ਐਟ ਸਟੇਕ ਔਨ ਇੰਡੀਆ ਐਂਡ ਦਾ ਇੰਪੈਕਟ ਆਫ ਇੰਡਾਇਟਮੈਂਟ ਬਾਈ ਦਾ US ਡਿਪਾਰਟਮੈਂਟ ਆਫ ਜਸਟਿਸ। India's reputation as a principled power is at stake after the indictment। ਕਿ ਜਿਹੜਾ ਸਾਰਾ ਹੀ ਭਾਰਤ ਦਾ ਰੈਪੂਟੇਸ਼ਨ ਸੀ ਕਿ ਜੀ ਇਹ ਤਾਂ ਸਿਧਾਂਤਾਂ ਤੇ ਔਰ ਲਾਅ ਅਬਾਈਡਿੰਗ ਤੇ ਜਮਹੂਰੀਅਤ, ਉਹਨੇ ਕਿਹਾ ਸਭ ਕੁਝ ਹੀ ਦਾਅ ਤੇ ਲੱਗ ਗਿਆ। ਇਸ ਇੱਕੋ ਹੀ ਹਰਕਤ ਨੇ ਉਡਾਤਾ। ਔਰ ਫਿਰ ਜਿਹੜੀ ਉਹਨਾਂ ਦੀ ਫੋਰਨ ਅਫੇਅਰਸ ਐਕਸਪਰਟ ਹੈ, ਉਹਦੀ ਡਾਟਰ ਸੁਬਰਾਮਨੀਅਮ स्वामी, ਜਿਹੜਾ RSS ਆਈਡੀਆਲੋਗ ਹੈ, ਸੁਹਾਸਿਨੀ ਹੈਦਰ, ਮੁਸਲਮਾਨ ਨਾਲ ਵਿਆਹੀ ਹੋਈ ਹੈ ਬੀਬੀ ਹੈ, ਉਹ ਬੜੀ ਲਰਨਡ ਹੈ। ਪਰ ਉਹੀ ਮੈਂ ਉਹਦੀਆਂ ਇੱਕ ਦੋ ਇੰਟਰਵਿਊਜ਼ ਦੇਖ ਰਿਹਾ ਸੀ ਤੇ ਉਹ ਪੂਰੀ ਜਿਹੜੀ ਐਂਟਾਈ ਸਿੱਖ ਮਾਈਂਡਸੈਟ ਹੈਗਾ। ਹਾਲਾਂ ਉਹਦਾ ਪਿਓ ਬੜਾ ਕਰੇਗਾ ਜੀ, ਮੈਂ ਪਿੰਡਾਂ ਵਾਲਿਆਂ ਨੂੰ ਮਿਲਿਆ ਔਰ ਉਹ ਤਾਰੀਫ ਕਰਦਾ ਹੈ ਕਿ ਜੀ ਉਹਨਾਂ ਦੇ ਉੱਤੇ ਇੰਦਰਾ ਨੇ ਗਲਤ ਕੀਤਾ ਔਰ ਇਹ ਉਹ। ਲੇਕਿਨ ਉਹ ਅਲਟੀਮੇਟਲੀ ਹੈ ਤਾਂ ਇਹ ਵੀ ਉਹੀ ਸਾਊਥ ਦੇ ਬ੍ਰਾਹਮਣ ਨੇ, ਉਹੀ ਗੱਲ। ਹੁਣ ਉਹਦੇ 'ਚ ਇਹਨੇ 10 ਨੁਕਤਿਆਂ ਦੇ ਵਿੱਚ ਇਸ ਸਾਰੇ ਕੇਸ ਨੂੰ ਡਿਸਕਸ ਕੀਤਾ ਹੈ। ਇਹ ਇੰਡਾਇਕਟਮੈਂਟ ਦੇ US ਇੰਡਾਇਕਟਮੈਂਟ ਐਕਿਊਜ਼ਸ ਇੰਡੀਅਨ ਇੰਟੈਲੀਜੈਂਸ ਆਫੀਸ਼ੀਅਲ ਆਫ ਮਾਸਟਰਮਾਈਂਡਿੰਗ ਪਲਾਟ ਟੂ ਕਿਲ ਪੰਨੂ, 10 ਪੁਆਇੰਟਸ ਕਿ 10 ਨੁਕਤਿਆਂ ਦੇ ਵਿੱਚ ਇਹ ਕੀ ਹੈ। ਫਿਰ ਉਹਨੇ ਉਹ ਸਾਰੇ ਜਿਹੜੇ ਨੁਕਤੇ ਡਿਸਕਸ ਕੀਤੇ ਨੇ ਕਿ ਵੀ here is the 10-point list of what the grand jury indictment filed by the US attorney Southern District of New York says ਕਿ 10 ਨੁਕਤੇ ਜਿਹੜੇ ਫਾਈਲ ਹੋਏ ਨੇ। ਔਰ ਉਹਦੇ 'ਚ ਉਹਨਾਂ ਨੇ ਇਹ ਕਿਹਾ ਕਿ ਵੀ ਇਹ ਜਿਹੜੀ ਜੂਰੀ ਆਫ ਆਰਡੀਨਰੀ ਸਿਟੀਜ਼ਨ ਸੀ, ਉਹਨਾਂ ਨੇ ਐਨਫ ਐਵੀਡੈਂਸ ਲੱਭਿਆ ਕਿ ਇੰਡੀਅਨ ਮੈਨ ਨਿਖਿਲ ਗੁਪਤਾ who was arrested in the Czech Republic and accused of working with Indian government official on a plot to kill ਗੁਰਪਤਵੰਤ ਸਿੰਘ ਪੰਨੂ। ਹੁਣ ਅੱਜ ਹੀ ਸਾਡੇ ਵੀਰ ਗੁਰਮੇਲ ਸਿੰਘ, ਉਹਨਾਂ ਦੀ ਡਾਲਸ ਤੋਂ ਕਾਲ ਸੀ, ਟੈਕਸਸ ਤੋਂ, ਉਹਨਾਂ ਨੇ ਕਿਹਾ ਜੀ ਉਹ ਤਾਂ ਫਿਰ ਹੁਣ ਉਹਨੂੰ ਲੈ ਆਣਗੇ ਨਿਖਿਲ ਗੁਪਤੇ ਨੂੰ, ਚੈੱਕ ਦੇ ਵਿੱਚ ਫੜਿਆ ਹੈ ਜਾਂ ਦੂਜੇ। ਤੇ ਮੈਂ ਉਹਨਾਂ ਨੂੰ ਇਹ ਕਿਹਾ, ਮੈਂ ਕਿਹਾ ਵੀ ਹੋਣਾ ਕੀ ਹੈ। ਹਾਲਾਂਕਿ ਚਲੋ ਇਸ ਵੇਲੇ ਤਾਂ ਸਾਰੇ ਪਾਸੇ ਇੱਕ ਹੋਪ ਹੈ ਔਰ ਰਾਹ ਵਾਲਿਆਂ ਨੂੰ ਤਾਂ ਕਿਕ ਆਊਟ ਕੀਤਾ, ਪਰ ਮੈਂ ਕਿਹਾ ਵੀ ਇਹ ਇਹਨਾਂ ਦੀ ਇਹ ਜਿਵੇਂ ਹੁੰਦਾ ਸੀ ਨਾ ਕਿ ਵੀ ਉਹਦੀ ਜਾਨ ਤੋਤੇ ਦੇ ਵਿੱਚ ਹੈ, ਤੇ ਹੁਣ ਇਹਨਾਂ ਦੀ ਤਾਂ ਜਾਨ ਤੋਤੇ 'ਚ ਹੈ। ਨਿਖਿਲ ਗੁਪਤਾ ਉੱਥੇ ਬੈਠਾ ਹੈ। ਮੈਂ ਕਿਹਾ ਕੀ ਕਰਨਗੇ ਇਹ ਇਸ ਗੱਲ ਨੂੰ ਟੈਕਨੀਕਲੀ ਡਿਸਪਿਊਟ ਕਰਨਗੇ ਕਿ ਨਿਖਿਲ ਗੁਪਤਾ ਇੰਡੀਅਨ ਸਿਟੀਜ਼ਨ ਹੈ। ਬੇਸ਼ੱਕ ਉਹਦੇ ਚੈੱਕ ਵਾਲਿਆਂ ਤੇ ਆਪਣਾ ਇਨਫਲੂਐਂਸ ਵੀ ਬਣਾਉਣਗੇ, ਜੇ ਇਹਨਾਂ ਦਾ ਦਾਅ ਲੱਗਾ ਉਹਨੂੰ ਉੱਥੇ ਮਾਰ ਵੀ ਦੇਣਗੇ, ਕੋਈ ਜ਼ਹਿਰ ਜ਼ੂਰ ਦਵਾ ਦੇਣਗੇ, ਕੁਛ ਹੋਰ ਕਰ ਦੇਣਗੇ, ਜਾਂ ਫਿਰ ਲੀਗਲੀ ਡਿਸਪਿਊਟ ਕਰਨਗੇ ਕਿ ਜੀ ਉਹ ਇੰਡੀਅਨ ਸਿਟੀਜ਼ਨ ਹੈ, ਜੇ ਉਹ ਤਾਂ ਸਾਨੂੰ ਲੋੜੀਂਦਾ ਹੈ ਨਾਰਕੋਟਿਕਸ ਔਰ ਦੂਜੇ, ਜੇ ਉਹਨੇ ਕੋਈ ਐਸਾ ਇੰਟਰਨੈਸ਼ਨਲ ਮਰਡਰ ਵੀ ਕੀਤਾ ਹੈ
ਉਹਦਾ ਟਰਾਇਲ ਇੰਡੀਆ 'ਚ ਹੋਣਾ ਚਾਹੀਦਾ, ਉਹ ਲੀਗਲ ਪ੍ਰੋਸੈਸ 'ਚ ਹੋਏਗਾ ਵੀ ਐਕਸਟ੍ਰੈਡਾਈਟ ਹੋਇਆ ਨਹੀਂ ਹੋ ਜਾਏ ਬਹੁਤ ਚੰਗੀ ਗੱਲ ਹੈ। ਪਰ ਮੈਨੂੰ ਇਹ ਲੱਗਦਾ ਹੈ ਕਿ ਵੀ ਇੰਡੀਆ ਕੀ ਕਰੇਗਾ ਜਦੋਂ ਕਿ ਫਸ ਗਿਆ, ਸਬੂਤਾਂ ਦੇ ਨਾਲ ਵੀ ਹੈ, ਦੂਜਾ ਵੀ ਹੈ, ਔਰ ਜਿਹੜਾ CC1 ਹੈ ਜਿਹੜਾ ਨਜ਼ਰ ਆ ਰਿਹਾ ਕਿ ਕੁਲਦੀਪ ਸਿੰਘ ਨਾਂ ਦਾ ਬੰਦਾ ਹੈ ਜਿਹੜਾ NIA ਦਾ ਇੰਚਾਰਜ ਸੀ, ਉਹ ਆਂਦਾ ਤੇ ਅਜੀਤ ਡੋਵਲ, ਇਹ ਸਾਰੇ ਹੀ ਇੰਡੀਅਨ ਸਟੇਟ ਕਾਬੂ ਆ ਜਾਂਦੇ। ਮੈਂ ਕਿਹਾ ਵੀ ਇਹ ਇਹਨਾਂ ਦਾ ਡਿਲੇ ਹੋਏਗਾ ਕਿ ਉਹਨੂੰ ਸਾਰੇ ਨੂੰ, ਫਿਰ ਮੈਂ ਉਹਨਾਂ ਨੂੰ, ਮੈਨੂੰ ਕਹਿੰਦੇ ਜੀ ਇਹ ਕਿਵੇਂ ਹੋ ਸਕਦਾ ਇਹ ਤਾਂ ਅਮਰੀਕਾ 'ਚ, ਮੈਂ ਕਿਹਾ ਨਹੀਂ ਐਵੇਂ ਨਹੀਂ ਹੈ। ਮੈਂ ਕਿਹਾ ਹੁਣ ਜਿਹੜਾ ਈਵਨ ਮੁੰਬਈ ਬਲਾਸਟ ਹੋਏ ਜਿਨ੍ਹਾਂ ਦੇ ਵਿੱਚ ਉਹ ਕੀ ਉਹਦਾ ਡੇਵਿਡ ਹੈਡਲੀ ਕੇ ਕੀ ਹੈ, ਉਹ ਅਮਰੀਕਨ ਹੈ, ਉਹਦੀ ਪਿਓ ਸ਼ਾਇਦ ਗੋਰਾ ਸੀ, ਮਾਂ ਪਾਕਿਸਤਾਨੀ ਸੀ ਜਾਂ ਅਦਰ ਵੇ ਅਰਾਊਂਡ ਸੀ। ਹੁਣ ਉਹ ਡਬਲ ਏਜੰਟ ਸੀ, ISI ਲਈ ਵੀ ਸੀ, ਅਮਰੀਕਾ ਲਈ ਵੀ ਸੀ। ਹੁਣ ਉਹ ਅਮਰੀਕਾ ਦੀ ਜੇਲ੍ਹ 'ਚ ਹੈ, ਉਹਨੂੰ ਇੰਡੀਆ ਮੰਗ ਰਿਹਾ ਟ੍ਰਾਇਲ ਦੇ ਵਿੱਚ, ਪਰ ਉਹ ਡਿਲੇ ਕਿਉਂਕਿ ਉਹਨਾਂ ਨੂੰ ਵੀ ਪਤਾ ਹੈ ਕਿ ਸ਼ਾਇਦ ਡੇਵਿਡ ਹੈਡਲੀ ਉਹਦਾ ਨਾਂ ਹੈ। ਸੋ ਮੈਂ ਕਿਹਾ ਵੀ ਇਹ ਹੁਣ ਟੈਕਨੀਕਲੀ ਕਿਸੇ ਨਾ ਕਿਸੇ ਉਹਨੂੰ ਰੋਕਣ ਦੇ, ਕਿਉਂਕਿ ਉਹੀ ਮੇਨ ਕੀ ਹੈ, ਬਾਕੀ ਤਾਂ ਇਹਨਾਂ ਕੋਲ ਸਬੂਤ ਨੇ। ਜਦੋਂ ਉਹਨੇ ਹੀ ਸਪਿਲਡ ਦਾ ਬੀਨਸ, ਹਕੀਕਤ ਸਾਹਮਣੇ ਆਏਗੀ। ਸੋ ਉਹਨਾਂ ਨੇ ਸ਼ੁਰੂਆਤ ਹੀ ਇੱਥੋਂ ਕੀਤੀ ਹੈ ਕਿ ਭਾਈ ਇਹ ਇਸ ਵੇਲੇ ਨਿਖਿਲ ਗੁਪਤਾ ਚੈਕ ਰਿਪਬਲਿਕ ਦੇ ਵਿੱਚ ਹੈ। ਫਿਰ ਉਹਨਾਂ ਨੇ CC1 ਦਾ ਜ਼ਿਕਰ ਕੀਤਾ ਹੈ ਕਿ ਵੀ ਹੂ ਇਜ਼ ਆਇਡੈਂਟੀਫਾਈਡ ਬਟ ਨਾਟ ਨੇਮਡ, ਉਹਨਾਂ ਨੇ ਕਾਗਜ਼ਾਂ 'ਚ ਨੇਮ ਨਹੀਂ ਕੀਤਾ ਹੋਇਆ ਪਰ ਉਹ ਆਇਡੈਂਟੀਫਾਈਡ ਹੈ, ਔਰ ਉਹਨੇ ਹੀ ਨਿਖਿਲ ਗੁਪਤਾ ਨੂੰ ਹਾਇਰ ਕੀਤਾ, ਜਿਹੜਾ ਨਿਖਿਲ ਗੁਪਤਾ ਇੰਟਰਨੈਸ਼ਨਲ ਨਾਰਕੋਟਿਕਸ ਵੈਪਨਸ ਟ੍ਰੈਫਿਕਿੰਗ ਦੇ ਵਿੱਚ ਇਨਵੋਲਵ ਹੈ। ਫਿਰ ਉਹਨਾਂ ਨੇ ਕਿਹਾ ਕਿ ਜੀ ਸਾਰਾ ਹੀ ਜਿਹੜੇ ਨਿਖਿਲ ਗੁਪਤਾ ਤੋਂ ਲੈ ਕੇ ਇੰਡੀਆ ਦੇ ਨਾਲ ਜਿਹੜਾ CC1 ਹੈ ਉਹਦੇ 'ਚ ਬੌਸ ਔਰ ਉਹ ਸਾਰੇ ਕਨੈਕਸ਼ਨ ਨੇ। ਸੋ ਇਹ 10 ਨੁਕਤਿਆਂ 'ਚ ਇਸ ਨੇ ਇਹ ਐਂਡ ਕਰਕੇ ਕਿਹਾ ਕਿ ਭਾਈ ਹੁਣ ਜਿਹੜਾ ਅਲਟੀਮੇਟਲੀ ਇਹ ਜਦੋਂ ਟ੍ਰਾਇਲ ਦੇ ਵਿੱਚ ਜਾਏਗਾ ਫਿਰ ਇਸ 'ਚੋਂ ਨਿਕਲੇਗਾ ਕਿ ਉਹ ਕਿਵੇਂ, ਕਿਉਂਕਿ 2 ਦੇ ਅਗੇਂਸਟ ਉਹਨਾਂ ਨੇ ਮਾਰਕ ਕੀਤਾ ਹੈ। ਇੱਕ ਤਾਂ ਨਿਖਿਲ ਗੁਪਤਾ ਉਹ ਲਿਆਂਦਾ ਜਾਏਗਾ ਚੈੱਕ ਤੋਂ, ਦੂਸਰਾ ਜਿਹੜਾ CC1 ਦੇ ਥੱਲੇ ਹੈ। ਸੋ ਕੁੱਲ ਮਿਲਾ ਕੇ ਇਸ ਗੱਲ ਨੇ ਇਹਨਾਂ ਨੂੰ ਕੰਬਣੀ ਛੇੜੀ ਹੋਈ ਹੈ। ਬੇਸ਼ੱਕ ਇਹਨਾਂ ਦੇ ਫੋਰਨ ਅਫੇਅਰਸ ਵਾਲਿਆਂ ਨੇ ਅੱਜ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਜੀ ਇਹ ਜੋ ਹੋ ਰਿਹਾ ਹੈ ਇਹ ਮੈਟਰ ਆਫ ਕੰਸਰਨ ਹੈ, ਅਸੀਂ ਹਾਇਰ ਲੈਵਲ ਇੱਕ ਇਨਕੁਆਇਰੀ ਕਮੇਟੀ ਬਣਾ ਦਿੱਤੀ ਹੈ ਔਰ ਇਹ ਅਸੀਂ ਬੜੇ ਕੰਸਰਨਡ ਹੈ ਕਿ ਵੀ ਇਹ ਇਵੇਂ ਹੋਇਆ। We have said and let me reiterate, this is also contrary to government policy. ਸਾਡੀ ਪਾਲਿਸੀ ਨਹੀਂ ਹੈ ਇਸ ਤਰ੍ਹਾਂ ਮਾਰਨ ਦੀ, ਉਸ ਦੇ ਉਲਟ ਹੈ। ਔਰ India has constituted a probe team to investigate allegations relating to conspiracy to kill ਗੁਰਪਤਵੰਤ ਸਿੰਘ ਪੰਨੂ। ਬਾਕੀ ਉਹਨੇ ਕਿਹਾ ਜੀ ਜਿਹੜਾ ਕੇਸ ਹੈ as regards the case against an individual that has been filed in a US court linking him to Indian official, this is a matter of concern. ਇਹ ਬੜਾ ਫਿਕਰ ਵਾਲੀ ਗੱਲ ਹੈ। ਸੋ ਅਸੀਂ ਸਮਝਦੇ ਹਾਂ ਕਿ ਵੀ ਹੁਣ ਜਿਹੜਾ ਕੱਲ ਜਿਵੇਂ ਸਾਡੇ ਵੀਰ ਨੇ ਲਿਖਿਆ ਸੀ ਕਿ ਵੀ ਜਿਵੇਂ ਬਿੱਲਾ ਵਾਰਡ ਦੇ ਵਿੱਚ ਫਸ ਜਾਂਦਾ ਉਵੇਂ ਹੈ, ਲੇਕਿਨ ਗਿਗਲ ਆਊਟ ਕਰਨਗੇ ਕੁਛ ਨਾ ਕੁਛ। ਇਹ ਨਹੀਂ ਹੈ, ਇਹ ਸਰਵਾਈਵਰ ਨੇ, ਇਹਨਾਂ ਨੂੰ ਪਤਾ ਹੈ ਕਿੱਥੋਂ ਕੀ ਕੱਢਣਾ ਹੈ। ਤੇ ਸਾਨੂੰ ਵੀ ਇਹ ਹੋਣਾ ਚਾਹੀਦਾ ਵੀ ਬਿੱਲਾ ਜੇ ਹੁਣ ਵਾਰਡ 'ਚ ਫਸਿਆ ਤੇ ਵਾਰਡ ਦੇ ਚਾਰੇ ਪਾਸੇ ਮੋਟੀਆਂ ਡਾਂਗਾ ਲੈ ਕੇ ਖਲੋਤੇ ਹੋਣਾ ਚਾਹੀਦਾ ਤਾਂ ਕਿ ਉਹਦਾ ਭਾਵੇਂ ਬਿੱਲੇ ਦਾ ਸਿਰ ਫੇਰਨਾ ਪਏ ਉਹਦੇ 'ਚ ਨਿਕਲੇ ਨਾ ਹੁਣ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਵਾਪਰਦਾ ਹੈ ਉਹ ਦਿਸਦਾ ਹੈ, ਉਸ ਦੇ ਪਿੱਛੇ ਬੜਾ ਕੁਝ ਅਣਦਿਸਿਆ ਰਹਿੰਦਾ ਹੈ। ਉਸ ਸੱਚ ਨੂੰ ਉਜਾਗਰ ਕਰਨ ਲਈ ਮੈਂ ਸੁਖਵਿੰਦਰ ਸਿੰਘ ਆ ਰਿਹਾ ਖਾਸ ਪ੍ਰੋਗਰਾਮ ਦਾ ਫਾਲਟ ਲਾਈਨਸ ਲੈ ਕੇ TV 84 ਤੇ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9:30 ਵਜੇ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ ਵੱਲੋਂ ਭਾਰਤ ਨੂੰ ਅਰਸ਼ ਤੋਂ ਫਰਸ਼ ਤੇ ਸੁੱਟਣ ਤੋਂ ਬਾਅਦ ਹਿੰਦੂਤਵੀ ਚਾਟੋਕਾਰਾਂ ਵਿੱਚ ਹਾਹਾਕਾਰ ਮਚੜੀ ਹੈ, ਉਹ ਮਚੀ ਹੋਈ ਹੈ। ਕੋਈ ਦਾ ਤਾਂ ਦਿਮਾਗੀ ਤਵਾਜ਼ਨ ਵਿਗੜ ਗਿਆ ਹੈ ਅਤੇ ਉਹ ਅਮਰੀਕਾ ਨੂੰ ਸਬਕ ਸਿਖਾਉਣ ਦੀ ਕਾਂਵਰੌਲੀ ਪਾ ਰਹੇ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਦੂਸਰਾ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰ ਹੈ? ਦੇਖੋ
ਬੇਸ਼ੱਕ ਜਸਟਿਨ ਟਰੂਡੋ ਵੱਲੋਂ ਜਦੋਂ 18 ਸਤੰਬਰ ਨੂੰ ਹਰਦੀਪ ਸਿੰਘ ਨਿੱਜਰ ਦੇ ਮਰਡਰ ਲਈ ਇੰਡੀਅਨ ਸਟੇਟ ਨੂੰ ਜ਼ਿੰਮੇਵਾਰ ਦੱਸਿਆ ਗਿਆ ਤੇ ਅਸੀਂ ਰਿਪੀਟਡਲੀ ਇਸ ਦੇ ਉੱਤੇ ਗੱਲ ਕੀਤੀ ਹੈ ਕਿ ਭਾਰਤ ਦਾ ਸਰਕਾਰੀ ਰਿਐਕਸ਼ਨ ਤਾਂ ਹੈ ਹੀ ਸੀ ਕਿ ਐਬਸਰਡ ਐਂਡ ਮੋਟੀਵੇਟਡ ਚਾਰजेस, ਲੇਕਿਨ ਜਿਵੇਂ ਉਹਨਾਂ ਦੇ ਨਾਨ ਸਟੇਟ ਐਕਟਰਸ ਉਹ ਗੋਬਰ ਆਰੀਆ ਤੋਂ ਲੈ ਕੇ ਦੂਸਰੇ ਸਾਰੇ ਲੋਕ ਕਿੰਨੇ ਹੀ ਉਹਨਾਂ ਦੇ ਯੂਟਿਊਬਰ ਔਰ ਦੂਸਰੇ ਉਹ ਤਾਂ ਇਸ ਤਰ੍ਹਾਂ ਜਿਵੇਂ ਕਿਸੇ ਵੀਰ ਨੇ ਸਾਡੇ ਨੇ ਲਿਖਿਆ ਸੀ ਕਿ ਜਿਵੇਂ ਸੂਈ ਕੁੱਤੀ ਪੈਂਦੀ ਹੈ ਉਸ ਤਰ੍ਹਾਂ ਉਹ ਜਸਟਿਨ ਟਰੂਡੋ ਨੂੰ ਪੈ ਨਿਕਲੇ ਸੀ ਔਰ ਉਹ ਸਾਰਿਆਂ ਨੂੰ ਨੈਗੇਟ ਕਰਨਾ ਉਹਨਾਂ ਨੇ ਸ਼ੁਰੂ ਕਰ ਦਿੱਤਾ ਸੀ। ਲੇਕਿਨ ਅਸੀਂ ਹੁਣ ਦੇਖਦੇ ਹਾਂ ਕਿ ਜਦੋਂ ਅਮਰੀਕਾ ਨੇ ਇਹ ਇੰਡਾਇਕਟਮੈਂਟ ਵਾਲਾ ਚਾਰਜ 15 ਸਫ਼ਿਆਂ ਦਾ ਇਹ ਫਾਈਲ ਕੀਤਾ, ਪਹਿਲਾ ਜਿਹੜਾ ਰਿਐਕਸ਼ਨ ਤਾਂ ਸੀ ਉਹ ਸੀ ਇਨ ਸ਼ੌਕ, ਜਿਹਨੂੰ ਸੁੰਨ ਹੋ ਜਾਣਾ। ਬਿਲਕੁਲ ਕੋਈ ਆਵਾਜ਼ ਨਹੀਂ ਨਿਕਲੀ, ਕੋਈ ਈਵਨ ਇੰਡੀਅਨ ਫੋਰਨ ਅਫੇਅਰਸ ਵਾਲਿਆਂ ਨੂੰ ਵੀ 24 ਘੰਟੇ ਲੱਗੇ ਜਦੋਂ ਉਹਨਾਂ ਨੇ ਕਿਹਾ ਕਿ ਜੀ ਇਹ ਜਿਹੜਾ ਚਾਰਜ ਇੱਕ ਇੰਡੀਵਿਜੂਅਲ ਨਿਖਿਲ ਗੁਪਤਾ ਦੇ ਦਿਸ ਇਜ਼ ਅ ਮੈਟਰ ਆਫ ਕੰਸਰਨ ਬਟ ਦਿਸ ਇਜ਼ ਨਾਟ ਇੰਡੀਆਜ਼ ਪਾਲਿਸੀ। ਲੇਕਿਨ ਅਸੀਂ ਇੱਕ ਹਾਈ ਪ੍ਰੋਬ ਟੀਮ ਬਣਾ ਦਿੱਤੀ ਹੈ ਵਿਚ ਵਿਲ ਗੋ ਓਵਰ ਇਟ ਐਂਡ ਆਲ, ਮਤਲਬ ਇਹਨੂੰ ਠੰਡੇ ਬਸਤੇ 'ਚ ਪਾਤਾ ਹੈ। ਵਕਤ ਉਹ ਦੇਖ ਰਹੇ ਨੇ ਵੀ ਕਿਵੇਂ ਅਮਰੀਕਾ ਨੂੰ ਜਾਂ ਦੂਸਰਾ ਜਿਹੜਾ ਹੈ ਉਹ ਭਰਮਾਉਣਾ ਹੈ। ਅੱਛਾ, ਹੁਣ ਇਹ ਵੱਖਰੀ ਕਹਾਣੀ ਹੈ ਕਿ ਵੀ ਅਮਰੀਕਾ ਨੇ ਜਿਹੜਾ ਹੈ ਉਹ ਐਸਰਟ ਕੀਤਾ ਔਰ ਇਸ ਵੇਲੇ ਅਮਰੀਕਾ ਕੈਨੇਡਾ ਯੂਕੇ 'ਚ ਇਹਨਾਂ ਦੇ ਰਾਹ ਵਾਲਿਆਂ ਦੇ ਸਾਰੇ ਸਟੇਸ਼ਨ ਬੰਦ, ਆਲ ਐਕਸਪੈਲਡ ਇਸ ਵੇਲੇ ਵਿਦਆਊਟ ਇਹਨਾਂ ਦੇ ਆਪਰੇਟਿਵਸ ਦੇ। ਹੁਣ ਆਮ ਲੋਕ ਪਹਿਲਾਂ ਤਾਂ ਯੂਟਿਊਬਰਸ ਜਾਂ ਦੂਸਰੇ, ਹੁਣ ਇੱਕ ਤਾਂ ਉਹ ਨੇ ਜਿਹੜੇ ਇੰਡੀਆ ਨੂੰ ਸੱਚਮੁੱਚ ਵਿਸ਼ਵ ਗੁਰੂ ਬਣਾ ਕੇ ਔਰ ਘਰ ਮੇ ਘੁਸ ਕੇ ਮਾਰਾ ਇਹ ਟਰਮੀਨੋਲੋਜੀ ਇਸਤੇਮਾਲ ਕਰ ਰਹੇ ਸੀ। ਉਹਨਾਂ ਚੋਂ ਇੱਕ ਅੱਧਾ ਕਹਿ ਰਿਹਾ ਕਿ ਜੇ ਇਹ ਟਰੂ ਹੈ ਫਿਰ ਹਿੰਮਤ ਵਾਲੀ ਗੱਲ ਹੈ ਕਿ ਜੀ ਉਹਨਾਂ ਨੇ ਇੰਡੀਆ ਨੇ ਐਸਰਟ ਕਰਨ ਦੀ ਕੋਸ਼ਿਸ਼ ਕੀਤੀ। ਔਰ ਦੂਸਰਾ ਇੱਕ ਉਹ ਨੇ ਜਿਹੜੇ ਟੋਟਲ ਡਿਨਾਇਲ ਮੋਡ 'ਚ ਨੇ, ਉਹਨਾਂ ਨੇ ਕਿਹਾ ਨਹੀਂ 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 ਇਹ ਜੇ ਸਾਡੀ ਰਾਹ ਇੰਨੀ ਪਰਫੈਕਟ ਹੈ, ਇਹ ਫੇਕ ਚਾਰजेस ਨੇ। ਜੇ ਸੱਚਮੁੱਚ ਰਾਹ ਕਰਨਾ ਚਾਹੁੰਦੀ ਤਾਂ ਰਾਹ ਨੇ ਸਕਸੈਸਫੁਲੀ ਕਰਨਾ ਸੀ, ਜਿਸ ਤਰ੍ਹਾਂ ਉਹਨੇ ਪਾਕਿਸਤਾਨ 'ਚ ਆਪਣੇ ਟਾਰਗੇਟ ਹਿੱਟ ਕੀਤਾ। ਇੱਕ ਕਲਾਸ ਉਹ ਹੈ, ਇੱਕ ਉਹ ਹੈ ਜਿਨ੍ਹਾਂ ਦੇ ਵਿੱਚ ਸਾਬਕਾ ਕਈ ਡਿਪਲੋਮੈਟ ਵੀ ਸ਼ਾਮਲ ਨੇ ਜਿਹੜੇ ਅਮਰੀਕਾ ਨੂੰ ਕਹਿ ਰਹੇ ਨੇ ਕਿ ਅਸੀਂ ਤਾਂ ਤੁਹਾਨੂੰ ਪਹਿਲਾਂ ਹੀ ਕਹਿੰਦੇ ਸੀ ਕਿ ਅਮਰੀਕਾ ਦੀ ਦੋਸਤੀ ਜਿਹੜੀ ਹੈ ਇਹ ਭਾਲੂ ਦੇ ਨਾਲ ਜੱਫੀ ਪਾਉਣੀ ਹੈ, ਇਹਨੇ ਤੁਹਾਡਾ ਨਹੀਂ ਬਣਨਾ ਹੈ। ਦੇਖੋ ਅਮਰੀਕਾ ਪਾਕਿਸਤਾਨ ਦਾ ਨਹੀਂ ਬਣਿਆ, ਅਮਰੀਕਾ ਦੇਖੋ ਫਲਾਣੇ ਦਾ ਨਹੀਂ ਬਣਿਆ, ਢਿਮਕੇ ਦਾ ਨਹੀਂ ਬਣਿਆ, ਇਹਨਾਂ ਨੇ ਤੁਹਾਡਾ ਕਿਤੋਂ ਅਸੀਂ ਤਾਂ ਪਹਿਲਾਂ ਹੀ ਕਿਹਾ ਸੀ ਇਵੇਂ ਨਾ ਕਰੋ ਤੇ ਇਹ ਉਹ ਹੈ। ਔਰ ਇੱਕ ਕਲਾਸ ਉਹ ਹੈ ਜਿਹੜੀ ਉਹ ਕਹਿੰਦੇ ਆ ਕਿ ਵੀ ਕੁਛ ਨਹੀਂ ਹੈ, ਚਾਰ ਚੂਰਜ ਲੱਗਦੇ ਰਹਿੰਦੇ ਹੁੰਦੇ ਨੇ। ਪਹਿਲਾਂ ਕਿਹੜੇ ਦੇਖੋ ਇਜ਼ਰਾਈਲ ਨੇ ਇੰਨੇ ਵਾਰ ਕ੍ਰਾਈਮ ਕੀਤੇ ਨੇ ਤਾਂ ਹੀ ਗਾਟ ਅਵੇ ਵਿਦ ਇਟ, ਇੰਡੀਆ ਸ਼ੁਡਨਟ ਬਾਦਰ ਅਬਾਊਟ ਇਟ। ਲੇਕਿਨ ਇੱਕ ਕਲਾਸ ਜਿਹੜੀ ਬਿਲਕੁਲ ਨਫ਼ਰਤ ਨਾਲ ਵੀ ਭਰੀ ਹੋਈ ਹੈ ਔਰ ਉਹਨਾਂ ਨੂੰ ਉਹ ਇਹ ਵੀ ਸਮਝਦੇ ਨੇ ਕਿ ਜੀ ਅਸੀਂ ਸੱਚਮੁੱਚ ਇੱਕ ਪਾਵਰ ਹੈ, ਉਹਨਾਂ ਦਾ ਰਿਐਕਸ਼ਨ ਹੈ ਉਹਨਾਂ 'ਚ ਇੱਕ, ਕਿਉਂਕਿ ਕਈ ਵਾਰੀ ਤੁਸੀਂ ਕੁਝ ਪ੍ਰਤੀਕ ਚੁਣਦੇ ਹੋ ਜਾਂ ਕੁਝ ਸੈਂਪਲ ਲੈਂਦੇ ਹੋ ਇਹ ਦੱਸਣ ਦੇ ਲਈ, ਕਿਉਂਕਿ ਇਹ ਜਿਹੜੀਆਂ ਮੈਂ 3-4 ਕੈਟਾਗਰੀਜ਼ ਦਿੱਤੀਆਂ ਨੇ ਇਹ ਤੁਹਾਨੂੰ ਨਜ਼ਰ ਆ ਰਿਹਾ। ਮੈਂ ਅੱਜ ਈਵਨ ਰਵੀਸ਼ ਕੁਮਾਰ ਦਾ ਦੇਖ ਰਿਹਾ ਸੀ। ਇੱਕ ਉਹ ਨੇ ਜਿਹੜੇ ਅਦਰਵਾਈਜ਼ ਤਾਂ ਕ੍ਰਿਟਿਕ ਨੇ ਮੋਦੀ ਗਵਰਨਮੈਂਟ ਜਾਂ ਦੂਜੇ ਦੇ, ਲੇਕਿਨ ਦੂਸਰੇ ਪਾਸੇ ਉਹ ਆ ਕੇ ਇਹ ਵੀ ਕਹਿੰਦੇ ਨੇ ਕਿ गुरपतवंत पन्नू दहशतगर्द है, ये हम खालिस्तान ये देश को तोड़ना चाहते हैं फलाना। वो पहला वो मंत्रा पढ़ते हैं ये दसन लिए भी असी पूरी तरह, पर वो कह रहे हैं जी मोदी ने कहाँ से कहाँ पहुँचा दिया, की नीति सी अज असी एक रोग स्टेट वांग ਜਿਹੜੇ क्रिटिक भी ने ਉਹਦੇ ਉਹ ਵੀ ਸਿੱਖਾਂ ਦੇ ਮਾਮਲੇ 'ਚ ਉਹਨਾਂ ਦੀ ਉਹ ਇੱਕੋ ਹੀ ਕੈਟਾਗਰੀ ਵੱਜਦੀ ਹੈ। ਤੇ ਇੱਕ ਉਹ ਨੇ ਜਿਹੜੇ ਖੁੱਲ੍ਹ ਕੇ ਹੁਣ ਅਮਰੀਕਾ ਨੂੰ, ਜਿਵੇਂ ਜਦੋਂ ਕੈਨੇਡਾ ਦੇ ਜਸਟਿਨ ਟਰੂਡੋ ਨੇ ਸਟੈਂਡ ਲਿਆ ਉਸ ਤੋਂ ਬਾਅਦ ਕੈਨੇਡੀਅਨਸ ਦੇ ਖਿਲਾਫ ਇੰਨੀ ਕੁ ਨਫ਼ਰਤ ਫੈਲਾਈ ਕਿ ਜਿਹੜੀ ਟਰੈਵਲ ਐਡਵਾਈਜ਼ਰੀ ਉਹਨਾਂ ਨੇ ਜਾਰੀ ਕੀਤੀ ਕਿ ਭਾਈ ਕਾਮਨ ਥਾਵਾਂ ਤੇ ਨਾ ਜਾਓ, ਪਬਲਿਕ ਥਾਵਾਂ ਤੇ, ਕਿ ਵੀ ਇਹ ਤਾਂ ਅਟੈਕ ਕਰਨਗੇ ਕੈਨੇਡੀਅਨਸ ਦੇ, ਜਿਹੋ ਜਿਹੀ ਨਫ਼ਰਤ ਕਰ ਰਹੇ ਨੇ। ਅਮਰੀਕਾ ਦੇ ਮਾਮਲੇ 'ਚ ਵੀ ਹੋ ਸਕਦਾ ਆਉਣ ਵਾਲੇ ਦਿਨਾਂ 'ਚ ਜੇ ਜਿਉਂ-ਜਿਉਂ ਇਹ ਪੁਸ਼ ਹੋਏਗਾ ਹੁਣ ਇਹ ਨਜ਼ਰ ਆਏਗਾ ਕਿ ਭਾਈ ਇਹ ਟਰਾਇਲ ਕਿੱਧਰ ਨੂੰ ਜਾਂਦਾ ਹੈ। ਹੁਣ ਇੱਕ ਰਕੇਸ਼ ਕ੍ਰਿਸ਼ਨਨ ਨਾਂ ਦਾ ਬੰਦਾ ਸਿਨਾ ਜਾਂ ਸਿਮਾ ਉਹ ਇਹ ਕਹਿੰਦਾ if the US can slap false charges against their own president Donald Trump,
it would not surprise anyone if the charges against Nikhil Gupta are fake. ਉਹਨੇ ਕਿਹਾ ਜੀ ਦੇਖੋ ਹੁਣ ਇਹਨਾਂ ਦੀ ਪ੍ਰੋਬਲਮ ਕੀ, ਇੱਕ ਪਾਸੇ ਦੇ ਟਰੰਪ ਸਪੋਰਟਰ ਸੀ ਕਿ ਜੀ ਦੇਖੋ ਟਰੰਪ ਨੇ ਵੀ $2 ਮਿਲੀਅਨ ਨਿਊ ਜਰਸੀ 'ਚ ਹਿੰਦੂ ਫਾਊਂਡੇਸ਼ਨ ਤੋਂ ਲਏ, ਜੇਬ 'ਚ ਪਾਏ, ਡਕਾਰੇ ਕਿਹਾ, ਫਿਰ ਨਾਲੇ ਕਿ ਆਈ ਲਾਈਕ ਹਿੰਦੂਜ਼। ਸੋ ਉਹਨਾਂ ਨੂੰ ਕਹਿੰਦਾ ਦੇਖੋ ਸਾਡੇ ਟਰੰਪ ਨਾਲ ਵੀ ਕੀ ਹੋ ਰਿਹਾ, ਉਹਦੇ ਖਿਲਾਫ ਵੀ ਸਭ ਝੂਠੇ ਚਾਰਜ ਨੇ, ਤੁਸੀਂ ਅੰਦਾਜ਼ਾ ਲਾ ਲਓ। ਉਹਨੂੰ ਕਿਹਾ ਜੇ ਉਹਦੇ ਖਿਲਾਫ ਲਾ ਸਕਦੇ ਨੇ ਆਪਣੇ ਪ੍ਰੈਜ਼ੀਡੈਂਟ ਦੇ, ਸਾਡੇ ਖਿਲਾਫ ਵੀ ਝੂਠੇ ਨੇ। ਕਿਲਿੰਗ ਦਾ ਖਾਲਿਸਤਾਨੀ ਗੁਰਪਤਵੰਤ ਪੰਨੂ ਇਜ਼ ਨਾਟ ਏ ਪ੍ਰਾਇੋਰਟੀ ਫॉर ਇੰਡੀਆ। ਇਹ ਪੰਨੂ ਕੀ ਚੀਜ਼ ਹੈ, ਇਹ ਕੋਈ ਸਾਡੀ ਕੋਈ ਪਹਿਲ ਸੀ ਵੀ ਅਸੀਂ ਕਰਨਾ ਹੈ। ਐਟ ਐਨੀ ਰੇਟ ਰਾਹ ਵੁਡਨਟ ਡੂ ਸੱਚ ਏ ਸਲੋਪੀ ਜੌਬ, ਕਿ ਜੇ ਰਾਹ ਕਰਦੀ ਤਾਂ ਉਹਨਾਂ ਨੇ ਮਾਰ ਕੇ ਛੱਡਣਾ ਸੀ। ਇਹ ਸਲੋਪੀ ਜੌਬ ਥੋੜੀ ਰਾਹ ਕਰ ਸਕਦੀ। ਰਾਹ ਤਾਂ ਜਿਹੜੀ ਹੈ ਉਹ ਗੋਡ ਐਲਮਾਈਟੀ ਹੈ, ਉਹ ਜਿਹਨੂੰ ਚਾਹੁੰਦੀ ਜਿੱਥੇ ਮਰਜ਼ੀ ਮਾਰ ਦਿੰਦੇ। The US Department of Justice is simply following orders from the US State Department, which is filled with anti-India officials with liberal and Islamist backgrounds। ਉਹਨਾਂ ਨੇ ਕਿਹਾ ਜੀ ਇਹ ਜਿਹੜਾ ਡਿਪਾਰਟਮੈਂਟ ਆਫ ਜਸਟਿਸ ਹੈ ਇਹ ਤਾਂ ਵਿਦੇਸ਼ ਵਿਭਾਗ ਨੂੰ ਫੋਲੋ ਕਰ ਰਿਹਾ ਹੈ, ਜਿਹਦੇ ਵਿਦੇਸ਼ ਵਿਭਾਗ ਦੇ ਵਿੱਚ ਜਿਹੜੇ ਨੇ ਐਂਟੀ ਇੰਡੀਆ ਲੋਕ ਬੈਠੇ ਨੇ ਤੇ ਜਾਂ ਮੁਸਲਮਾਨ ਬੈਠੇ ਨੇ। ਹਾਲਾਂਕਿ ਕੱਲੇ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਵੇਲੇ 140 ਹਿੰਦੂ ਜਿਹੜੇ ਨੇ ਉਹ ਉਹਨਾਂ ਦੇ ਵਿਦੇਸ਼ ਵਿਭਾਗ ਤੋਂ ਲੈ ਕੇ ਹੋਮਲੈਂਡ ਸਿਕਿਉਰਿਟੀ ਸਾਰਿਆਂ 'ਚ ਬੈਠੇ ਹੋਏ ਨੇ। ਇਹ ਇਹਨਾਂ ਦਾ ਹੁਣ ਕਨਕਲੂਜਨ ਹੋਰ ਵੀ ਇਹਨਾਂ ਦੀ ਨਫ਼ਰਤ ਨੂੰ ਦੱਸਦਾ ਹੈ। ਜਸਟ ਡੂ ਵਟ ਰਸ਼ੀਆ ਡਸ, pick up an American diplomat from Chanakyapuri, take him to a raw safe house, beat the living daylights out of him and exchange him for Nikhil Gupta। ਕਿ ਅਮਰੀਕਨ ਡਿਪਲੋਮੈਟ ਨੂੰ ਚੱਕੋ ਉਹਨਾਂ ਦੀ ਐਮਬੈਸੀ ਤੋਂ, ਰਾਹ ਦੇ ਦਫ਼ਤਰ 'ਚ ਲੈ ਜਾਓ, ਟਾਰਚਰ ਕਰੋ ਉਹਨੂੰ, ਮਨਾਓ, ਔਰ ਫਿਰ ਅਮਰੀਕਾ ਦੇ ਨਾਲ ਡੀਲ ਬਣਾਓ ਕਿ ਉਹ ਨਿਖਿਲ ਗੁਪਤਾ ਨੂੰ ਸਾਡੇ ਹਵਾਲੇ ਕਰੇ। ਤੁਸੀਂ ਉਹਨੂੰ ਇਹ ਹੈ ਕਿਆ ਕਹਿਣੇ, ਵੈਸੇ ਜੇ ਇਵੇਂ ਕਰਨ ਤਾਂ ਬਹੁਤ ਚੰਗਾ ਹੋਏਗਾ, ਪਰ ਇਸ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਇਹਦੇ ਤੇ ਹੀ ਹੈ ਕਿ ਵੀ ਵਕਤੋਂ ਖੁੰਜੀ ਡੂਮਣੀ ਹਾਂ ਗਾਵੇ ਆਲ ਪਤਾਲ। ਹੁਣ ਉਹਨਾਂ ਨੂੰ ਸਮਝ ਨਹੀਂ ਆ ਰਿਹਾ ਕਿ ਹਨੇਰਾ ਕਿੱਥੇ ਹੈ ਤੇ ਚਾਨਣ ਕਿੱਥੇ ਹੈ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਆਪਣੇ ਨੰਬਰ ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆਫਟਰ ਦਿਸ ਸ਼ਾਰਟ ਟਾਈਮ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204 2084। ਜੋ ਵਾਪਰਦਾ ਹੈ ਉਹ ਦਿਸਦਾ ਹੈ, ਉਸ ਦੇ ਪਿੱਛੇ ਬੜਾ ਕੁਝ ਅਣਦਿਸਿਆ ਰਹਿੰਦਾ ਹੈ। ਉਸ ਸੱਚ ਨੂੰ ਉਜਾਗਰ ਕਰਨ ਲਈ ਮੈਂ ਸੁਖਵਿੰਦਰ ਸਿੰਘ ਆ ਰਿਹਾ ਖਾਸ ਪ੍ਰੋਗਰਾਮ ਦਾ ਫਾਲਟ ਲਾਈਨਸ ਲੈ ਕੇ TV 84 ਤੇ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9:30 ਵਜੇ। ਵਿਊਅਰਸ ਵੈਲਕਮ ਬੈਕ ਆਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ ਨੇ ਭਾਰਤ ਦਾ ਟ੍ਰਾਂਸਨੈਸ਼ਨਲ ਦਹਿਸ਼ਤਗਰਦੀ ਵਾਲਾ ਜਿਹੜਾ ਰੋਲ ਸੀ ਉਹ ਜੱਗ ਜ਼ਾਹਰ ਕਰ ਦਿੱਤਾ ਹੈ। ਇਸ ਤੋਂ ਬਾਅਦ ਅਮਰੀਕਾ, ਆਸਟ੍ਰੇਲੀਆ, UK ਦੇ ਕਾਂਗਰਸਮੈਨਾਂ ਅਤੇ MPs ਵੱਲੋਂ ਰਿਐਕਟ ਕੀਤਾ ਗਿਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਾਂਗੇ ਔਰ ਨਾਲ ਹੀ ਜਿਹੜੇ ਮੈਸੇਜ ਨੇ ਉਹ ਵੀ ਆਪਾਂ ਇੰਟਰਟੇਨ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਭਾਰਤ ਇਸ ਵੇਲੇ ਉਹਦੀ ਹਾਲਤ ਤਾਂ ਵਾੜ 'ਚ ਫਸੇ ਬਿੱਲੇ ਵਾਲੀ ਹੈ ਹੀ ਹੈ। ਪਰ ਅੱਜ ਮੈਂ ਇੰਟਰਸਟਿੰਗ ਕੋਟ ਭਾਰਤ ਦੇ ਲੋਕਾਂ ਦੀ ਵੀ ਜਿਹੜੀ ਤਰਬੀਅਤ ਹੈ ਉਹ ਕਿਵੇਂ ਦੀ ਹੈ ਉਸ ਨੂੰ ਮੈਂ ਦੇਖ ਰਿਹਾ ਸੀ। ਤਾਂ ਉਹਨੇ ਕਿਹਾ ਜੀ ਕਿ ਇਹ ਭਾਰਤ ਦੇ ਵਿੱਚ ਲੋਕ ਭਿੱਖਿਆ ਇੰਜ ਮੰਗਦੇ ਨੇ ਜਿਵੇਂ ਉਹ ਆਪਣਾ ਹੱਕ ਮੰਗਦੇ ਹੋਣ, ਤੇ ਹੱਕ ਇੰਜ ਮੰਗਦੇ ਨੇ ਜਿਵੇਂ ਭਿੱਖਿਆ ਮੰਗਦੇ ਹੋਣ। ਇਹ ਤੁਸੀਂ ਇਸ ਤੋਂ ਅੰਦਾਜ਼ਾ ਲਾ ਸਕਦੇ ਹੋ ਕਿ ਵੀ ਉੱਥੇ ਭਿਖਾਰੀ ਤੁਹਾਡੇ ਸਿਰ ਤੇ ਸਵਾਰ ਹੋ ਜਾਂਦਾ ਹੈ ਜੀ। ਕੱਢੋ ਨਹੀਂ, ਹਾਂ ਹੁਣੇ ਦੇ ਇੰਨੇ ਚਾਹੀਦੇ ਨੇ, ਥੋੜੇ ਨਹੀਂ ਚਾਹੀਦੇ। ਤੁਸੀਂ ਕਹੀ ਜਾਓ ਮਾਫ ਕਰੋ ਬਾਬਾ, ਮਾਫ ਕਰੋ, ਕੰਨੇ ਕੱਢ ਕੇ ਦੇਖ ਜਾ। ਤੇ ਉਹ ਕਹਿੰਦਾ ਵੀ ਹੱਕ ਮੰਗਣ ਲਈ ਵਿਚਾਰੇ ਇਵੇਂ ਨੇ ਤਰਲੇ ਕਰ ਰਹੇ ਹੁੰਦੇ ਨੇ ਜਿਵੇਂ ਭਿੱਖਿਆ ਮੰਗ ਰਹੇ ਹੋਣ।
ਹੁਣ ਇਹ ਜਿਹੜੀ ਡਿਵੈਲਪਮੈਂਟ ਖਾਸ ਤੌਰ ਤੇ ਅਮਰੀਕਾ ਵੱਲੋਂ ਇੰਡਾਈਟਮੈਂਟ ਜਿਹੜੀ ਹੈ ਦਾਖਲ ਕਰਨ ਦੇ ਮਾਮਲੇ 'ਚ ਗੁਰਬਤਵੰਤ ਸਿੰਘ ਪੰਨੂ ਦੇ ਪਲਾਟ ਸਾਜ਼ਿਸ਼ ਮਾਰਨ ਦੀ ਹੋਇਆ ਹੈ। ਜੀ ਇਸ ਦੇ ਉੱਤੇ ਕਾਫੀ ਪੋਜ਼ਿਟਿਵ ਜਿਹੜੇ ਲਾਅ ਮੇਕਰਸ ਨੇ ਉਹਨਾਂ ਨੇ ਲਾਈਨ ਲਈ ਹੈ। ਜੀ ਜਿਵੇਂ ਜਿਹੜੀ ਸਿੱਖ ਕਾਕਸ ਦੀ ਕੋ-ਚੇਅਰ ਹੈ ਰਿਪਬਲਿਕਨਸ ਵੱਲੋਂ ਮੈਰੀ ਗੇ ਸਕੈਨਲਨ, ਉਹਨੇ ਇਸ ਦੇ ਉੱਤੇ ਕਿਹਾ ਕਿ ਵੀ ਐਜ਼ ਏ ਕੋ-ਚੇਅਰ ਆਫ ਅਮਰੀਕਨ ਸਿੱਖ ਕਾਂਗਰੈਸ਼ਨਲ ਕਾਕਸ I am proud to stand with our Sikh community against transnational repression. ਇਹ ਹੁਣ ਗੱਲ ਮੰਨੀ ਗਈ। ਜੀ Federal prosecutors have charged an Indian man in an alleged plot to try to assassinate a Sikh political activist in New York City. ਹੁਣ ਕਿਉਂਕਿ ਜਿਹੜੀਆਂ ਇਹ ਸਿੱਖ ਕਾਂਗਰੈਸ਼ਨਲ ਕਾਕਸ ਹੈ ਉਹਦੇ ਦੋ ਚੇਅਰ ਨੇ, ਇੱਕ ਡੈਮੋਕ੍ਰੈਟ ਪਾਰਟੀ ਵੱਲੋਂ, ਇੱਕ ਰਿਪਬਲਿਕਨ ਵੱਲੋਂ। ਇਹ ਬੀਬੀ ਰਿਪਬਲਿਕਨ ਹੈ ਮੈਰੀ ਸਕੈਨਲਨ, ਜਿਹੜੀ ਦੂਸਰੇ ਨਾ ਇਹ ਡੈਮੋਕ੍ਰੈਟ ਹੈ। ਜਿਹੜਾ ਰਿਪਬਲਿਕਨ ਹੈ ਉਹ ਉੱਥੋਂ ਕੈਲੀਫੋਰਨੀਆ ਤੋਂ ਫ੍ਰੈਜ਼ਨੋ ਏਰੀਆ ਤੋਂ ਡੇਵਿਡ ਵੈਲਾਡਾਓ, ਉਹਨੇ ਵੀ ਅੱਜ ਇਸ ਦੇ ਉੱਤੇ ਟਵੀਟ ਕੀਤਾ। ਉਹਨੇ ਕਿਹਾ I am deeply troubled by the assassination attempt of a Sikh American on US soil. I strongly condemn political violence, including violence directed towards our Sikh community. As co-chair of Congressional Sikh Caucus, I will continue working to protect their civil rights. कि भाई मैं condemn करदा ਜਿਹੜਾ attempt ਇਹਨਾਂ ਨੇ ਕੀਤਾ ਔਰ ਇਹ ਮੈਂ ਸਿੱਖਾਂ ਦੇ ਨਾਲ ਖੜਾ, co-chair ਹੋਣ ਦੇ ਨਾਤੇ ਮੈਂ ਸਿੱਖਾਂ ਦੇ ਸਿਵਲ ਰਾਈਟਸ ਦੀ ਪ੍ਰੋਟੈਕਸ਼ਨ ਦੇ ਲਈ ਲਗਾਤਾਰ ਜਿਹੜਾ ਉਹ ਯਤਨ ਕਰਦੇ ਰਵਾਂਗੇ। ਅੱਛਾ। ਡੇਵਿਡ ਸ਼ੂਬ੍ਰਿਜ, ਇਹ ਗ੍ਰੀਨ ਪਾਰਟੀ ਦਾ ਜਿਹੜਾ ਆਸਟ੍ਰੇਲੀਆ ਦਾ ਨੁਮਾਇੰਦਾ ਔਰ ਉਸਨੇ ਹਮੇਸ਼ਾ ਹੀ ਫਾਰਮਰ ਮੂਵਮੈਂਟ ਵੇਲੇ ਵੀ ਔਰ ਹਰਦੀਪ ਸਿੰਘ ਨਿੱਜਰ ਦੇ ਮਰਡਰ ਤੋਂ ਬਾਅਦ ਵੀ ਉਹਨੇ ਬੜੀ ਸਟਰੋਂਗ ਪੋਜੀਸ਼ਨ ਲਈ। ਹੁਣ ਵੀ ਉਹਦੇ 'ਚ ਉਹਨਾਂ ਨੇ ਡੇਵਿਡ ਸ਼ੂਬ੍ਰਿਜ ਨੇ ਟਵੀਟ ਕੀਤਾ In another extraordinary breach of international norms, an Indian official has been identified as having directed US Sikh activist murder plot. This follows the actual murder of a Canadian Sikh leader. कि भाई ये इंटरनेशनल लॉ की तौहीन की है और US Sikh activist ਨੂੰ मर्डर करन दा उन्होंने साजिश बनाई सी और ये उस तो बाद होया जदों कि कैनेडा दे सिख लीडर का मर्डर किया गया। फिर उन्होंने डेविड शूब्रिज का है दिस इज डिस्टर्बिंग ट्रेंड एंड इट शोज हाउ फॉर टू द एक्सट्रीम द बीजेपी गवर्नमेंट हैज लर्स्ट इफ द इंडियन गवर्नमेंट इज प्लॉटिंग टू किल पोलिटिकल ओपोनेंट्स इन द US एंड कैनेडा जस्ट इमेजिन व्हाट इज हैपनिंग इन इंडिया इटसेल्फ। ये डेविड शूब्रिज कह रहे कि बीजेपी जी एक्सट्रीम ते खड़ी है भी जे बाहर आके वो मार रहे ने इवें कर रहे ने तो उत्थे जड़े ने उन्हां नाल की हो रहा होगा। और नाल ही उन्हें कहा कि ऑल ऑस्ट्रेलियन पॉलिटिशियंस शुड नाउ शो solidarity with our Sikh community who are the most visible targets of this style of extreme political violence. I value working with the Sikh community and will always press federal agencies to do everything they can to keep them safe. उन्हें बाकियां ਨੂੰ ਵੀ ਕਿਹਾ ਵੀ ਖਲੋਵੋ ਸਿੱਖਾਂ ਦੇ ਨਾਲ। ਉਹਨੇ ਕਿਹਾ ਵੀ ਵੰਡਰਫੁਲ ਲੋਕ ਨੇ, ਮੈਂ ਇਹਨਾਂ ਦੇ ਨਾਲ ਜਿਹੜਾ ਕੰਮ ਕਰਨ 'ਚ ਫਖਰ ਮਹਿਸੂਸ ਕਰਦਾ ਔਰ ਇਹਨਾਂ ਦੀ ਸੁਰੱਖਿਆ ਦੇ ਲਈ ਜੋ ਵੀ ਕਰਨਾ ਪਿਆ ਅਸੀਂ ਕਰਾਂਗੇ। ਔਰ ਇਸੇ ਤਰ੍ਹਾਂ ਮੁਹੰਮਦ ਯਾਸੀਨ, ਇਹ MP ਨੇ UK ਦੀ ਪਾਰਲੀਮੈਂਟ 'ਚ, ਉਹਨਾਂ ਨੇ ਜਿਹੜਾ ਟਵੀਟ ਵੀ ਕੀਤਾ। ਉਹਨਾਂ ਨੇ ਰਿਸ਼ੀ ਸੂਨਕ ਨੂੰ ਸਵਾਲ ਪੁੱਛਿਆ, I asked a question on behalf of the Sikh community in Bedford and Kempston who have raised their concerns about their safety following a reported assassination in Canada and an assassination attempt in the US of Sikh activists reportedly by the Indian government. हुणे मोहम्मद यासीन ਜਿਹੜੇ ਰਿਪਰੈਜ਼ੈਂਟ ਕਰਦੇ ਨੇ ਇਸ ਬੈਡਫੋਰਡ ਔਰ ਕੈਂਪਸਟਨ ਏਰੀਆ ਨੂੰ, ਉਹਨਾਂ ਨੇ ਕਿਹਾ ਜੀ ਮੈਂ ਇਹਨੂੰ ਪੁੱਛਿਆ ਰਿਸ਼ੀ ਸੂਨਕ ਨੂੰ ਕਿ ਭਾਈ ਸਾਡੇ ਸਿੱਖ ਜਿਹੜੇ ਨੇ ਉਹ ਫਿਕਰਮੰਦ ਨੇ ਵੀ ਕੈਨੇਡਾ 'ਚ ਸਿੱਖ ਨੂੰ ਮਾਰਿਆ ਲੀਡਰ ਨੂੰ ਔਰ ਇੱਥੇ ਅਸੈਸੀਨੇਸ਼ਨ ਪਲਾਟ ਸੀ। ਔਰ ਇਹ ਉਹਨੇ ਨਾਲ ਹੀ ਕਿਹਾ it is very concerning that Rishi Sunak did not confirm
that he will be raising this with the Prime Minister of India ਨਰਿੰਦਰ ਮੋਦੀ। ਇਹ ਹੈ ਹਿੰਦੂ ਤੋਂ ਵੀ ਜਦੋਂ ਅਸੀਂ ਕਹਿੰਦੇ ਆ ਵੀ ਉਹ ਫਮਣੀ ਬੰਨੀ ਹੋਈ ਹੈ ਔਰ ਗਊ ਪੂਜਦਾ ਔਰ ਜੈ ਰਾਮ ਜੀ ਕੀ ਕਰਦਾ ਹੈ, ਉਹਨੇ ਕਿਹਾ ਵੀ ਮੇਰੇ ਪੁੱਛਣ ਦੇ ਬਾਵਜੂਦ ਉਹਨੇ ਕੋਈ ਅਸ਼ੋਰੈਂਸ ਦੀ ਗੱਲ ਨਹੀਂ ਕੀਤੀ। Protecting its citizens is the first duty of any government and I'll continue to urge the government to ensure the safety of all communities। ਉਹਨੇ ਕਿਹਾ ਜੀ ਇਹ ਗਵਰਨਮੈਂਟ ਦੀ ਜ਼ਿੰਮੇਵਾਰੀ ਹੈ ਔਰ ਮੈਂ ਲਗਾਤਾਰਤਾ ਨਾਲ ਇਹ ਸਵਾਲ ਜਿਹੜਾ ਹੈ ਇਹ ਚੁੱਕਦਾ ਰਵਾਂਗਾ। ਔਰ ਮੈਂ ਹੁਣ ਤੁਹਾਡੇ ਹਵਾਲੇ ਕਰਦਾ ਹਾਂ ਜੀ ਹਾਂਜੀ ਬਿਲਕੁਲ, ਥੈਂਕ ਯੂ ਸੋ ਮਚ। ਆਪਣੇ ਵਿਊਅਰਸ ਦਾ ਆਪਾਂ ਥੈਂਕਸ ਕਰਦੇ ਹਾਂ ਕਿ ਉਹਨਾਂ ਨੇ ਬਹੁਤ ਹੀ ਵਧੀਆ ਮੈਸੇਜ ਸਾਨੂੰ ਭੇਜੇ ਨੇ ਅੱਜ ਦੇ ਪ੍ਰੋਗਰਾਮ ਦੇ ਥੱਲੇ। ਔਰ ਗੁਰਮੁਖ ਜੀ ਕਹਿੰਦੇ ਨੇ ਸਾਨੂੰ ਫਤਿਹ ਬੁਲਾਉਂਦੇ ਨੇ ਔਰ ਖਾਲਸਾ ਜ਼ਿੰਦਾਬਾਦ ਵੀ ਕਹਿੰਦੇ ਨੇ। ਐਂਡ ਨਿਹੰਗ ਸਿੰਘ ਜੀ ਕਹਿੰਦੇ ਗ੍ਰੇਟ ਮੈਨ ਡੇਵਿਡ ਸ਼ੂਬ੍ਰਿਜ। ਐਂਡ ਗੁਰਦੇਵ ਸਿੰਘ ਜੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਨਿਹੰਗ ਸਿੰਘ ਜੀ ਆਲਵੇਜ਼ ਕਹਿੰਦੇ ਗ੍ਰੇਟ ਪ੍ਰੋਗਰਾਮ, ਗ੍ਰੇਟ ਐਨਾਲਿਸਿਸ। ਦੀਪ ਸਿੰਘ ਸਿੱਧੂ ਜੀ ਖਾਲਸਾ ਜ਼ਿੰਦਾਬਾਦ। ਔਰ ਇਸੇ ਤਰ੍ਹਾਂ ਸਾਡੇ ਕੋਲ ਸੁਖਵਿੰਦਰ ਸਿੰਘ ਜੀ ਸਾਨੂੰ ਫਤਿਹ ਬੁਲਾਉਂਦੇ, ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਗੁਰਪਤਵੰਤ ਸਿੰਘ ਜ਼ਿੰਦਾਬਾਦ ਕਹਿੰਦੇ ਨੇ। ਐਂਡ ਹਰਦੀਪ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ। ਔਰ ਫਿਰ ਇਸੇ ਤਰ੍ਹਾਂ ਸਾਡੇ ਕੋਲ ਮੈਸੇਜ ਆਇਆ ਸ਼ਰਧਾ ਸਿੰਘ ਜੀ ਕਹਿੰਦੇ ਨੇ ਵੱਖ-ਵੱਖ ਮੰਚਾਂ ਤੇ ਸੰਘਰਸ਼ ਕਰ ਰਹੀਆਂ ਸਿੱਖ ਜਥੇਬੰਦੀਆਂ ਨੂੰ ਵਾਹਿਗੁਰੂ ਆਪਣੇ ਕੌਮੀ ਘਰ ਲਈ ਫਤਿਹ ਬਖਸ਼ੇ, ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ। ਸੋ ਜਸਵੀਰ ਬਰਾੜ ਜੀ ਵੀ ਖਾਲਸਾ ਜ਼ਿੰਦਾਬਾਦ, 6 ਫॉर ਜਸਟਿਸ ਜ਼ਿੰਦਾਬਾਦ। ਐਂਡ ਫਿਰ ਉਹਨਾਂ ਨੇ ਸਾਨੂੰ ਫਤਿਹ ਵੀ ਬੁਲਾਈ ਹੈ। ਔਰ ਗੁਰਦੇਵ ਸਿੰਘ ਜੀ ਕਹਿੰਦੇ ਨੇ ਕਿ ਡਾਕਟਰ ਸਾਹਿਬ ਜੀ ਤੁਹਾਨੂੰ ਅਤੇ ਭੈਣ ਨੀਲਮ ਕੌਰ ਜੀ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਐਂਡ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਵਾਹਿਗੁਰੂ ਰੱਖਣ। ਐਂਡ ਇਸੇ ਤਰ੍ਹਾਂ ਮੈਸੇਜ ਉਹਨਾਂ ਦਾ ਫਿਰ ਆ ਗਿਆ, ਕਹਿੰਦੇ ਡਾਕਟਰ ਸਾਹਿਬ ਜੀ ਤੁਸੀਂ ਕੱਲ ਵਾਲੇ ਪ੍ਰੋਗਰਾਮ ਵਿੱਚ ਜਦੋਂ ਦੱਸਿਆ ਕਿ ਅਮਰੀਕਾ ਨੇ ਇਹਨਾਂ ਦਾ ਪਰਦਾਫਾਸ਼ ਕਰ ਦਿੱਤਾ ਹੈ ਤਾਂ ਮਨ ਨੂੰ ਬਹੁਤ ਸ਼ਾਂਤੀ ਮਿਲੀ ਹੈ ਕਿ ਸਿੱਖ ਕੌਮ ਦੇ ਨਾਲ ਵੀ ਕੋਈ ਦੇਸ਼ ਖੜਿਆ ਹੈ। ਅਮਰੀਕਾ, ਕੈਨੇਡਾ ਜ਼ਿੰਦਾਬਾਦ ਉਹਨਾਂ ਨੇ ਕਿਹਾ। ਚਰਨਜੀਤ ਕੌਰ ਜੀ ਫਤਿਹ ਬੁਲਾਉਂਦੇ ਨੇ। ਐਂਡ ਫਿਰ ਸੁਰਮੁਖ ਮੁੰਦਰਾ ਜੀ ਖਾਲਸਾ ਜ਼ਿੰਦਾਬਾਦ। ਮਨਜੀਤ ਦਿਓਲ ਜੀ ਵੀ ਫਤਿਹ ਬੁਲਾਉਂਦੇ ਨੇ। ਐਂਡ ਸਤਨਾਮ ਸਿੰਘ ਜੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਪਰ ਮਹਿੰਦਰਪਾਲ ਸਿੰਘ ਜੀ ਵਾਹਿਗੁਰੂ ਜੀ ਕਹਿੰਦੇ ਨੇ ਕਿ ਵਾਹਿਗੁਰੂ ਜੀ ਹੈ ਸਿੱਖ ਕੌਮ ਤੇ ਮਿਹਰ ਕਰੋ ਜੀ। ਮੇਰਾ ਖਿਆਲ ਹੈ ਵੀ ਅਸੀਂ ਵਕਤ ਦੇ ਪਾਬੰਦ ਹੋਈਏ ਜੀ। ਫੇਸਬੁੱਕ ਤੇ ਕਿਰਪਾਲ ਸਿੰਘ ਚੀਮਾ ਕਹਿੰਦੇ ਨੇ ਹੋ ਸਕਦਾ ਹੈ ਹਿੰਦੂ ਰਾਸ਼ਟਰ ਨਿਖਲ ਗੁਪਤੇ ਨੂੰ ਇੱਕ ਦੇਸ਼ ਭਗਤ ਪੰਜਾਬੀ ਦੀ ਹਿੰਦੁਸਤਾਨ ਪ੍ਰਤੀ ਵਫਾਦਾਰੀ ਦੇ ਰੂਪ ਵਿੱਚ ਵੀ ਪੇਸ਼ ਕਰਨ ਦੀ ਪੂਰੀ ਕੋਸ਼ਿਸ਼ ਕਰੇਗਾ। ਬਿਲਕੁਲ ਇਹ ਆਉਣ ਵਾਲੇ ਦਿਨਾਂ 'ਚ ਪਤਾ ਲੱਗੇਗਾ ਕਿ ਵੀ ਇੰਡੀਆ ਉਹਨੂੰ ਲੀਗਲ ਟੀਮ ਵੀ ਉੱਥੇ ਰੱਖੇਗਾ, ਸੌਖੀ ਐਕਸਟ੍ਰੈਡੀਸ਼ਨ ਨਹੀਂ ਹੋਣ ਦੇਗਾ ਔਰ ਕਿਸੇ ਹੱਦ ਤੱਕ ਵੀ ਜਾਏਗਾ ਔਰ ਉੱਥੇ ਵੀ ਉਹਨੂੰ ਦੇਸ਼ ਭਗਤ ਪ੍ਰੂਵ ਕਰਨਗੇ ਜੀ। ਅਮਰੀਕ ਸਿੰਘ ਸਿੰਦਰ ਉਹਨਾਂ ਨੇ ਕਿਹਾ ਸਹੀ ਕਿਹਾ ਡਾਕਟਰ ਸਾਹਿਬ ਜੀ। ਰੰਧਾਵਾ ਗੁਰਵਿੰਦਰ, ਹਰਿੰਦਰ ਸਿੰਘ ਉਹਨਾਂ ਨੇ ਕਿਹਾ ਵੀ ਰਾਹ ਦੇ ਕਾਰਕੁਨਾਂ ਤੇ ਇੰਚਾਰਜਾਂ ਦਾ ਜਰਨਲ ਵੈਦਿਆ ਬਣਨਾ ਜ਼ਰੂਰੀ ਹੈ। ਚਲੋ ਇਹ ਵੀ ਗੁਰੂ ਕੇ ਲਾਲ ਹਰ ਥਾਂ ਜਿਹੜੇ ਨੇ ਆਪਣਾ ਆਪਣਾ ਰੋਲ ਅਦਾ ਕਰ ਰਹੇ ਨੇ। ਉਹਨਾਂ ਨੇ ਕਿਹਾ ਵੀ ਇੰਡੀਆ ਇਜ਼ ਅ ਫੇਲਡ ਸਟੇਟ। ਹਰਿੰਦਰ ਸਿੰਘ ਕਹਿੰਦੇ ਨੇ ਮੋਦੀ ਤੇ ਅਡਾਨੀ ਦੋਨੋਂ ਹੀ ਇੰਟਰਨੈਸ਼ਨਲ ਡਰੱਗ ਸਮਗਲਰ ਨੇ, ਇਸੇ ਲਈ ਪੰਜਾਬ ਤੇ ਹਿੰਦੁਸਤਾਨ ਵਿੱਚ ਗੈਂਗਸਟਰਾਂ ਨੂੰ ਬੰਦੇ ਮਾਰਨ ਲਈ ਰੱਖਿਆ। ਆਰਐਸਐਸ ਨੇ ਆਪਣੇ ਗੜ ਵਿੱਚ ਮੋਦੀ ਸੱਪ ਗੜ ਵਿੱਚ ਪਾਇਆ ਹੋਇਆ। ਆਰਐਸਐਸ ਆਪ ਹੀ ਇੱਕ ਸੱਪ ਹੈ ਜਿਹਨੇ ਡੰਗਿਆ ਹੀ ਡੰਗਿਆ ਔਰ ਮੋਦੀ ਜ਼ਾਹਰ ਹੈ ਕੌਡੀਆਂ ਵਾਲਾ ਸੱਪ ਉਹਨਾਂ ਨੇ ਲੱਭਿਆ। ਰੰਧਾਵਾ ਗੁਰਵਿੰਦਰ, ਦਵਿੰਦਰ ਸੰਧੂ, ਫਿਰ ਬੌਬ ਸਿੰਘ ਉਹਨਾਂ ਨੇ ਸਭ ਨੂੰ ਫਤਿਹ ਬੁਲਾਈ। ਪੰਜਾਬ ਸਿਉਂ ਦੀ ਆਈਡੀ ਤੇ ਹੈ। ਅਮਰੀਕਾ ਨੇ ਬੀਤੀ ਕੱਲ ਰਾਤ ਸੀਨੀਅਰ ਅਫਸਰਾਂ ਨੂੰ ਸੈਨ ਫਰਾਂਸਿਸਕੋ ਤੇ ਲੰਡਨ ਤੋਂ ਕੱਢ ਦਿੱਤਾ ਹੈ। ਅਮਰੀਕਾ ਨੇ ਵਾਸ਼ਿੰਗਟਨ ਡੀਸੀ ਵਿੱਚ ਰਾਹ ਵੱਲੋਂ ਆਪਣੇ ਨਵੀਂ ਮੁਖੀ ਨੂੰ ਨਿਯੁਕਤ ਕਰਨ ਤੇ ਵੀ ਪਾਬੰਦੀ ਲਗਾ ਦਿੱਤੀ ਹੈ। ਧੰਨਵਾਦ ਸਰਪੰਚ ਸਾਹਿਬ। ਅਮਰੀਕਾ ਨੂੰ ਸਰਪੰਚ ਕਹਿੰਦੇ। ਅਸੀਂ ਅੱਜ ਸਾਡਾ ਲੀਡਿੰਗ ਸੈਗਮੈਂਟ ਅਸੀਂ ਡਿਸਕਸ ਕੀਤਾ। ਬਲਵੰਤ ਸਿੰਘ, ਜਗਜੀਤ ਪੰਨੂ, ਜਸਬੀਰ ਸਿੰਘ ਖਾਲਸਾ ਰਾਜ ਕਰੇਗਾ। ਉਹ ਕਹਿੰਦੇ ਨੇ ਹੁਣ ਤਾਂ ਸਰਪੰਚ ਨੂੰ ਇਹ ਕਹਿਣਾ ਚਾਹੀਦਾ ਕਿ ਬੰਦੇ ਪੁੱਤ ਬਣ ਕੇ ਆਕੂਪਾਈਡ ਪੰਜਾਬ ਛੱਡ ਕੇ ਜਾਓ, ਮੁਕਦਮਾ ਚਲਦੇ ਚਲਦੇ ਜਮਨਾ ਪਾਸ ਚਲੇ ਜਾਓ। ਹਰਿੰਦਰ ਸਿੰਘ ਫਿਰ ਉਹਨਾਂ ਨੇ ਕਿਹਾ ਕਿ ਵੀ ਰਾਜ ਸਿੱਖਾਂ ਨੂੰ ਖਤਮ ਕਰਨ ਵਾਸਤੇ ਬਣਾਈ ਗਈ। ਇਹਦੇ ਕੋਈ ਸ਼ੱਕ ਨਹੀਂ ਹੈ ਕਿ ਜਦੋਂ 1960ਵੇਂ ਚ ਇੰਦਰਾ ਗਾਂਧੀ ਬਣਾਉਂਦੀ ਹੈ 70ਵੇਂ ਤੱਕ ਪਹੁੰਚਦੇ ਆ ਸਿੱਖ ਹੀ ਮੁੱਖ ਇਹਨਾਂ ਦਾ ਨਿਸ਼ਾਨਾ ਰਹੇ ਨੇ। ਔਰ ਫਿਰ ਬਿੱਲਾ ਨੀਲਾ ਕਹਿੰਦੇ ਨੇ ਕਿ ਵੀ ਡਾਕਟਰ ਸਾਹਿਬ ਲਾਈਵ ਸ਼ਹੀਦ ਭਾਈ ਕੇਰ ਸਿੰਘ ਨੂੰ ਫਾਂਸੀ ਲਾਈ ਗਈ ਸੀ ਕਿ ਗੋਬਰ ਆਰੀਆ ਦੀ ਮੰਜੀ ਵੀ ਠੋਕੀ ਜਾ ਸਕਦੀ ਹੈ। ਦੇਖੋ ਹੁਣ ਸਾਰਿਆਂ ਦੇ ਕੋਲ ਥੋੜੀਆਂ ਤੇ ਦੂਜੇ ਨੇ ਵੀ ਜਿਹਨੇ ਮੰਜੀ ਠੋਕਣੀ ਉਹਦਾ ਕਿਹੜਾ ਸਾਨੂੰ ਪੁੱਛਣ ਹੋਣਾ।
ਔਰ ਫਿਰ ਪੰਜਾਬ ਸਿੰਘ ਕਹਿੰਦੇ ਨੇ ਅਮਰੀਕਾ ਨੇ ਬੀਤੀ ਰਾਤ ਕੱਲ ਸੀਨੀਅਰ ਅਫਸਰਾਂ ਨੂੰ ਸੈਨ ਫਰਾਂਸਿਸਕੋ ਤੋਂ ਲੰਡਨ ਤੋਂ ਅਸੀਂ ਆਲਰੇਡੀ ਡਿਸਕਸ ਕਰ ਲਿਆ। ਅਮਦੀਪ ਸਿੰਘ ਕਹਿੰਦੇ ਨੇ ਅਮਰੀਕਾ ਨੂੰ ਮੂਤ ਪੀਣੇ ਭਾਰਤ ਦੀ ਰਾਜ ਏਜੰਸੀ ਨੂੰ ਅੱਤਵਾਦੀ ਐਲਾਨਣਾ ਚਾਹੀਦਾ। ਐਲਾਨਿਆ ਤਾਂ ਹੀ ਤਾਂ ਬਾਹਰ ਕੱਢੇ ਨੇ। ਔਰ ਫਿਰ ਉਹਨਾਂ ਨੇ ਜਿਹੜਾ ਰਾਜਵਿੰਦਰ ਸਿੰਘ ਕਹਿੰਦੇ ਨੇ I believe CC1 stands for CEO conspirator. Shameless Indians are still threatening and suggesting to kidnap American diplomats to get Gupta out. ਇਹ ਤਾਂ ਹੁਣ ਇਹਨਾਂ ਦਾ ਹੰਕਾਰ ਸਿਰ ਚੜ ਕੇ ਬੋਲਦਾ ਹੈ। ਕਮਲ ਸਿੰਘ ਕਹਿੰਦੇ ਨੇ ਮੋਦੀ ਨਾਲ ਤਾਂ ਅਮਰੀਕਾ ਨੇ ਇਸ ਤਰ੍ਹਾਂ ਕੀਤਾ ਜਿਵੇਂ ਕੋਈ ਕਿਸੇ ਮੂਰਖ ਨੂੰ ਪਹਿਲਾਂ ਲਾੜੇ ਦੀ ਤਰ੍ਹਾਂ ਸ਼ਿੰਗਾਰ ਦੇਵੇ ਤੇ ਫਿਰ ਖੋਤੇ ਉੱਪਰ ਬਿਠਾ ਦੇਵੇ, ਨਾਲੇ ਥੋੜੀ ਜਿਹੀ ਕਾਲਕ ਮੂੰਹ ਤੇ ਲਾ ਦੇਵੇ। ਇਹ ਤਾਂ ਨਜ਼ਰ ਲੱਗਣ ਤੋਂ ਹੈ, ਪਰ ਉਹ ਚਮੜਿਆ ਹੋਇਆ ਇੰਨਾ ਬੇਸ਼ਰਮ ਨਿਕਲਿਆ ਕਿ ਕਹਿੰਦਾ ਮੈਂ ਤਫਸ਼ੀਸ਼ ਕਰਵਾ ਕੇ ਦੇਖਾਂਗਾ ਕਿ ਖੋਤਾ ਹੈ ਜਾਂ ਘੋੜਾ, ਤੇ ਕਾਲਕ ਦਾ ਕੀ ਹੈ। ਇਹ ਤਾਂ ਕਈ ਵਾਰ ਮਲੀ ਜਾ ਚੁੱਕੀ ਜਦੋਂ ਦਾ ਮੈਂ ਜੰਮਿਆ। ਇਹ ਬਿਲਕੁਲ ਇਹ ਠੀਕ ਐਕਸਪਲੇਨ ਕਰਦੇ ਨੇ। ਹਾਂਜੀ। ਪ੍ਰਭ ਦਿਆਲ ਸਿੰਘ, ਕਮਲਜੀਤ ਕੌਰ ਭੈਣ ਜੀ ਲਿਖਦੇ ਨੇ ਫਤਿਹ ਗੁਰਫਤਿਹ ਜੀ। ਟੂ ਹਾਇਰ ਵਾਈਟ ਸ਼ੂਟਰ ਮੀਨਸ ਟੂ ਕ੍ਰੀਏਟ ਰਿਫਟ ਅਮੰਗ ਸਿੱਖਸ ਐਂਡ ਅਮਰੀਕਨਸ। ਬਿਲਕੁਲ ਠੀਕ ਫਰਮਾਇਆ। ਉਹ ਤਾਂ ਆਪਣੇ ਵੱਲੋਂ ਤਾਂ ਉਹਨਾਂ ਨੇ ਪਰਫੈਕਟ ਗਨਮੈਨ ਲੱਭਿਆ ਸੀ। ਔਰ ਅਮਰੀਕ ਸਿੰਘ ਸੰਦਰ ਬਾਂਦਰਾਂ ਦੇ ਹੱਥ ਮੁਫਤ ਰਾਜ ਆ ਗਿਆ। ਨਵਾਸ ਗੁੱਜਰ ਕਹਿੰਦੇ ਨੇ RN ਕਾਓ ਰਾਮੇਸ਼ਵਰ ਨਾਥ ਕਾਓ ਵਾਸ ਫਸਟ ਸਪਾਈ ਮਾਸਟਰ ਆਫ ਰਾ। ਹੀ ਵਾਸ ਕਸ਼ਮੀਰੀ ਪੰਡਤ। ਹੀ ਮਸਟ ਬੀ ਕਰਸਿੰਗ ਡੈਵਲ ਟੁਡੇ। ਹਾਂ, ਉਹਨੂੰ ਤਾਂ ਬਹੁਤ, ਉਹਨੇ ਇੱਕ ਕਿਤਾਬ ਵੀ ਲਿਖੀ RN ਕਾਓ ਦਾ, ਜਾਂ ਉਹਦੇ ਤੇ ਬੇਸਡ ਕਾਊ ਬॉयਜ਼, ਕਿਉਂਕਿ ਜਿਵੇਂ ਟੈਕਸਾਸ ਦੇ ਵਿੱਚ ਕਾਊ ਬॉय ਬੜੇ ਮੈਸਕੂਲਿਨ ਔਰ ਜੁਝਾਰੂ ਕਿਸਮ ਦੇ ਬੰਦੇ ਨੇ ਕਿ ਜੀ ਉਹਦੇ ਮੁੰਡੇ ਕਿ ਜੀ ਰਾਹ ਨੇ ਉਹਨਾਂ ਪਰਫੈਕਟ, ਉਹਨੇ ਬੰਗਲਾਦੇਸ਼ ਬਣਾਇਆ, ਰਾਹ ਦੇ ਵੇੜੇ ਉਹਨਾਂ ਨੇ ਸਿੱਕਮ ਐਨੈਕਸ ਕੀਤਾ, ਪਾਕਿਸਤਾਨ ਦੇ 2 ਟੁਕੜੇ ਕੀਤੇ, ਲੇਕਿਨ ਅਲਟੀਮੇਟਲੀ ਸਿੱਖਾਂ ਨੇ ਸਿੰਘਾਂ ਤੋਂ ਫੜ ਕੇ ਹੁਣ ਜਿਹੜਾ ਉਸ ਨੂੰ ਵਾਪਸ ਗੇੜਾ ਦਿੱਤਾ। ਔਰ ਕਿਰਪਾਲ ਸਿੰਘ ਚੀਮਾ ਕਹਿੰਦੇ ਨੇ ਧਾਰਮਿਕ ਆਜ਼ਾਦੀ ਜਾਂ ਗੁਲਾਮੀ। ਕੀ SGPC ਸਿੱਖ ਕੌਮ ਦੀ ਪੋਲੀਟੀਕਲ ਸੰਸਥਾ ਹੈ, ਕਿਉਂਕਿ ਵੋਟਾਂ ਤਾਂ ਪੋਲੀਟੀਕਲ ਪਾਰਟੀ ਦੀਆਂ ਹੁੰਦੀਆਂ ਨੇ ਭਾਈ। ਧਾਰਮਿਕ ਸੰਸਥਾਵਾਂ ਤੇ ਵੋਟਾਂ ਪੈਣੀਆਂ ਸਿੱਖ ਕੌਮ ਲਈ ਭਵਿੱਖ ਵਿੱਚ ਗੁਲਾਮੀ ਦੇ ਰਾਹ ਨੂੰ ਹੋਰ ਪੱਕਾ ਕਰਨਗੀਆਂ ਭਾਈ। ਧਾਰਮਿਕ ਸੰਸਥਾਵਾਂ ਤੇ ਵੋਟਾਂ ਪਾਉਣੀਆਂ ਦਾ ਮਤਲਬ ਧਾਰਮਿਕ ਆਜ਼ਾਦੀ ਚੁਣਨ ਦਾ ਪੂਰਾ ਅਧਿਕਾਰ ਸਿੱਧਾ ਦਿੱਲੀ ਦਰਬਾਰ ਨੂੰ ਸੌਂਪ ਦੇਣਾ ਹੈ ਭਾਈ। ਮਤਲਬ ਸਿੱਖ ਕੌਮ ਦਾ ਚੁਣਿਆ ਜਥੇਦਾਰ ਦਿੱਲੀ ਦੇ ਬਣਾਏ ਕਾਨੂੰਨਾਂ ਦੀ ਅਧੀਨਗੀ ਅਨੁਸਾਰ ਹੀ ਕੰਮ ਕਰੇਗਾ, ਨਾ ਕਿ ਸਰਬੱਤ ਖਾਲਸੇ ਦੇ। ਦੇਖੋ ਇਸ ਵੇਲੇ ਮੇਰਾ ਖਿਆਲ ਹੈ ਵੀ ਬਾਕੀ ਤਾਂ ਅਸੀਂ ਲੋਕਲ ਬਹੁਤ ਵਾਰੀ ਕਮੈਂਟ ਕਰਨ ਤੋਂ ਗੁਰੇਜ਼ ਕਰਦੇ ਹਾਂ। ਫਿਰ ਸਾਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਇਹ ਜਿਹੜਾ ਸਾਰਾ ਅਸੀਂ ਗੁਰਮਤ ਅਨੁਸਾਰ ਵੀ ਪ੍ਰਬੰਧ ਚਲਾਉਣਾ ਚਾਹੁੰਦੇ ਹਾਂ, ਇਹ ਬਿਨਾਂ ਆਜ਼ਾਦ ਮੁਲਕ ਤੋਂ ਨਹੀਂ ਹੋਣਾ। ਉੱਥੇ ਉਹਨਾਂ ਦੇ ਕਾਨੂੰਨ ਦੇ ਥੱਲੇ ਹੀ ਉਹਨਾਂ ਨੇ ਤੁਹਾਨੂੰ ਜਿਹੜਾ ਉਹ ਕਾਨੂੰਨ ਦੇ ਬਹਾਨੇ ਨਾਲ ਉਹਨਾਂ ਨੇ ਤੁਹਾਡੀ ਪਰਸੀਕਿਊਸ਼ਨ ਕਰਨੀ ਹੈ। ਬੋਬ ਸਿੰਘ ਕਹਿੰਦੇ ਨੇ ਮੋਦੀ ਹੋਣੀ ਜੇ ਸਕੇ ਪਿਓ ਦੇ ਪੁੱਤ ਹੈ ਤਾਂ ਅਮਰੀਕਾ ਦੇ ਫੋਰਨ ਅਫੇਅਰ ਅਫਸਰਾਂ ਨਾਲ ਵੀ ਉਹੀ ਕਰਨ ਜੋ ਕੈਨੇਡਾ ਵਾਲਿਆਂ ਨਾਲ ਕੀਤਾ ਸੀ। ਦੇਖਿਓ ਹੁਣ 56 ਇੰਚ ਵਾਲੀ ਛਾਤੀ ਸੁੰਗੜ ਕੇ 56 ਸੈਂਟੀਮੀਟਰ ਰਹਿ ਜਾਣੀ ਹੈ। ਹਾਂ ਸੱਚ, ਮੋਦੀ ਸਾਹਿਬ ਨੂੰ ਬੇਨਤੀ ਹੈ ਕਿ ਡੋਵਲ ਨੂੰ ਦਵਾਈ ਬਲੂ ਲੇਬਲ ਦੇਈ ਜਾਇਓ ਟਾਈਮ ਨਾਲ। ਹੋ ਸਕੇ ਤਾਂ ਆਪ ਵੀ ਪਹਿਲਾਂ ਹੀ ਖਾਣੀ ਸ਼ੁਰੂ ਕਰ ਦਿਓ, ਕਿਉਂਕਿ ਪੀੜਾਂ ਤਾਂ ਹਾਲੇ ਸ਼ੁਰੂ ਹੋਣੀ ਹੈ। ਬਿਲਕੁਲ ਠੀਕ ਕਿਹਾ, ਅੱਛਾ ਵਿਅੰਗ ਹੈ। ਪ੍ਰਗਟ ਸਿੰਘ, ਲਵ ਸਿੰਘ, ਮਨਜੀਤ ਸਿੰਘ, ਰਾਜਵਿੰਦਰ ਸਿੰਘ, ਖਾਲਸਾ ਰਾਜ ਕਰੇਗਾ, ਪ੍ਰੀਤਮ ਸਿੰਘ, ਸੋਹਣ ਸਿੰਘ ਮਾਇਲ, ਸਭ ਨੇ ਫਤਿਹ ਬੁਲਾਈ ਹੈ। ਅਮਨਪ੍ਰੀਤ ਸਿੰਘ ਕਹਿੰਦੇ ਨੇ ਇੰਡੀਆ has repeatedly committed acts of genocide, but you can never evade the repercussions indefinitely. It's crucial for every Indian and Indian state to constantly honor the grand history of Sikhs. No amount of bullets or intimidation can silence us. The establishment of Khalistan is inevitable. Khalistan zindabad. उन्होंने बिल्कुल ठीक लफ्ज़ां दे विच कनक्लूड किया। और नवास गुज्जर ये कहते हैं वेरी वेरी हैप्पी न्यूज़ फॉर सिख नेशन एंड विक्टिम्स फैमिली, शेम ऑन रॉ एंड डेविल एंड RN कौर, डॉक्टर साहब नोज व्हाट आई मीन, खालिस्तान जिंदाबाद। और मोहम्मद जावेद कहते हैं इंडिया शायद पढ़िया नहीं जा रहा, फरद कांतरी
fraud country. ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਲੈਣੇ ਆ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ ਹੈ। ਤੁਸੀਂ ਆਪਣਾ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਤੋਂ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।